फरीद भाई अपने घर ही उठ के सुबह कही है मुझे यहाँ कौन छोड़ गया। और ट्रेन बन रही, मैंने पता लगा जिथों ट्रेन लंघनी है थले बी डिग्या करना। टिक्की पतली दाल खा के उत्तों कोक पींदे हैं चरखा टिक्की होंदी लून भी नहीं होता। अल्हम्दुलिल्लाह कही था साजी इतना ऑडियंस में सा इतना हुजू 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 जीगू 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 जी मेरी गल सुनो, मेरी गल एक मिनट तू चुप कर जाओ सर। अपनी ईमानदारी नाल थल्ले कमेंट्स जेड़ा बंदे नूं जेड़ा हੱਸਿਆ ना इदां ਉਹਨੇ लिखना जरूर है कि भाजी मैं हੱਸਿਆ सी, लाजमी लिखना हुणे कि ओके मैं हੱਸ पिया। कुछ गुल्लू गुल्लू बाग जूलू आका जागल ओए मेरी ऑडियंस यू आ ऑडियंस जा मेरा ऑडियंस जा ओ मेरिया मेरे जूतरी बड़ियां आ गईयां ओए मेरी ऑडियंस आ गई ऑडियंस मेरिया ओ मेरिया लग गईयां बागे ऑडियंस आ गई ए थल्ले दसना वा कि किनू वो लाड़ चढ़ रहे ने। ये कई दिल करे बाबे बाबे बैठे अज कर देन ना करना टुकड़ा भी एक हो जाए केड़ा हाँ आला नहीं वो नहीं जी ऐनी कही अच्छा यार मैं हिसाब लाया छोटे बच्चे दे नाल ना चंगा भला सियाणा बेड़ा बंदा तुसीं किहदी हरकतां करदे देखो ना एडा हुंदा ना बच्चा ते आप बंदा चंगा भला हुंदा ते उन्हां लगदा ओए बे जगुल्लू जा जगु जगु बंदा दूर खड़े के बस उस्ताद होरां नूं की हो गया है ना ये किस लाइन में आगे भाई साहब कितना बंदा सोच सही गल भाई मैं जो छोटा सी मैंने घाले कर दिंदे सी ना कोई भी तो मैं रोना नहीं सी बात आंदा मैनू फिर उन्होंने शेक्सपीयर दा नावल सुनाना या कोई और फिर मैं वो कुदरती तौर ते ना मैं सीधा को बाला मारदा सी फिर चुप करदे सी फिर अगो मैं करदा सी ओए अल्लाह माफी है ओ तुसीं ओ किंग फू पांडा फिल्म देखी किंग फू पांडा जी नहीं जी मैं देखी है किंग फू पांडा उदां दा करैक्टर सी छोटा हुंदा डुमूडिया टाइप यकीन कर लोरी यार इनू लम्मे पा के ना ਇਹਦਾ ਚਾਚਾ ਇੰਜ ਕੋਣੀ ਰੱਖ ਕੇ ਨਾ ਉੱਤੋਂ ਛਾਲ ਮਾਰ ਕੇ ਤੇ ਮਾਰਦਾ ਸੀ ਸੱਚੀ ਵਿੱਚ ਤੇਜ਼ ਲਗਾ ਦੇ ਯਕੀਨ ਕਰ आवाज होगी ਆ पड़ोला अद्धा कणक दा ਇਹਦਾ ਛਣਕਣਾ ਸੀ ਹਾਂ ਸਹੀ ਗੱਲ ਆ अच्छी गल है यार एडी कोई माड़ी गल ਇਹਦੇ ਕਿਤੇ ਖਡੋਣੇ ਐਵੇਂ ਖਡੋਣੇ ਸੀ ਇਹਦੇ भाई खिलौने नालों अल्लाह दा शुक्र है अबू डेली कुछ ना कुछ मेरे लिए लैके आंदे हुंदे सीगे यार हुण ऐ ना कहना कि अबू दी गल ये वो लेकिन मुहब्बतां दी गल मैं करने ਤੁਸੀਂ ਬੁਲਾ ਲਓ ਜੀ ਫੈਸਲ ਫੈਸਲ ਕੇ ਬਗੈਰ ਨਹੀਂ ਮਜ਼ਾ ਆ ਰਹਾ ਆ ਲਓ ਉਹੀ ਗੱਲਾਂ ਬਈ ਫੈਸਲ ਦਾ ਭਲਾ ਫੀਟਰ ਕਿਹੜਾ ਸੀਗਾ ਬਈ ਫੈਸਲ ਦਾ ਫੀਟਰ ਭਲਾ ਕਿਹੜਾ ਜੱਗ ਨੂੰ ਚੂਸ ਨਹੀਂ ਲਾਈ ਸੀ ਉਹ ਹੀ ਪਾਈ ਦਾ चूचनी लाई सी ਨਹੀਂ ਭਾਈ ਫੈਸਲ ਹੱਸ ਦੇ ਫੈਸਲ ਦਾ ਸੀਗਾ ਜੱਗ ਲੈ ਕੇ ਹਾਂਜੀ ਤੇ ਉਹ ਚੂਸ ਨਹੀਂ ਹੁੰਦੀ ਦੂਜੀ ਜਿਹੜੀ ਉਹ ਜਿਹੜੀ ਅੱਡੀ ਵੱਡੀ ਵੀ ਹੋ ਜਾਂਦੀ ਉਹ ਉੱਤੇ ਪਾ ਕੇ ਹਾਂਜੀ ਉਹਦੇ ਨਾਲ ਨਹੀਂ 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 ਖੂਹ ਤੇ ਨਿੱਪਲ ਲਾਇਆ ਸੀ ਇਹ ਛੋਟੇ ਬੱਚੇ ਦਾ ਸਾਰੀ ਆਮ ਹੱਸਦੇ ਨੇ ਕੋਈ ਹਸਪਤਾਲ ਇਹਦੇ ਸੇ ਹੱਸਦੇ ਦੂਰੋਂ ਰਕਸ਼ਾ ਮਾਰਦਾ ਸੀ ਟਾ ਫੈਸਲ ਨੂੰ ਕਰਾ ਕੇ ਨਾ ਪੱਖੀ ਚ ਤੇ ਫਿਰ ਫੈਸਲ ਖਾ ਕੇ ਦਾ ਉਹ ਅੱਲਾਹ ਆਮ ਬੱਚੇ ਨੂੰ ਤੇ ਐ ਕਰੋ ਤੇ ਉਹ ਹੱਸ ਪੈਂਦੇ ਨਾ ਉਹ ਲੈਂਟਰ ਵਾਲੀ ਮਸ਼ੀਨ ਐ ਕਰਦੇ यार ਹੁਣ ਲੈਂਟਰ ਵਾਲੀ ਮਸ਼ੀਨ ਲੈਂਟਰ ਤੋੜਨ ਵਾਲੀ ਉਹ ਟਕ 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 ਉਹਦੇ ਨਾਲ ਹੱਸਦਾ ਓਏ ਅੱਲਾਹ ਮਾਫੀ ਹੱਸਦਾ ਨਹੀਂ ਸੀ ਹੁੰਦਾ ਤਾਇਆ ਠੁੱਡੇ ਮੈਂ ਕਹਿੰਦਾ ਆ ਮੇਰਾ ਕਿਕਰਾ ਆ ਮੇਰਾ ਸੋਹਣਾ ਮੇਰਾ ਬਾਟਾ ਠੁੱਡੇ ਤੇ ਸਿੱਧੇ ਧੁੰਨੀ ਓਏ ਕਿਕਰਾ ਉਹ ਅੱਖਾਂ ਖੋਲ ਲਾ ਕੇ ਇਹ ਇੰਜਨ ਖੋਲਣ ਦਿਆਂ ਮੈਂ ਅੱਲਾ ਇਹ ਹੱਸਦਾ ਨਹੀਂ ਸੀ ਇਹਨੂੰ ਛੱਤ ਤੋਂ ਸੁੱਟੀ ਸਿਰਫ ਸਮਾਈਲ ਦਿੰਦਾ ਸੀ ਹਲਕੀ ਇਹ ਤੇ ਇਦਾਂ ਦਾ ਸੀ ਹੱਸਣ ਵਾਲਾ ਤੇ ਕੰਮ ਬਈ ਕੀ ਅੱਜ ਉਹ ਐਕਟੀਵਿਟੀ ਦੀ ਯਾਦ ਲੱਗ ਰਹੀ ਮੈਨੂੰ नहीं नहीं फरीद क्यों नहीं फरीद ਚੌਕਸ ਨਹੀਂ ਲੱਗਦੇ ਨਹੀਂ 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 ਭੈਣ ਲੱਗਦੀ ਅੱਜ ਕਿਤੇ ਫੇਸ ਵਾਸ਼ ਨਹੀਂ ਮਾਰਿਆ ਅੱਛਾ ਕਹਿਣ ਕੌਣ ਦਿਆ ਕਾਲੂ ਫਰੀਦ ਜਿਹੜਾ नहीं नहीं यार मैं ਤੁਹਾਨੂੰ ਸਾਰਿਆਂ ਨੂੰ ਐਡਵਾਈਸ ਇਹੀ ਕਰਾਂਗਾ ख्वाब ਲਾਜ਼ਮੀ ਦੇਖੋ ਲਿਖ ख्वाब ड्रीम ਤੇ ਵੇਖੋ ਇਸ ਤਰ੍ਹਾਂ ਤੇ ਉਹਨਾਂ ਨੂੰ ਪੂਰੇ ਵੀ ਕਰਨੇ ਨੇ ਇਹਨੂੰ ਨੀਂਦ ਚ ਤੁਰਨ ਦੀ ਬਿਮਾਰੀ ਆ ਠਹਿਰ ਜਾ ਇਹਨੂੰ ਨੀਂਦ ਚ ਤੁਰਨ ਦੀ ਬਿਮਾਰੀ ਆ
ਤੇ ਤੁਰਦਿਆਂ ਸੌਣ ਦੀ ਬਿਮਾਰੀ ਹੈ। ਅੱਲਾ ਮਾਫੀ ਦੇ ਯਕੀਨ ਕਰ, ਇਹ ਕੀ? ਇਹ ਕਈ ਬੰਦੇ ਹੁੰਦੇ ਆ ਬੈਠੇ ਬੈਠੇ ਸੌ ਜਾਂਦੇ ਆ, ਕਈ ਬੰਦੇ ਹੁੰਦੇ ਆ ਨੀਂਦ 'ਚ ਉੱਠ ਕੇ ਤੁਰਨ ਲੱਗ ਪੈਂਦੇ, ਗੱਲਾਂ ਕਰਨ ਲੱਗ ਪੈਂਦੇ। ਸਹੀ ਗੱਲ। ਸਾਡੀ ਨੀਂਦ 'ਚ ਤੁਰਨ ਦੀ ਬਿਮਾਰੀ ਸੀ, ਨਾੜ ਵਾਲੇ ਫਿਰਦੇ ਆ ਰਾਤ ਦੇ ਟਾਈਮ ਸੁੱਤੋਗੇ। ਯਾਰ ਛੋਟੀ ਈਦ ਦੀ ਚਾਂਦ ਰਾਤ ਵਾਲੇ ਦਿਨ ਨੀਂਦ 'ਚ ਘਰੋਂ ਉੱਠਿਆ ਵਾ ਤੇ 8:30 9 ਵਜੇ ਨਾਰਕਲੀ ਵੜ ਗਿਆ, ਉੱਥੇ ਹਾਲਾ ਪਈ ਤੇ ਉੱਥੇ ਤੁਰਿਆ ਫਿਰਦਾ ਉਸਤਾਦ ਜੀ ਬੜੇ ਪਰੇ ਉਹਦੇ ਨਿਕਲ ਕੇ ਆ ਕੇ ਫਿਰ ਘਰ ਸੌਂ ਗਿਆ ਤੇ ਉੱਠ ਕੇ ਕਹਿੰਦਾ ਮੈਨੂੰ ਖਾ ਭਾਈ, ਹਰ ਪਾਸੇ ਕੁੜੀਆਂ ਹੀ ਕੁੜੀਆਂ, ਬੁੱਢੀਆਂ। ਸ਼ੋਪਿੰਗ ਹੋ ਰਹੀ ਹੈ। ਇੱਕ ਹੋਟਲ ਤੋਂ ਇੰਨੀ ਰੋਟੀ ਖਾਧੀ, ਉਹਨੇ ਕਿਹਾ ਸਵੇਰੇ ਪੁੱਛਿਆ ਓਏ ਤੂੰ ਰਾਤੀ ਇੰਨੀ ਰੋਟੀ ਖਾਧੀ, ਕਹਿੰਦਾ ਮੈਂ ਨੀਂਦ 'ਚ ਸੀ। ਕਹਿੰਦਾ ਜੇ ਜਾਗਦਾ ਮੈਂ ਕੀ ਕਰਦਾ, ਇੰਨੀ ਰੋਟੀ ਖਾ। ਯਾਰ ਬੜੇ ਪਰਫੈਕਟ ਹੁੰਦੇ ਆ। ਮੈਂ ਇੱਕ ਉਸਤਾਦ ਜੀ ਬੰਦਾ ਦੇਖਿਆ, ਉਹ ਨੀਂਦ ਦੇ ਵਿੱਚ ਨਾ ਇੰਜ ਬੈਠਾ ਬੈਠਾ ਗੱਲਾਂ ਗੁੱਲਾਂ ਕਰਦਾ, ਤੇ ਮੈਂ ਉਹਦਾ ਨਾਂ ਨਹੀਂ ਲੈਣਾ, ਇਹ ਕੱਪ ਉਹਨੇ ਫੜਿਆ ਤੇ ਸੁੱਤਾ ਹੋਇਆ, ਏਡਾ ਉਹ ਪਰਫੈਕਟ ਸੌਂਦਾ ਸੀ ਤੇ ਐਕਟਿਵ। ਇਹ ਕੱਪ ਫੜਿਆ ਉਸਤਾਦ ਜੀ, ਤੁਸੀਂ ਕਹਿਣਾ ਚਾਹ ਡੁੱਲਣ ਲੱਗੀ ਹੈ, ਉਹ ਚਾਹ ਡੋਲਣ ਲੱਗੀ। ਨਹੀਂ ਗਿਰਨੇ ਦਿੱਤਾ। ਸਰਜੀਤ ਰੰਜਨ ਸਾਹਿਬ ਵੀ ਇਦਾਂ ਹੀ ਸੀ। ਉਸਤਾਦ ਜੀ ਸਰਜੀਤ ਰੰਜਨ ਦਾ ਵੈਸਪਾ ਚਲਾਉਂਦੇ ਸੋ ਜਾਂਦੇ ਸੀ। ਜੈਨਵਨ ਚਲਾਉਂਦੇ ਸੜਕ ਤੇ ਵੈਸਪਾ ਜਾ ਰਿਹਾ, ਅਗਰ ਕਿਤੇ ਕੋਈ ਰਸ਼ ਰੁਸ਼ ਨਹੀਂ ਹੈਗਾ ਤੇ ਐਵੇਂ 15-20 ਸਕਿੰਟ ਸਕੂਨ ਆ, ਤੇ ਸ਼ਰਜੀਲ ਸਾਹਿਬ ਸੁੱਤੇ ਆ ਵੈਸਪੇ ਤੇ ਹੀ। ਐਸਾ ਉਹ ਬੰਦਾ ਸੀ। ਇਸ਼ਾਰਾ ਬੰਦ ਹੋਇਆ ਸੌ ਜਾਣਾ। ਮੈਂ ਕਹਿੰਦਾ ਸਰਜੀਤ ਰੰਜਨ ਸਾਹਿਬ ਜਿਹੜੇ ਉਹਨਾਂ ਨੂੰ ਜਾਣਦੇ ਨੇ, ਉਹ ਜਾਣਦੇ ਨੇ ਕਿ ਸਰਜੀਤ ਸਾਹਿਬ ਦੀ ਨੀਂਦ ਵੀ ਤੌਬਾ ਦਾ ਮੁਕਾਮ ਸੀ। ਅੱਛਾ ਜੀ। ਉਹ ਐਕਟਿਵ ਵੀ ਰਹਿੰਦੇ ਨੇ, ਉਹ ਕੋਸ਼ਿਸ਼ ਕਰਦੇ। ਐਕਟਿਵ ਵੀ ਉਨਾ ਹੀ, ਐਂ ਉੱਠਦੇ ਨੇ 1 ਸਕਿੰਟ 'ਚ, ਔਰ ਉਸੇ ਹੀ ਉੱਥੋਂ ਹੀ ਉੱਠਦੇ ਜਿੱਥੇ ਸੁੱਤੇ ਹੁੰਦੇ ਆ। ਇਹਨੇ ਨੀਂਦ 'ਚ ਆਪਣਾ ਮਕਾਨ ਵੇਚਤਾ ਸੀ ਇੱਕਦਮ। ਤੂੰ ਬੱਚੇ ਵੇਚਦੇ ਸੀਗੇ। ਤੇ ਬਾਅਦ 'ਚ ਕਹਿਣਾ ਮੈਂ ਸੁੱਟ ਕੇ ਵੇਚ ਆਇਆ। फरीद भाई अपने घर ही उठ के सुबह कही है, मुझे यहाँ कौन छोड़ गया। ਅੱਛਾ ਫਰੀਦ ਤੇ ਫੈਸਲ ਦਾ ਇਹ ਤਾਂ ਮੈਨੂੰ ਪਤਾ, ਇਹਨਾਂ ਦਾ ਇੱਟ ਕੁੱਤੇ ਦਾ ਵੈਰ ਆ, ਲੇਕਿਨ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਵੀ ਇੱਟ ਕੌਣ ਆ ਦੋਵਾਂ 'ਚ। ਮੇਰੇ ਹਿਸਾਬ ਨਾਲ ਤੇ ਨਾ ਇਹ ਇੱਟ ਤੇ ਨਾ ਇਹ ਦੋਵੇਂ ਅੱਛਾ ਯਾਨੀ ਇਹਨਾਂ ਦੀ ਆਪਸ 'ਚ ਬਰਾਦਰੀ ਦੀ ਕੋਈ ਲੜਾਈ ਚੱਲ ਰਹੀ ਹੈ। ਨਹੀਂ ਉਸਤਾਦ ਜੀ ਯਕੀਨ ਕਰੋ, ਦ ਡੌਗ ਇਜ਼ ਫੇਥਫੁਲ ਐਨੀਮਲ। हाँ बस। ਤੇ ਫਰੀਦ ਭਾਈ ਬਹੁਤ ਅੱਛੇ, ਯਾਨੀ ਕਿ ਵਫਾਦਾਰ ਦੋਸਤ ਵੀ ਨੇ, ਵਫਾਦਾਰ ਸ਼ਾਗਿਰਦ ਵੀ ਨੇ, ਵਫਾਦਾਰ। ਇੱਧਰ ਜ਼ਰਾ ਮੇਨੀਅਤ ਗੱਲ ਇਹ ਹੈ, 35,000 ਰੁਪਏ ਦੀ ਸੂਜੀ ਮੈਂ ਲਈ ਜੀ। ਲੈ ਫਿਰ ਉਹੀ ਸੂਜੀ ਦੀ ਗੱਲ ਕਰਨ ਲੱਗੇ। हाय 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 35,000 ਰੁਪਏ ਦੀ खाते खुलूगे होंगे। ਠੀਕ ਹੈ ਜੀ। ਇਹਨੇ ਕਰੈਕਟਰ ਇਥੋਂ ਉਹਨੂੰ ਠੰਡੀਆਂ ਤੱਤੀਆਂ ਚੀਜ਼ਾਂ ਪਿਆ ਕੇ ਬਿਮਾਰ ਕਰਕੇ ਬਹਾਨਾ ਬਣਾ ਕੇ ਘਰ ਲੈ ਗਿਆ, ले गया ਗੇਮ ਕਰਕੇ। ਠੀਕ ਹੈ ਜੀ। 25,000 ਰੁਪਇਆ ਇਹਦੇ ਕੋਲੋਂ ਮੈਂ ਢੇਠਾ ਹੋ ਕੇ ਲਿਆ, ਇੱਥੇ ਬਹਿ ਕੇ ਇਹਨੇ ਕਸਮਾਂ ਪਾਈਆਂ ਤੇ 10 ਮੇਰਾ ਹਲੇ ਰਹਿੰਦਾ, ਯਾਨੀ ਉਸ 35 ਚ 10 ਦੀ ਇਨਵੈਸਟਮੈਂਟ ਮੇਰੀ ਹਲੇ ਵੀਗੀ। ਉਸ ਸੂਜੀ ਦੇ ਘਰ 3-4 ਬੱਚੇ ਪੈਦਾ ਹੋਏ। 4 बच्चे। ਮੁਬਾਰਕ ਹੋਵੇ। 4 ਸੂਜ਼ੀਆਂ ਪੈਦਾ ਹੋਈਆਂ। ओए होए होए 3 ਸੂਜ਼ੀਆਂ ਬੱਚੇ ਇਹਨੇ 30,000 ਦੇ ਵਿੱਚ। हाय 90,000। 90,000 ਇੱਕ ਹਾਲੇ ਦੇ ਕੋਲ ਆ। ਕਿਆ ਉਹਦੇ ਵਿੱਚ ਉਸ ਕੁੱਤੀ ਚੀਕੇ ਦੀ ਕਮਾਈ 'ਚ ਮੇਰਾ ਹਿੱਸਾ ਨਹੀਂ ਬਣਦਾ? बनदा जी। ਨਹੀਂ ਤੁਹਾਡਾ ਕਾਹਦਾ ਬਣਦਾ? ਉਹਨਾਂ ਦਾ 10,000 ਕਾਹਦਾ ਬਣਦਾ? ਸ਼ਾਮਲ ਹਾਂਜੀ ਕਿਸ ਤਰ੍ਹਾਂ ਸ਼ਾਮਲ ਹੈ? जेड़ा फ्रंट में 10,000 35,000 ਤੋਂ ਅਗਰ ਤੂੰ 3.5 ਲੱਖ ਕਮਾਇਆ ਨਾ ਤੇ ਲੱਖ ਰੁਪਇਆ ਮੇਰਾ ਵਾ 10,000 ਦੇ ਹਿਸਾਬ ਨਾਲ। ਉਸਤਾਦ ਜੀ ਨਹੀਂ, ਇੱਕ ਨਾਲੇ ਸਾਜੀ ਤੈਨੂੰ ਤੇ ਖੁਸ਼ੀ ਡਬਲ ਹੋਣੀ ਚਾਹੀਦੀ ਕਿ ਔਲਾਦ ਹੋਈ 4। ਇੱਕ ਪਾਸੇ ਤੂੰ ਕਹਿੰਦਾ ਮੈਂ ਉਹਨਾਂ ਨੂੰ ਆਪਣੇ ਪੁੱਤਰਾਂ ਵਾਂਗੂ ਪਾਲਦਾ, ਦੂਜੇ ਪਾਸੇ ਤੂੰ ਆਪਣੇ ਦੋਤੇ ਵੇਚਦੇ। हाय हाय ਜ਼ੁਲਮ ਸੌਰੀ ਉਹਦੇ ਉਸਤਾਦ ਜੀ ਫਿਰ ਯਕੀਨ ਕਰੋ, ਮੇਰਾ ਦਿਲ ਕਰਦਾ ਮੈਂ ਵਕੀ ਚ ਕੋਣੀ ਮਾਰ ਦਿੰਦਾ। ਓਹੋ ਉਸਤਾਦ ਜੀ नहीं सताई ਨਾ ਕਰਿਆ ਕਰੋ ਇਹ ਜੀ। चंगा रेट मिलिया बेचते केड़ा ਓਏ ਯਾਰ ਉਹ ਡਾਕਟਰ ਰਜ਼ਾ ਯਾਰ ਤੁਸੀਂ ਦੇਖੋ, ਮਾਂ ਹੀ ਹੁੰਦੀ ਆ, आओ ते कोल ही आ। ਭਾਵੇਂ ਡੌਗ ਦੀ ਹੋਵੇ ਤੇ ਭਾਵੇਂ ਹਾਥੀ ਦੇ ਬੱਚੇ ਦੀ ਹੋਵੇ ਤੇ ਭਾਵੇਂ ਮੁਰਗੀ ਦੇ ਬੱਚੇ ਦੀ ਹੋਵੇ ਤੇ ਭਾਵੇਂ ਇਨਸਾਨ ਦੇ ਬੱਚੇ ਦੀ ਹੋਵੇ, ਮਾਂ 'ਚ ਮਮਤਾ ਅੱਲਾ ਨੇ ਇਹ ਨਹੀਂ ਦੇਖਿਆ ਕਿ ਇਨਸਾਨ। ਉਸਤਾਦ ਜੀ ਮੈਂ ਕੱਲ ਪਰਸੋਂ ਮੈਂ YouTube ਤੇ ਦੇਖ ਰਿਹਾ ਕਿ ਪਤਾ ਨਹੀਂ ਸ਼ਾਰਟ 'ਚ ਉਹ ਨਿੱਕੀ ਬਤਖ ਨਹੀਂ ਹੁੰਦੀ, ਵੱਡੀ ਬਤਖ ਪਾਣੀ 'ਚ ਤੈਰ ਰਹੀ ਹੈ ਤੇ ਪਿੱਛੇ ਉਹਦੇ 8-10 ਬੱਚੇ ਨਾਲ ਤੈਰ ਰਹੇ ਨੇ, ਤੇ ਉਹ ਹੁਣ ਇੱਕ ਜਗ੍ਹਾ ਐਸੀ ਆਈ ਹੈ ਜਿੱਥੇ ਨਾ ਇੰਜ ਕਰਕੇ ਉਹ ਥੱਲੇ ਨੂੰ ਪਾਣੀ ਡਿੱਗਦਾ ਸੀ ਤੇ ਉਹ ਉੱਤੇ, ਯਾਨੀ ਕਿ ਆਹ ਪਾਣੀ ਹੈ ਨਾ, ਯਾਨੀ ਇੱਕ ਮਿਸਾਲ ਆ ਇੱਥੇ ਫਿਰ ਰਹੀ ਹੈ ਤੇ ਇਧਰੋਂ ਪਾਣੀ ਥੱਲੇ ਡਿੱਗ ਰਿਹਾ, ਉਹ ਇੱਥੇ ਫਿਰ ਰਹੀ ਹੈ ਨੁੱਕਰ ਤੇ ਇੰਜ ਫਿਰ ਰਹੀ, ਫਿਰਦੀ ਦਾ ਇੱਕ ਬੱਚਾ ਇੰਜ ਸਲਿੱਪ ਹੋਇਆ ਤੇ ਉਹ ਥੱਲੇ ਡਿੱਗ ਪਿਆ। ਥੱਲੇ ਵੀ ਪਾਣੀ ਸੀ, ਉਹ ਥੱਲੇ ਜਾ ਕੇ ਤੈਰਨ ਲੱਗ ਪਿਆ।
ਉਹ ਹੁਣ ਉੱਤੇ ਘੁੰਮਣ ਘੇਰੀਆਂ ਲੈ ਰਹੀ ਆ, ਉਹਨੂੰ ਛੱਡ ਕੇ ਨਹੀਂ ਜਾ ਰਹੀ, ਚੰਗਾ ਭਲਾ ਉੱਤੇ ਸੀ। ਉਸਤਾਦ ਜੀ ਉਹਨੇ ਮਾਂ ਨੇ ਛਾਲ ਮਾਰੀ ਮਗਰ, ਪਿੱਛੋਂ 13 ਬੱਚਿਆਂ ਨੇ ਵੀ ਮਗਰ ਛਾਲ ਮਾਰੀ ਆ, ਨੱਸ ਕੇ ਜਾ ਕੇ ਉਹਦੇ ਨਾਲ ਰਲ ਕੇ ਤੇ ਉਹ ਥੱਲੇ ਜਾ ਕੇ ਉੱਥੇ ਫਿਰਨ ਲੱਗ ਪਏ। ਇਹ ਹੁੰਦੀ ਮਾਂ। ਠੀਕ ਹੈ ਜੀ। ਕੋਈ ਵੀ ਉਹ ਮਾਂ ਆਪਣਾ ਬੱਚਾ ਥੱਲੇ ਡਿੱਗ ਪਿਆ ਤੇ ਉਹਨੇ ਮਗਰ ਛਾਲ ਮਾਰ ਦਿੱਤੀ। ਓਏ ਉਸ ਸੂਜੀ ਦੇ ਬੱਚੇ ਤੂੰ ਵੇਚੇ, ਤੋਬਾ ਤੋਬਾ, ਉਹਦੇ ਕੋਲੋਂ ਤੂੰ ਬੱਚੇ ਉਹਦੇ ਖੋਏ, ਕਰ ਲੈ ਉਸ ਮਾਂ ਦੀ ਬਦਦੁਆ ਤੈਨੂੰ ਕਿੱਦਾਂ ਦੀ ਲੱਗੇਗੀ? ਤੂੰ ਹਿਸਾਬ ਲਾ, ਉਹਨੂੰ ਤੂੰ ਕਿੰਨਾ ਕਿ ਚੰਗਾ ਲੱਗਦਾ ਹੋਏਗਾ। ਸਾਈ ਮੇਰੀ ਅਰਜ਼ ਸੁਣ ਲਓ ਪਹਿਲੇ। ਸਭ ਤੋਂ ਪਹਿਲੇ ਨੰਬਰ ਤੇ ਉਹ ਜਿਹੜੇ ਬੱਚੇ ਗਏ ਨੇ ਨਾ, ਉਹ ਬੜੇ ਤਲਕ ਵਾਲੇ ਦੋਸਤ ਹੈਗੇ ਨੇ ਡਾਕਟਰ ਰਜ਼ਾ ਸਾਹਿਬ ਦੇ। ਠੀਕ ਹੈ, ਦੋਸਤ ਦੀ ਗੱਲ ਨਹੀਂ ਕਰ ਰਿਹਾ, ਉਹਦੇ ਕੋਲੋਂ ਵਿਛੋੜਨ ਦੀ ਗੱਲ ਕਰ ਰਿਹਾ। ਭਾਵੇਂ ਤੂੰ ਨਾਲ ਦੇ ਘਰ ਵਾਲਿਆਂ ਨੂੰ ਵੇਚ ਦੇ, ਵਿਛੋੜਨ ਦੀ ਗੱਲ ਵਿਛੋੜਨ ਦੀ ਗੱਲ ਕਰ ਰਿਹਾ, ਦੋਸਤ ਦੀ ਗੱਲ ਨਹੀਂ ਕਰ ਰਿਹਾ। ਮੈਂ ਕਹਿੰਦਾ ਉਹ ਮਾਂ ਵਾ, ਤੁਸੀਂ ਉਹਦਾ ਕਾਰੋਬਾਰ ਬਣਾਇਆ, ਮਾਂ ਦੀ ਔਲਾਦ ਵੇਚ ਰਿਹਾ, ਉਸਤਾਦ ਜੀ ਦੀ ਗੋਸ਼ਤ ਦਾ ਸੌਦਾ ਕਰਤਾ ਤੂੰ, ਚਮੜੇ ਮਾਂ ਦੀ ਕਮਾਈ ਖਾ ਰਿਹਾ। ਜ਼ਾਲਮਾ ਉਹ ਬੱਚੇ ਵੇਚਦੇ। ਕੋਕਾ ਕੋਲਾ ਪਿਆ ਦੇ। ਓਏ ਗੱਲ ਸੁਣ ਲੈ, ਓਏ ਗੱਲ ਸੁਣ ਲੈ। ਤਤੀ ਦੇ ਡੋਲਾ ਗੱਲ ਸੁਣ। ਗੱਲ ਪਤਾ ਕੀ ਉਸਤਾਦ ਜੀ, ਜਿੱਥੇ ਸ਼ਰਤ ਪਹਿਲੇ ਇਹੀ ਰੱਖੀ ਗਈ ਕਿ ਜਿੱਥੇ ਉਹਦੇ ਬੱਚੇ ਜਾਣੇ, ਸੂਜੀ ਨੇ ਡੇਲੀ ਮਿਲਣ ਜਾਣਾ ਉਹਨੇ। ਇਹ ਕਹਾਣੀਆਂ ਬਹੁਤ। ਉਹਦੇ ਬੱਚੇ ਲੈ ਕੇ ਕੋਈ ਬੰਦਾ ਸਰਗੋਧੇ ਚਲਾ ਜਾਏ ਤਾਂ ਸੂਜੀ ਰੋਜ਼ ਲੈ ਕੇ ਜਾਏਗਾ, ਏਡੀ ਸੂਜੀ ਨਹੀਂ ਰਹਿਣ ਦੇ। ਨਹੀਂ ਉਸਤਾਦ ਜੀ, ਨਾਲ ਦੇ ਸਾਡੇ ਹਮਸਾਏ ਹੈਗੇ, ਮਾਂ ਦੀ ਮਮਤਾ ਦੇ ਨਾਲ ਉਹ ਮਮਤਾ ਦੇ ਨਾਲ ਉਸਤਾਦ ਖਿਲਵਾੜ ਕਰ ਰਿਹਾ। ਉਹ ਡੇਲੀ ਮਿਲਣ ਜਾਂਦੀ ਹੈ ਉਹਨਾਂ ਨੂੰ। ਉਸਤਾਦ ਜੀ ਕਿਸੇ ਮਾਂ ਦੇ ਬੱਚੇ ਵੇਚ ਦਿਓ, ਉਹ ਮਾਂ ਦਾ ਕਲੇਜਾ ਕਿੱਦਾਂ ਪਾੜਦਾ। ਰਾਖਸ਼ ਹੈ ਇਹ, ਰਾਖਸ਼। ਉਸਤਾਦ ਜੀ ਫਿਰ ਨਹੀਂ ਜੇ ਤੇ ਫਿਰ ਧੰਨਵਾਦ ਕੀ ਬਿੱਲ ਨਹੀਂ ਆਇਆ। ਅੱਛਾ ਬਿੱਲ ਆਵੇ ਤੇ ਔਲਾਦ ਵੇਚ ਦੀ। ਉਹ ਔਲਾਦ ਨਹੀਂ ਵੇਚੀ, ਤੇਰੀ ਔਲਾਦ ਨਹੀਂ ਹੋ, ਸਹੀ ਗੱਲ। ਉਹਨੂੰ ਔਲਾਦ ਬੱਚਿਆਂ ਨੂੰ ਨਹੀਂ ਰੱਖਿਆ। ਸਹੀ ਬੱਚਿਆਂ ਦਾ ਰੱਖਿਆ। ਓਏ ਤੇਰੇ ਬੱਚਿਆਂ ਦਾ ਕੋਈ ਸੌਦਾ ਕਰਕੇ ਵੇਚ ਦੇਵੇ ਕਿਸੇ ਨੂੰ, ਓਏ ਹੋਏ ਤੇਰੀ ਬੁੱਢੀ ਨੂੰ ਯਾਰ ਸਬਰ ਤੇ ਕਰ ਲੈ ਯਾਰ। ਉਹ ਤੈਨੂੰ ਕੀ ਹੋ ਗਿਆ? ਖੈਰ ਆ ਕੀ ਗੱਲ? ਤੋਬਾ। ਦੱਸ ਯਾਰ, ਉਹ ਡੇਲੀ ਮਿਲਣ ਜਾ ਰਹੀ ਉਹਨਾਂ ਨੂੰ, ਇਤਰਾਜ਼ ਨਹੀਂ, ਉਹ ਵੇਖ ਕੇ ਆਈਏ ਕਿ ਬੱਚੇ ਕੁਝ ਨੇ ਉੱਤੇ। ਜੇ ਤੂੰ ਉਹਨੂੰ ਖਰਚਾ ਪਹੁੰਚਾਉਣ ਡਿਆ ਤੇ ਫਿਰ ਭਾਵੇਂ ਡੇਲੀ ਵੇਖਣ ਜਾਵੇ, ਲੇਕਿਨ ਖਰਚਾ ਨਹੀਂ ਭਾਈ ਜਾਨ ਉਹਨਾਂ ਦਾ। ਮੈਂ ਹੁਣ ਮੈਨੂੰ ਬੜੀ ਖੁਸ਼ੀ ਹੋਈ ਜਿਸ ਬੰਦੇ ਦੇ ਕੋਲ ਗਏ ਨੇ ਨਾ ਉਸਤਾਦ ਜੀ, ਉਹਨੇ 17,000 ਰੁਪਏ ਦਾ ਉਹ ਲਿਆਂਦਾ ਹੈਗਾ ਉਹਨਾਂ ਦਾ। ਮੈਂ ਕਹਿੰਦਾ ਉਹਨੂੰ ਸੋਨੇ ਦੇ ਭਾਵੇਂ ਉਹ ਚ ਰੱਖਿਆ ਹੋਵੇ, ਪਿੰਜਰੇ ਚ ਠੀਕ ਹੈ ਸੋਨੇ ਦੇ ਕੈਦ ਚ ਰੱਖਿਆ ਹੋਵੇ। ਉਸਤਾਦ ਜੀ ਓਏ ਮਾਂ ਦੇ ਨਾਲ ਭਾਵੇਂ ਉਹ ਮਿੱਟੀ ਚ ਖੇਡਦੇ ਹੋਣ, ਓਏ ਬਗੈਰਤਾ ਉਹਨਾਂ ਨੂੰ ਮਾਂ ਅਜ਼ੀਜ਼ ਆ। ਓਏ ਤਾੜੀ ਤਾੜੀ। ਮਾਂ ਤਾਂ ਵੱਡੀ ਜੁਦਾਈ, ਮਾਂ ਦੀ ਜੁਦਾਈ ਬੱਚਾ। ਤੇਰੇ ਪੁੱਤਰ ਨੂੰ ਲਿਜਾ ਕੇ ਮੈਂ ਜਾ ਕੇ ਕਿਸੇ ਹੋਰ ਤੇਰੇ ਤੋਂ ਦੂਰ ਉਹਨੂੰ ਮੈਂ ਤਾਜ ਮਹਿਲ ਚ ਰੱਖ ਦਵਾਂ, ਉਹਦੀ ਮਾਂ ਤੇ ਕੀ ਬੀਤੇਗੀ? ਹਾਏ ਹਾਏ ਹਾਏ। ਉਹਦੇ ਨਾਲੋਂ ਜਿੱਥੇ ਰਹਿਣ ਦਈ ਆ, ਜਿਸ ਘਰ ਚ ਸੇਲ ਰਹਿ ਰਿਹਾ ਤੇ ਉਹਦੀ ਮਾਂ ਰਹਿ ਰਹੀ ਆ, ਉਹਨੇ ਕਹਣਾ ਇੱਥੇ ਹੀ ਸਹੀ ਸੀ। ਨਹੀਂ ਨਹੀਂ ਉਸਤਾਦ ਜੀ, ਐਨੀ ਗੱਲ ਮੈਂ ਯਕੀਨ ਕਰੋ, ਕੱਲ ਮੈਂ ਗਿਆ ਵਾ ਨਾ ਉੱਥੇ, ਉਹ ਜਿੱਥੇ ਸੂਜੀ ਦੇ ਬੱਚੇ ਦਿੱਤੇ ਹੈਗੇ ਨੇ, ਸੂਜੀ ਦਰਵਾਜ਼ੇ 'ਚ ਖਲੋ ਕੇ ਰੋਣ ਡਈ। ਮਰ ਜਾਣਾ ਉਹਨੇ, ਵੇਲੀ ਕੰਮ ਤੋਂ ਬੜਾ ਬੁਰਾ ਰੋਣ ਨਹੀਂ ਜੇ ਤੇ ਤੂੰ ਰਾਸ਼ਨ ਦੇਣ ਡਿਆ ਪ੍ਰੋਪਰ ਉਹਨਾਂ ਉਹ ਰਾਸ਼ਨ ਨਹੀਂ, ਉਹ 17,000 ਦਾ ਉਹਨਾਂ ਨੇ ਉਹ ਸਿਰਫ ਉਹਦਾ ਫੂਡ ਦਾ ਸਮਾਨ ਲਿਆਂਦਾ ਕਿਹਦਾ ਉਹ ਬੱਚਿਆਂ ਦਾ। ਉਹਦੇ ਨਾਲ ਉਹ ਮਾਂ ਦੇ ਜੁਦਾਈ ਖਤਮ ਹੋ ਗਈ ਉਹਨਾਂ ਦੀ। ਮੈਂ ਕਹਿੰਦਾ ਡੇਲੀ ਮਿਲਣ ਜਾਂਦੀ, ਦਰਵਾਜ਼ੇ 'ਚ ਵੇਖਦੀ ਉਹਨਾਂ ਨੂੰ। ਕਿੱਥੇ ਦੇਦੀ ਬਿਜਨ ਜਾਂਦੀ, ਕਿੱਥੇ ਵੇਚੀ? ਸਾਹਮਣੇ ਨੂੰ ਵੇਚ ਦਿੱਤਾ ਹੀ। ਨਹੀਂ ਨਹੀਂ, ਨਾਲ ਦੇ ਨੂੰ ਇੱਧਰ ਲਿਆਂਦਾ। ਬਸ ਕਰਦੇ, ਤੇਰੇ ਨਾਲ ਦਿਆਂ ਚ ਨਹੀਂ ਹੈ 30,000 ਦੀ ਸੂਜੀ ਉਹ ਬੱਸ ਕਰਿਆ ਕਰੋ, ਤੁਹਾਨੂੰ ਕੀ ਪਤਾ ਕੀ ਗੱਲ ਉਸਤਾਦ ਜੀ। ਉਸ ਇਲਾਕਾ ਤੁਹਾਨੂੰ ਪਤਾ ਹਰ ਬੰਦੇ ਕੋਲ। ਕਲੋਨੀ ਚ ਜਿੰਨੇ ਵੀ ਕੁੱਤਾ ਰੱਖਿਆ ਨਾ, ਮਾਲਕ ਨੂੰ ਗੇਮ ਪਾ ਕੇ ਰੱਖਿਆ, ਉਦਾਂ ਸਾਦਾ ਨਹੀਂ ਰੱਖਿਆ। ਨਾਲੇ ਇਹ ਵੱਡੀ ਗੱਲ ਥੋੜੀ ਆ ਵੀ ਉਹਨਾਂ ਨੇ ਆਪਣਾ ਨਾਮ ਯਾਰ ਸਾਰਾ ਕੁਝ ਛੱਡ ਦੇ, ਤੂੰ ਨਾਲ ਦੇ ਘਰ ਚ ਵੇਚੀ ਆ, ਲੇਕਿਨ ਤੂੰ ਉਹਦੀ ਔਲਾਦ ਦਾ ਸੌਦਾ ਤੇ ਕੀਤਾ ਹੈ। ਤੂੰ 30,000 ਰੁਪਏ ਚ ਉਹਦਾ ਪੁੱਤਰ ਵੇਚਤਾ, ਭਾਵੇਂ ਨਾਲ ਦੇ ਘਰ ਵੇਚਿਆ, ਫਿਰ ਦੂਜਾ ਵੀ ਵੇਚਤਾ, ਫਿਰ ਤੀਜਾ ਵੀ ਵੇਚਤਾ, ਉਤੋਂ ਚੌਥਾ ਤੂੰ ਕਹਿੰਦੇ ਮੈਂ ਫਰੀਦ ਨੂੰ ਦੇਣਾ। ਮਾਵਾਂ ਪੈਣੀਆਂ ਤੇਰੇ ਘਰ ਦੀ ਬਰਬਾਦੀ ਫਿਰ ਜਾਣੀ। ਮੈਂ ਚਾਹਨਾ ਕਿ ਜ਼ਿਆਦਾਤਰ ਲੋਕ ਨਾ ਡੌਗ ਲਵਰ ਬਣਨ, ਐਨੀਮਲਸ। ਤੇ ਤੂੰ ਪੱਲਿਓਂ ਜੰਮ ਕੇ ਬਣਾ ਨਾ, ਲੋਕਾਂ ਦੀ ਔਲਾਦ ਦੇ ਕਦੋਂ ਬਣਾਉਣੇ ਆ? ਉਸਤਾਦ ਜੀ ਆਪਣੀ ਔਲਾਦ ਦੇ ਕੇ ਬਣਾ ਡੌਗ ਲਵਰ। ਮੇਰੀ ਅਰਜ਼ ਸੁਣ ਲਓ। ਸੂਜੀ ਕੱਲ ਦੀ ਗੱਲ ਏ, ਉਹਦਾ ਮੁੰਡਾ ਜਿਹੜਾ ਹੈਗਾ ਸੀਗਾ, ਉਹ ਕਹਿੰਦਾ ਕਿ ਮੈਂ ਕਤੂਰਾ ਉਹਦਾ ਮੁੰਡਾ ਹੀ ਹੋਇਆ ਜਿਹੜਾ ਉਹਦਾ ਟੀਪੂ ਵੱਡਾ ਮੁੰਡਾ। ਉਹਨੇ ਸੂਜੀ ਨੇ ਉਹਨੂੰ ਪੁੱਛਿਆ ਸੁਣਾ ਕਿਦਾਂ, ਕਹਿੰਦਾ ਅੰਮੀ ਮੈਂ ਖੁਸ਼ ਆ। ਠੀਕ ਹੈ, ਉਹ ਖੁਸ਼ ਹੈ। ਇਹ ਆਪਣੇ ਆਪ ਨੂੰ ਤਸੱਲੀਆਂ ਦੇ। ਹਾਂਜੀ ਉਹਦੇ ਕੋਲ ਆਡੀਓ ਆ, ਤੁਸੀਂ ਸੁਣਾਓ ਜੀ। ਇਹ ਆਪਣੇ ਆਪ ਨੂੰ ਤਸੱਲੀਆਂ ਦੇ। ਬਾਹਰ ਹਾਲ ਮਾਂ ਦੀ ਮਮਤਾ ਉਹਦੇ ਅੰਦਰ, ਤੂੰ ਇਹ ਨਾ ਸਮਝ ਕਿ ਉਹ ਸੂਜੀ ਜਾਂ ਡੌਗ ਆ ਤੇ ਉਹਨੂੰ ਕੋਈ ਫੀਲਿੰਗ ਨਹੀਂ ਗਈ। ਫੀਲਿੰਗ ਹੈ। ਹਾਂਜੀ ਉਸਤਾਦ ਜੀ ਜਾਣਦੇ ਹੋ ਗੁੱਸੇ ਨੂੰ ਤੁਸੀਂ ਹੋਣਾ ਨਾ, ਇੱਥੇ ਕੰਮ ਖਰਾਬ ਕਰਨਾ। ਆ ਜਿਹੜੇ ਤੁਸੀਂ ਬੱਕਰੀ ਦੇ ਬੱਚੇ ਵੇਚੇ ਸੀਗੇ ਹੈ, ਉਦੋਂ ਸਹੀ ਸੀਗਾ ਕੰਮ। ਬੱਕਰੀ ਦੇਸੀ ਬੱਕਰੀ ਰੱਖੀ, ਆ ਗੱਲ ਬਣਾਈ ਆ। ਗੱਲ ਨਹੀਂ ਬਣਾਈ। ਉਹ ਮਿੱਠੇ ਦੇਸੀ ਬੱਕਰੀ ਖਾ। ਓਏ
ਕਿਹੜੇ ਮੈਂ ਵਿੱਚ ਜੀ ਬੱਕਰੇ ਉਹ ਪਤਾ ਨਹੀਂ ਸਾਡੀ ਦੇਸੀ ਬੱਕਰੇ ਤੁਸੀਂ ਰੱਖੇ ਸੀ, ਅੱਛਾ ਜੀ, ਠੀਕ ਹੈ, ਬੱਕਰੀ ਰੱਖੀ ਸੀ ਦੇਸੀ, ਜੀ। ਉਹਦੇ ਬੱਚੇ ਵਿੱਚ ਕਿਦੋਂ ਰੱਖੀ ਸੀ? ਫਿਰ ਤੋਤੇ ਰੱਖੇ, ਤੋਤੇ ਹਾਂ, ਵਿੱਚ ਤੋਤੇ ਰੱਖੇ। ਨਹੀਂ ਉਹਨਾਂ ਦੇ ਆਂਡੇ ਨਹੀਂ, ਕੋਈ ਬੱਚੇ ਆਂਡੇ ਨਹੀਂ ਵੇਚੇ। ਉਹ ਲਾਹੌਰ ਮੈਂ ਜ਼ਿੰਦਗੀ 'ਚ ਨਾ ਵੇਚਾਂ। ਕੇਟੂ ਨਹੀਂ ਦਿੱਤਾ ਤੁਸੀਂ? ਹਾਂ, ਤੇ ਕੇਟੂ ਦੀ ਕਿਹੜੀ ਮੈਂ ਅੱਗੋਂ ਨਸਲ ਵੇਚੀ ਹੈ? ਕੇਟੂ ਦੇ ਦਿੱਤਾ ਨਹੀਂ ਤੇ ਕਿੱਦੇ ਤੇ ਬਾਪ ਹੀ ਦੇ ਦਿੱਤਾ ਬੱਚਿਆਂ ਦਾ। ਹਾਂ, ਬਾਪ ਚਲਾ ਜਾਏਗਾ, ਉਹ ਆਪਣੀ ਨਵੀਂ ਨਸਲ ਬਣਾ ਲੇਗਾ। ਹਾਂਜੀ ਮਾਂ ਨਹੀਂ ਮਾਸੂਮ ਬੱਚਾ 2 4 5 ਦਿਨ ਦਾ ਵੇਚਤਾ ਤੂੰ, ਰਾਖਸ਼ਸ। ਉਸਤਾਦ ਜੀ 3 ਮਹੀਨੇ ਦੇ ਬੱਚਾ ਵੇਚਿਆ। 3 ਮਹੀਨੇ 'ਚ ਹੋਰ ਜ਼ਿਆਦਾ ਬੱਚਿਆਂ ਨੂੰ ਮਾਂ ਨਾਲ ਪਿਆਰ ਹੋ ਜਾਂਦਾ। ਜਦੋਂ ਜੰਮਦਿਆਂ ਵੇਚਦਾ, ਉਹਦਾ ਸਿਰਫ ਦੁੱਖ ਮਾਂ ਨੂੰ ਹੋਣਾ ਸੀ। ਨਹੀਂ ਉਹ ਕੰਮ ਨਾਲ ਕੰਮ ਰੱਖਦੀ ਸੀ। ਠਹਿਰ ਜਾ, ਅਗਰ ਤੂੰ ਜੰਮਦੇ ਹੀ ਦੇ ਦਿੰਦਾ ਨਾ ਬੱਚੇ, ਤੇ ਉਹ ਬੱਚਿਆਂ ਨੂੰ ਨਹੀਂ ਸੀ ਪਤਾ ਹੋਣਾ ਵੀ ਸਾਡੀ ਮਾਂ ਕਿੱਥੇ, ਕੀ ਗੱਲ ਦੁੱਖ। ਜਦੋਂ 3 ਮਹੀਨੇ ਦੇ ਹੋ ਗਏ, ਉਹਨਾਂ ਨਾਲ ਮਾਂ ਨਾਲ ਵੀ ਉਹਨਾਂ ਨੂੰ ਪਤਾ, ਉਦੋਂ ਤੂੰ ਦੋਵਾਂ ਪਾਸੇ ਦੁੱਖਾਂ ਦੇ ਅੰਬਾਰ ਤੋਂ ਛਲਨੀ ਕੀਤੇ ਜਿਗਰੇ ਦੋਵਾਂ ਪਾਸੇ। ਬਕਾਇਦਾ ਵਿਛੋੜਾ ਪਾਇਆ ਜੇ ਤੂੰ ਉਹਨਾਂ ਦੇ ਹਕੂਕ ਪੂਰੇ ਕਰਨੇ ਤਾਂ ਫਿਰ ਠੀਕ ਹੈ। ਓਏ ਤੂੰ ਕਿਹੜਾ ਵਕੀਲ ਬਣਿਆ ਵਾ? ਸੂਜੀ ਤਾਜੀ ਹਫਤਾ ਜੇ ਤੂੰ ਉਹਨਾਂ ਦੇ ਹਕੂਕ ਪੂਰੇ ਕਰਨ ਦੇ ਆ ਤੇ ਸ਼ਰ੍ਹਾਂ ਦੀ ਗੱਲ ਫੇਰ ਦੱਸ ਲਈ। ਹਾਂ ਪਤਾ ਕੀ ਗੱਲ ਉਸਤਾਦ ਜੀ, ਡੇਲੀ ਦੇਖੋ ਟੈਲੀਫੋਨ ਉਹਦੇ ਕੋਲ ਆਲਰੇਡੀ ਹੈਗਾ। ਇਹ ਬਕਵਾਸ, ਇਹ ਸਮਝਦੇ ਤੁਸੀਂ? ਇਹ ਗੱਲ ਸੁਣੇ ਹੈ, ਸਮਝ ਰਹੇ? ਦੇਖਾ ਸਮਝ ਰਹੇ ਹੈ? ਕਾਲੂ ਇਹ ਬਕਵਾਸ ਫੋਨ ਹੈਗਾ ਜਿਹੜੀ ਮੈਂ ਗੱਲ ਕਰ ਰਿਹਾ, ਇਹ ਮੈਂ ਮਜ਼ਾਕ ਨਹੀਂ ਕਰ ਰਿਹਾ, ਮੈਂ ਜੈਨੂਇਨ ਕਹਿ ਰਿਹਾ। ਸਾਜੀ ਤੁਸੀਂ ਦੱਸੋ ਕਿ ਚਾਹੇ ਕਬੂਤਰ ਆ, ਬੱਕਰੀ ਆ, ਮੁਰਗੀ ਆ, ਤੋਤਾ ਵਾ, ਸਾਜੀ ਇਹਨਾਂ ਦੇ ਨਿੱਕੇ ਨਿੱਕੇ ਬੱਚੇ ਤੁਸੀਂ ਲੈ ਆਉਣੇ, ਉਹ ਮਾਂ ਜਿਹਨੇ ਪੈਦਾ ਕੀਤਾ, ਹਾਏ ਹਾਏ, ਉਹਨਾਂ ਤੇ ਜਿਗਰ ਦੇ ਟੁਕੜੇ ਉਹ ਯਾਰ ਜਿਗਰ ਦੇ ਔਰ ਤੁਸੀਂ ਉਹਦਾ ਕਾਰੋਬਾਰ। ਆ ਬਿੱਲੀਆਂ, ਕਈ ਲੋਕੀ ਘਰ ਰੱਖਿਆ ਜੋੜਾ, ਬਿੱਲੀਆਂ ਦੇ ਨਾਲ, ਬਿੱਲੀ ਦਾ ਬੱਚਾ ਪੈਦਾ ਹੁੰਦਾ ਨਾਲ ਹੀ ਵੇਚ ਦਿੰਦੇ 30,000 ਤੇ ਆਪਣੀ ਵੱਲੋਂ ਕਹਿੰਦੇ ਅਸੀਂ ਬਿੱਲੀਆਂ ਜਿਹੜੀਆਂ ਰੱਖੀਆਂ ਨਾ, ਇਹ ਸਾਡਾ ਫੈਮਿਲੀ ਜੀ ਆ, ਆਪਣਾ ਵੇਚੋ। ਹਾਂ, ਉਹ ਮੈਨੂੰ ਯਾਦ ਆ ਗਿਆ, ਉਹ ਇੱਕ ਸ਼ੋਅ ਵੀ ਪਿਆ ਹੋਇਆ YouTube ਤੇ ਜਿਹਦੇ ਚ 7 ਬਿੱਲੀਆਂ ਸੀਗੀਆਂ। ਉਹ ਬਿੱਲੀਆਂ ਕਿਹਦੀਆਂ ਵੇਚੀਆਂ ਸੀਗੀਆਂ? ਹਾਂ, ਤੁਸੀਂ ਪਾਲ ਕੇ ਵੇਚੀਆਂ ਸੀ, ਏਡੀਆਂ ਕਰਕੇ ਪਾਲ ਕੇ ਨਹੀਂ ਵੇਚੀਆਂ। ਉਂਝ ਹੀ ਵੇਚੀਆਂ। ਹਾਂਜੀ, ਉਹ ਮੈਨੂੰ ਕਿਤੋਂ ਆਈਆਂ ਸੀ ਕਿ ਜੀ ਵੇਚ ਦਿਓ, ਤੇ ਮੈਂ 1 ਰੁਪਈਆ ਵੀ ਹਰਾਮ ਉਹਨਾਂ ਦਾ ਵਟਿਆ ਹੋਵੇ, 1 ਰੁਪਈਆ ਵੀ ਮੈਂ ਉਹਨਾਂ ਦਾ ਲਿਆ ਹੋਵੇ, ਸਹੀ ਗੱਲ ਤੇ ਪਿੱਛੇ ਮੈਂ ਜਿੱਥੋਂ ਲਈਆਂ ਉੱਥੇ ਮੈਂ ਪੂਰਾ 25,000 ਰੁਪਈਆ ਦਿੱਤਾ। ਸਹੀ ਉਸਤਾਦ ਜੀ, ਠੀਕ ਹੋ ਗਿਆ। ਤੁਸੀਂ ਖਰੀਦੀਆਂ ਤੇ ਹੈ ਨਾ ਫਿਰ? ਖਰੀਦੀਆਂ 25,000 ਦੀਆਂ, ਤੁਸੀਂ ਅੱਗੋਂ 1 ਰੁਪਈਏ ਦੀਆਂ ਨਹੀਂ ਵੇਚੀਆਂ। ਤੁਸੀਂ ਮੈਂ ਕਾਰੋਬਾਰ, ਅਗਲੇ ਨੇ ਯਾਰ ਉਹਨੇ ਵੇਚੀ, ਉਹਨੇ ਕਿਹਾ ਯਾਰ ਵੇਚ ਦਿਓ ਮੇਰੇ, ਮੈਂ ਕਿਹਾ ਯਾਰ ਲੈ ਫੜ, ਮੈਂ ਇਹਨਾਂ ਨੂੰ ਵੈਸੇ ਹੀ ਦੇ ਦਿੰਦਾ ਕਿਸੇ ਨੂੰ, 1 ਰੁਪਈਆ ਨਹੀਂ ਲਿਆ। ਤੂੰ ਦੱਸ, ਹਾਂ ਦਿੱਤੇ ਮੈਨੂੰ ਪੈਸੇ ਤੁਸੀਂ ਉਹਦੇ? 25,000 ਰੁਪਏ ਦਿੱਤਾ। ਯਾਰ ਫੈਸਲ ਐਮ ਨਾ ਮਜ਼ਾਕ ਅੱਲਾ ਜਾਣਦਾ, ਮੈਂ 25,000 ਰੁਪਏ ਦਿੱਤਾ ਤੁਹਾਨੂੰ ਉਸਤਾਦ ਜੀ ਸੂਜ਼ੀ ਦਾ। ਠੀਕ ਹੈ, ਸੂਜ਼ੀ ਦਾ ਦਿੱਤਾ ਨਹੀਂ ਤੂੰ, ਹਾਂਜੀ ਮੈਂ ਜ਼ਬਰਦਸਤੀ ਕੱਟਿਆ, ਠੀਕ ਹੈ, 85,000 ਜ਼ਬਰਦਸਤੀ ਕੱਟਿਆ ਤੇਰੀ ਤਨਖਾਹ ਚੋਂ, ਔਰ ਤੂੰ 15 ਦਿਨ ਬੂਥੀ ਬਣਾਈ ਰੱਖੀ ਮੇਰੇ ਨਾਲ, ਔਰ 10 ਹਾਲੇ ਰਹਿੰਦਾ ਵਾ। ਉਸਤਾਦ ਜੀ ਉਹ ਲਾਸ ਚ ਗਿਆ ਸੀ ਰਜ਼ਾ, ਠੀਕ ਹੈ, 85,000 ਦੀ ਸੂਜ਼ੀ ਸੀ ਜਿਹੜੀ ਤੁਹਾਨੂੰ 35,000 ਰੁਪਏ ਦੀ ਦਿੱਤੀ। ਮੈਨੂੰ ਨਹੀਂ ਤੈਨੂੰ 35 ਦੀ, ਤੂੰ 85 ਦੀ ਮੇਰੇ ਕੋਲ 35 ਦੀ ਲੈ ਕੇ ਤੂੰ ਮੇਰੇ ਕੋਲ 85 ਦੀ ਲਈ, ਤੂੰ ਮੇਰੇ ਕੋਲ 35 ਦੀ ਲਈ, ਉਹ ਚੋਂ ਵੀ 10 ਨਹੀਂ ਦਿੱਤਾ, 85 ਵਾਲੀ ਤੈਨੂੰ 25 ਦੀ ਪਹੁੰਚੀ ਹੈ। ਹਾਂਜੀ ਤੇ ਤੁਹਾਨੂੰ ਵੀ ਤਾਂ 35 ਦੀ ਪਹੁੰਚੀ ਸੀ। ਮੈਨੂੰ 35 ਚ ਪਹੁੰਚੀ ਤੇ ਮੈਂ ਤੇਰੇ ਕੋਲ 25 ਲਿਆ, 10 ਮੈਨੂੰ ਘਟ ਗਿਆ। ਅੱਛਾ, ਹਾਂਜੀ, ਤੇ ਜਿਹੜਾ ਉਹਨੂੰ 50 ਫਾਇਦਾ ਤੇ ਤੈਨੂੰ ਆ, ਉਹਨੂੰ ਵੀ ਤਾਂ 50 ਘਟੇ। 85 ਵਾਲੀ ਤੂੰ 25 ਦੀ ਲਈ, ਅੱਗੋਂ 3 ਤੂੰ 90 ਦੇ ਉਹਦੇ ਬੱਚੇ ਵੇਚ, ਤੇ ਫਾਇਦਾ ਕਿਹਨੂੰ ਹੋਇਆ? ਆ ਬੂਥੀ ਦੇਦਾ ਰੋਣੀ ਬਣਾਈ, ਜਿਵੇਂ ਤੇਰੇ ਪੈਸੇ ਘਟ ਗਏ, ਲੱਖਾਂ ਰੁਪਏ ਦੀ ਤੂੰ ਦਿਹਾੜੀ ਲਾ ਲਈ ਆ, ਅੱਗੋਂ ਤੈਨੂੰ ਤੇਰੇ ਝਾਕੇ ਖੋਲ ਜਾਣੇ, ਅੱਗੋਂ ਤੈਨੂੰ ਆਦਤ ਪੈ ਜਾਣੀ ਹੈ ਹਰ 6 ਮਹੀਨੇ ਬਾਅਦ ਇਸ ਕੰਮ ਦੀ। 2 ਮਹੀਨੇ ਬਾਅਦ ਫਿਰ ਉਹ ਯਾਰ ਉਹਨਾਂ ਚ ਆਦਤ ਦਿਓ। ਜੇ ਉਹਦੇ ਮਗਰਲੇ ਰਾਜ਼ੀ ਨੇ ਤੇ ਫਿਰ ਕੋਈ ਮਸਲਾ ਨਹੀਂ, ਫਿਰ ਠੀਕ। ਪੰਜ ਫੈਸਲੇ ਵਕੀਲ ਬਣਿਆ। ਉਹ 90,000 ਦੇ ਵਿੱਚੋਂ ਤੁਸੀਂ ਉਸਤਾਦ ਜੀ ਨੂੰ ਆਦਤ ਦਿਓ, ਜਿਹੜਾ ਉਸਤਾਦ ਜੀ ਦਾ ਓਏ ਮੈਂ ਨਹੀਂ, ਮੈਂ ਮਾਵਾਂ ਦੀ ਕਮਾਈ ਨਹੀਂ ਖਾਂਦਾ, ਤੁਹਾਡਾ ਉੱਪਰ ਵਾਲਾ 10,000 ਪੁੱਤਰਾਂ ਦੀ, ਪਰਸੈਂਟੇਜ ਮਾਵਾਂ ਪੁੱਤਰਾਂ ਦੀ, ਬੱਚਿਆਂ ਦੀ ਵੇਚ ਕੇ ਕਮਾਈ ਨਹੀਂ ਖਾਂਦਾ। ਓਏ जुदाई की कमाई खा रहा है उस्ताद जी, जुदाई बच्चों को माँ से जुदा ਉਤੋਂ ਇਹ ਸੋਚਦਾ ਹੋਣਾ ਕਿ ਸੂਜੀ ਇਹਦੇ ਘਰ ਨੂੰ ਦੁਆਵਾਂ ਦਿੰਦੀ ਹੋਣੀ। ਉਹ ਯਾਰ ਉਹ ਕਿਹੜੇ ਲੋਕ ਨੇ ਜਿਹੜੇ ਕਹਿੰਦੇ ਜੀ ਇਹ ਜਾਨਵਰ ਅਸੀਂ ਪੈਟ ਪਾਲਿਆ ਸਾਡੇ ਬੱਚਿਆਂ ਵਰਗਾ, ਮੈਂ ਆਪ ਰੋਟੀ ਨਹੀਂ ਖਾਂਦਾ, ਮੈਂ ਇਹਨੂੰ ਰੋਟੀ ਪਹਿਲੇ ਦਿੰਦਾ, ਉਹਦਾ ਹੀ ਬੱਚਾ ਪੈਦਾ ਹੁੰਦਾ ਤੇ ਤੁਸੀਂ ਚੁੱਕ ਕੇ ਉੱਤੇ ਵਿਛੋੜਾ ਪਾਉਂਦੇ। ਕਿਹੜਾ ਪਿਆਰ ਕਰਦੇ ਤੁਸੀਂ ਉਹਦੇ ਨਾਲ? ਇਹ ਕਿਹੜਾ ਪਿਆਰ ਆ? जुल्म जुल्म ਕਿਹੜਾ ਪਿਆਰ ਆ? ਅੱਛਾ, ਹੁਣ ਇੱਕ ਗ੍ਰੇ ਪੈਰਟ ਦਾ ਮੈਂ ਤੋਤਾ ਤੁਹਾਨੂੰ ਗਿਫਟ ਕਰਨਾ ਸੀ ਉਸਤਾਦ ਜੀ। ਉਹ ਤੂੰ 6 ਮਹੀਨੇ ਹੋ ਗਏ ਤੂੰ ਕਹਿਣ ਡਿਆ ਅੱਲਾ ਜਾਣਦਾ ਹੁਣੇ ਹੀ यार गिफ्ट ਉਸਤਾਦ ਜੀ ਉਹਦਾ ਤੇ ਯਾਦ ਆਇਆ, ਉਹ ਭਾਈ ਦਾ ਸਲਾਮ। ਯਾਰ ਮੈਨੂੰ ਤੂੰ ਗਿਫਟ ਕਰ ਦੇ, किन्ने ਮੈਂ ਅੱਗੋਂ ਵੇਚਾਂ ਨਾ ਉਹਨੂੰ ਜਾਂ ਉਹਦੇ ਬੱਚੇ, ਤੇ ਫਿਰ ਤੂੰ ਗੱਲ ਕਰੀ। उस्ताद जी लेकिन गिफ्ट ਅਬਰਾਰ ਭਾਈ ਸਾਈ ਜਿਹੜੇ ਪਿੰਡੀ ਜਿਹਨੂੰ ਕੋਈ ਜਰਮਨ ਸ਼ਾਫਟ ਨਹੀਂ ਲਿਆ, ਸਾਈ ਉਹਨਾਂ ਨੇ ਤੁਹਾਡੇ ਲਈ ਤੋਤਾ ਰੱਖਿਆ ਹੋਇਆ ਜੀ, ਉਹਨਾਂ ਨੇ ਤੁਹਾਨੂੰ ਗਿਫਟ ਦੇਣਾ ਜੀ। ਮੈਂ ਮਾਂ ਨਾਲ ਲੈਣੀ ਆ, ਲੇਕਿਨ ਮੈਂ ਉਹਨਾਂ ਨੂੰ ਮੈਂ ਮਨਾ ਕਰ ਵਿਛੋੜਾ ਨਹੀਂ ਪਾਉਣਾ। ਹਾਏ ਹਾਏ, ਇਹ ਹੁੰਦਾ ਆਲਾ ਜ਼ਰਫ। ਨਹੀਂ ਉਹਨਾਂ ਨੂੰ ਮਨਾ ਕਰ ਦਿੰਦੇ ਆ ਕਿ ਉਸਤਾਦ ਜੀ ਨੇ ਨਹੀਂ ਰੱਖਣੇ, ਸਾਸ ਕਰਦੇ ਨੇ ਉਹ ਜੁਦਾਈ। ਕਰਦੇ ਯਾਰ, ਮਨਾ ਕਰਦੇ। ਠੀਕ ਹੈ, ਉਹਨਾਂ ਨੂੰ ਮੈਂ ਮਨਾ ਕਰ ਦਿੰਦਾ। ਹਫਤੇ 'ਚ 1-2 ਵਾਰੀ ਮਿਲਣ ਜਾਵੇਂ ਤੇ ਫਿਰ ਠੀਕ ਆ। ਉਹ ਬੱਚੇ ਯਾਰ ਡੇਲੀ ਓ ਜਾਂਦੇ ਯਾਰ ਪਰਿੰਦਿਆਂ ਦੀ ਖੈਰ ਹੁੰਦੀ ਆ, ਮੇਰੀ ਗੱਲ ਸੁਣ, ਤੈਨੂੰ ਲੌਜੀਕਲੀ ਗੱਲ ਦੱਸਾਂ, ਪਰਿੰਦੇ ਨੇ ਉੱਡਣਾ, ਮਾਂ ਨੂੰ ਮਿਲ ਕੇ ਵਾਪਸ ਉੱਡ ਕੇ ਆ ਜਾਣਾ। ਸੂਜੀ ਦੇ ਬੱਚੇ ਕਿੱਥੋਂ ਉੱਡ ਕੇ ਜਾਣ ਮਾਂ ਨੂੰ ਮਿਲਣ?
ਯਾਦ ਹੈ ਉਹਨਾਂ ਲੌਜੀਕਲੀ ਗੱਲ ਯਾਰ ਲਾਹੌਰ ਬੜਾ ਕੋਈ ਸਭ ਕੁਝ ਉਸਤਾਦ ਜੀ ਆਹ ਕਿਹੜੀ ਗੱਲ ਕੀਤੀ? ਉਹ ਪਰਿੰਦੇ ਜਿੱਥੇ ਉੱਡ ਕੇ ਚਲੇ ਜਾਣਗੇ, ਸੂਜ਼ੀ ਵੀ ਰਕਸ਼ੇ 'ਚ ਚਲੇ ਜਾਏਗੀ, ਬਾਹਰੋਂ ਨਿਕਲੇਗੀ, ਰਕਸ਼ਾ ਕਰਾਏਗੀ, ਸਿੱਧਾ ਆਣ ਜਾਣ ਦਾ ਲਵਾਤਾ ਰਕਸ਼ਾ। ਰਕਸ਼ਾ ਉਹਨੂੰ। ਨਹੀਂ ਨਹੀਂ ਨਹੀਂ, ਰਕਸ਼ਾ ਪਹਿਲੇ ਲੱਗਾ ਸੀ, ਹੁਣ ਸੂਜ਼ੀ ਵੀ ਜਾਣ ਲੱਗ ਪਈ। ਰਕਸ਼ਾ ਕੀ ਤੂੰ ਪੰਜਾਬ ਦਾ ਲੱਗ ਜਾਂਦੀ ਹੈ ਕੀ ਹੋ ਗਿਆ? ਤੂੰ ਇੱਕ ਲੌਜੀਕਲੀ ਗੱਲ ਦੇ ਮੁਕਾਬਲੇ ਦੇ ਇੱਕ ਫਿੱਕੀ ਜੀ ਗੱਲ ਦੀ ਦਲੀਲ ਦੇ ਦਿੰਦਾ। ਸੂਜ਼ੀ ਰਕਸ਼ਾ ਕਰਾ ਕੇ ਮੈਂ ਕਹਿ ਰਿਹਾ, ਇੱਕ ਮੇਰੇ ਕੋਲ ਕਬੂਤਰ ਆ, ਮੈਂ ਸਾਹਮਣੇ ਘਰ ਨੂੰ ਵੇਚ ਦਿੱਤੇ, ਉਹ ਵੱਡੇ ਹੋਏ, ਉਹਨੇ ਉੱਡਿਆ, ਜਾ ਕੇ ਮਾਂ ਦੇ ਪਿੰਜਰੇ ਤੇ ਬਹਿ ਕੇ ਮਿਲ ਕੇ ਉੱਡ ਕੇ ਵਾਪਸ ਆ ਗਿਆ। ਲੌਜੀਕਲੀ ਗੱਲ ਆ, ਪਰ ਹੈਗੇ ਉਹਦੇ। ਹਾਂ ਠੀਕ ਆ, ਸੂਜ਼ੀ ਰਕਸ਼ਾ ਕਰਾ ਕੇ ਚਲ ਜੇਗੀ, ਇਹ ਤੇ ਹਸਾਉਣ ਵਾਲੀ ਗੱਲ ਹੈ। ਚਲੋ ਚੱਲ ਕੇ ਚਲੀ ਜਾਏਗੀ। ਉਸਤਾਦ ਜੀ, ਇਹ ਸਬਜ਼ੀਆਂ ਦਾ, ਫਰੂਟਾਂ ਦਾ ਵੀ ਮਿਕਸਚਰ ਉਹਨਾਂ ਨੇ ਕੀਤਾ ਵਾ, ਦਰਖਤਾਂ ਦੇ ਨਾਲ ਤਜਰਬੇ ਕੀਤੇ ਆ। ਹੁਣ ਜਿਹੜਾ ਜਾਪਾਨੀ ਫਲ ਆ, ਮੇਰੇ ਹਿਸਾਬ ਨਾਲ ਉਸਤਾਦ ਜੀ ਇਹ ਕੋਈ ਫਲ ਨਹੀਂ ਹੈਗਾ ਕੁਦਰਤੀ, ਇਹ ਕੋਈ ਦੋ ਫਲਾਂ ਨੂੰ ਨਾ ਮਿਕਸ ਕਰਕੇ ਉਹਨਾਂ ਨੇ ਕੀਤਾ ਵਾ ਹਿਸਾਬ, ਕ੍ਰਾਸ। ਹਾਂ, ਕਿਉਂਕਿ ਤੂੰ ਦੇਖ ਜਾਪਾਨੀ ਫਲ ਦੀ ਸ਼ਕਲ ਟਮਾਟਰ ਵਰਗੀ ਹੁੰਦੀ ਆ, ਟਮਾਟਰ ਦੇ ਨਾਲ ਉਹਨਾਂ ਨੇ ਨਾ ਮੇਰਾ ਹਾਲ ਕੋਈ ਮਠਿਆਈ ਦੀ ਆਈਟਮ, ਰਸਗੁੱਲਾ ਟਾਈਪ ਉਹਨਾਂ ਨੇ ਮਿੱਠੇ ਵਾਸਤੇ ਉਹਨਾਂ ਨੇ ਦੱਬਿਆ ਵਾ, ਤੇ ਉਹ ਇੱਕ ਜਾਪਾਨੀ ਫਲ ਨਿਕਲਿਆ। ਐਕਸਪੈਰੀਮੈਂਟ ਕੀਤਾ ਉਸਤਾਦ ਜੀ। ਐਕਸਪੈਰੀਮੈਂਟ ਬੜੇ ਹੁੰਦੇ ਇਦਾਂ ਦੇ। ਉਹ ਮਿੱਠੇ ਨਹੀਂ, ਇਹ ਜਾਪਾਨ ਦੀ ਯਾਦ ਆ। ਅਸੀਂ ਇੱਥੇ ਕਹਿੰਦੇ ਨਾ ਜਾਪਾਨੀ ਫਲ, ਤੇ ਉਸਤਾਦ ਜੀ ਜਾਪਾਨ 'ਚ ਕੀ ਕਹਿੰਦੇ ਹੋਣਗੇ? ਯਾਰ ਸੁਣ ਤੇ ਲਓ। अपना फल, ਆ ਲਓ नेशनल फल, यही तो है अपना फल। ਹੋਮਮੇਡ ਫਲ ਕਹਿੰਦੇ ਆ। ਗੱਲ ਹੀ ਸੁਣੀ, ਰਸਗੁੱਲੇ ਦਾ ਗਲਾਸ ਪੋਇਆ ਵੇਖ ਤੂੰ। ਯਾਰ ਦੱਸ, ਉਹ ਨਹੀਂ ਏਦਾਂ ਹੋ ਸਕਦਾ ਵਾ। ਬੜੇ ਬੜੇ ਐਕਸਪੈਰੀਮੈਂਟ ਯਾਰ, ਬੜੇ ਬੜੇ ਦੁਨੀਆ ਦੇ ਫਲ ਸਬਜ਼ੀਆਂ ਐਸੀਆਂ ਨੇ ਜਿਹੜੀਆਂ ਨਾਰਮਲ ਦੁਨੀਆ ਤੇ ਨਹੀਂ ਹੈਗੀਆਂ। ਆਹੋ, ਉਹ ਉਹਨਾਂ ਨੇ ਉੱਥੇ ਹੀ। ਉਹ ਯਾਰ ਫੋਰ ਐਗਜ਼ਾਮਪਲ ਤੁਸੀਂ ਕ੍ਰਾਸ ਪਾਓ, ਤੁਸੀਂ ਕਿਹੜੀ ਸਬਜ਼ੀ ਦਾ ਕਿਦਾਂ ਕ੍ਰਾਸ ਪਾਓ? ਮੈਂ ਉਸਤਾਦ ਜੀ ਜਿਹੜਾ ਸਭ ਤੋਂ ਨਾ, ਮੈਂ ਚਲਗੋਜ਼ੇ ਦੇ ਨਾਲ ਕੇਲੇ ਦਾ ਕ੍ਰਾਸ ਪਾਵਾਂਗਾ। ਚਲਗੋਜ਼ਾ ਤੇ ਕੇਲਾ, ਤਾਂ ਕਿ ਚਲਗੋਜ਼ਾ ਵੱਡਾ ਹੋਵੇ, ਉਹਨੂੰ ਵੱਡਾ ਛਿੱਲ ਕੇ ਪੂਰਾ ਐ ਖਾਓ। ਮੇਰਾ ਬੜਾ ਦਿਲ ਕਰਦਾ ਕਿ ਐਡਾ ਮੋਟਾ ਚਲਗੋਜ਼ਾ ਹੋਵੇ, ਸੇਮ ਉਹਨੂੰ ਦੰਦੇ ਪਰ ਮੇਰਾ ਮੂੰਹ ਭਰ ਜਾਵੇ ਚਲਗੋਜ਼ੇ ਨਾਲ। ਔਰ ਨਿੱਕਾ ਨਿੱਕਾ ਨਾ ਉਹ ਕੰਮ ਬਹੁਤ ਮੈਨੂੰ ਕੋਈ ਦਾਣਾ ਤੋਂ ਲਿਆ ਕਰਨਾ। ਦੁਸ਼ਮਣ ਹੈਗੇ ਉਹ ਸਾਰਿਆਂ ਦੇ। ਲੋਕੀ ਰੇੜੀ ਤੇ ਲਾ ਕੇ ਵਾਲਾ ਦੇ ਚਿਤਰੀ ਵਾਲੇ ਚਲਗੋਦੇ ਹੈ। ਉਹ ਨਹੀਂ ਯਾਰ, ਛੋਟੇ ਜਿਹੇ ਨਹੀਂ ਉਹਦੇ ਪਤਾ ਕਿੰਨੇ 8000 ਰੁਪਏ 87 ਰੁਪਏ ਕਿਲੋ ਆ। ਵੱਡਾ ਹੋਵੇ ਚਲਗੋਜ਼ਾ ਐਡਾ, ਤੇ ਉਹ ਕਿੰਨੇ ਦਾ ਕਿਲੋ ਹੋਏਗਾ? ਉਹ ਤੇ 87 ਕਰੋੜ ਰੁਪਏ ਦਾ ਕਿਲੋ ਹੋਏਗਾ। ਉਹ ਦਰਜਨ ਦੇ ਹਿਸਾਬ ਨਾਲ ਮਿਲੇਗਾ ਨਾ। ਕਿੰਨੇ ਖਾਣਾ? ਨਾ ਮੈਂ ਨਹੀਂ, ਇੱਕ ਵੀ ਨਹੀਂ, ਇਹ ਕੰਮ ਨਹੀਂ ਜਿੰਨੇ ਕੋ 700-800 ਦਾ ਲੈਣਾ ਉਹਨੇ ਆ ਵਿੱਚੋਂ ਥੋੜਾ ਮਾਰ ਕੇ ਥੋੜਾ ਜਿਹਾ ਤੋੜ ਕੇ ਹਾਂ। ਸਿੱਧਤ ਵੀ ਯਾਰ ਉਹਨੂੰ ਛਿੱਲਣ ਦਾ ਐਡਾ ਵੱਡਾ ਤੁਸੀਂ ਐ ਛਿਲਾੜਾ ਖਾਣਾ। ਸਾਜੀ ਨੂੰ ਛਿੱਲਣ ਦੇ ਚਾਹ ਜਿਹੜੇ ਮੈਂ ਕਹਿੰਦਾ ਚਲਗੋਜ਼ਾ ਯਾਰ, ਜਦੋਂ ਤੁਸੀਂ ਚਲਗੋਜ਼ਾ ਖਾਂਦੇ ਹੋ ਨਾ, ਇੱਕ ਤਾਂ ਤੁਹਾਡੇ ਨੌ ਫਾਰਗ ਹੋ ਜਾਂਦੇ। ਉਸ ਤੋਂ ਬਾਅਦ ਮੈਂ ਚਲਗੋਜ਼ੇ ਕਿੱਦਾਂ ਖਾਣਾ ਭਲਾ? ਮੈਂ ਇੱਕ ਨਹੀਂ ਖਾਂਦਾ, ਮੈਂ ਕੱਢ ਕੇ ਨਾ ਰੱਖੀ ਜਾਣਾ। ਜਦੋਂ ਇੰਨੇ ਬੜੇ ਉਹ ਗਤਾਵਾ ਟੈਪ ਬਣਦਾ ਨਾ, ਉਹ ਬੜਾ ਮਜ਼ਾ ਆਉਂਦਾ। ਇੱਕ ਮੈਂ ਲੇਜ਼ ਇਦਾਂ ਖਾਣਾ, ਲੇਜ਼ ਤੇ ਨਾਲ ਕੋਕ। ਉਸਤਾਦ ਜੀ, ਲੇਜ਼ ਤੁਸੀਂ ਮੂੰਹ 'ਚ ਭਰ ਲਓ, ਉਸ ਤੋਂ ਬਾਅਦ ਹਲਕਾ ਜਿਹਾ ਕੋਕ। ਉਹ ਇੱਕ ਮਸ਼ਹੂਰੀ ਹੁੰਦੀ ਸੀ ਸਪਰਾਈਟ ਦੀ, ਉਹ ਹੈਡ ਵਾਲਾ ਬੰਦਾ ਅੰਦਰ ਜਾਂਦਾ। ਦੇਖਾ, ਬਹੁਤ ਪੁਰਾਣੀ ਮਸ਼ਹੂਰੀ ਹੁੰਦੀ ਸੀ ਸਪਰਾਈਟ ਦੀ। ਉਹ ਅੰਦਰ ਜਾਂਦਾ, ਅੰਦਰ ਜਾ ਕੇ ਹੈਡ ਪਾਈ ਹੁੰਦੀ ਨਾਲ ਪਿਸਤੌਲ, ਉਹ ਕਿਹੜਾ ਕੀ ਕਹਿੰਦੇ ਨੇ, ਕੌਬੋਏ। ਉਹ ਟੈਪ, ਉਹ ਅੰਦਰ ਜਾਂਦਾ, ਉਹਨੂੰ ਜਾ ਕਹਿੰਦਾ ਚਿਪਸ ਦੇ, ਉਹ ਚਿਪਸ ਆਂਜ। ਉਸ ਤੋਂ ਬਾਅਦ ਠੰਡੀ ਸਪਰਾਈਟ ਕਰਦਾ, ਉੱਤੋਂ ਸਪਰਾਈਟ ਪੀਂਦਾ। ਉੱਥੋਂ ਮੈਨੂੰ ਆਦਤ ਪਈ ਕਿ ਉਸਤਾਦ ਜੀ, ਲੇਜ਼ ਚੰਗੀ ਖਾ ਕੇ ਨਾ ਉੱਤੋਂ ਤੁਸੀਂ ਠੰਡੀ ਕੋਕ ਜਾਂ 7 ਅਪ ਇੰਜ ਕਰੋ, ਹਲਕਾ ਜਿਹਾ ਘੁੱਟ, ਬਹੁਤਾ ਨਹੀਂ, ਬਸ ਐ ਅੰਦਰ ਤੜਕਾ ਲਾਉਣ ਵਾਸਤੇ। ਉਹ ਮੇਰੇ ਮੋਲ। ਲੇਕਿਨ ਉਸਤਾਦ ਜੀ, ਇੱਕ ਬਰਾਂਡਾ ਦੀ ਮਸ਼ਹੂਰੀ ਉਹ ਵੀ ਹੁੰਦੀ ਸੀ, 3 ਗੰਜੇ ਹੁੰਦੇ ਸੀ। ਉਹ ਤਾਂ ਕੱਲ ਦੀ ਗੱਲ ਆ। ਕੱਲ ਦੀ ਗੱਲ ਕਦੋਂ ਉਸਤਾਦ ਜੀ? 1997 ਦੀ ਗੱਲ ਹੈ। ਉਹ ਯਾਰ, ਤੇ ਜਿਹੜੀ ਮੈਂ ਤੈਨੂੰ ਮਰਿੰਡਾ ਲਈ ਕਹਿ ਰਿਹਾ, ਬਹੁਤ ਪੁਰਾਣੀ ਹੈ। ਤਾਂ ਹੀ ਤੈਨੂੰ ਕਾਰੋਬਾਰ ਦਾ ਮਸ਼ਵਰਾ ਦਿਆਂ, ਸਹੀ ਬਿਜ਼ਨਸ ਦਾ। ਚੈਨਲਾਂ ਚੂਲਾਂ ਜਿਹੜੇ ਕੰਮ ਕਰ ਰਹੇ ਆ ਤੇ ਚੱਲਦਾ ਰਹਿਣ। ਜਿਹੜਾ ਆਪਣਾ ਪਾਰਕ ਨਹੀਂ ਛੋਟਾ ਜਿਹਾ, ਆਹੋ, ਇੱਥੇ ਸਬਜ਼ੀਆਂ ਬੀਜੋ, ਫਲ ਬੀਜੋ, ਡਾਊਨ ਦੀ ਲਾਓ ਜ਼ਿੰਮੇਵਾਰੀ। ਡਾਊਨ ਨੂੰ ਸਾਰਾ ਤਜਰਬਾ ਵਾ ਉਸਤਾਦ ਜੀ। ਹਫਤੇ ਡੇਢ ਹਫਤੇ ਤੁਹਾਡੀ ਮੈਂ ਤਾਂ ਕਹਿੰਦਾ ਡਾਊਨ ਨੂੰ ਬੀਜ ਲੈਣੇ, 25-30 ਡਾਊਨ ਹੀ ਨਵੇਂ ਹੋਣੇ। ਤੁਹਾਨੂੰ ਇਹ ਪਤਾ ਅਸਲੀ ਕਿਹੜਾ ਵਾ। ਉਹੀ ਮਿੱਠੇ ਫਿਰ ਰੰਬੇ ਵਰਗਾ ਮੂੰਹ, ਤੂੰ ਕਿਆਰੀਆਂ ਦੀਆਂ ਹੀ ਗੱਲਾਂ ਕਰਦਾ। ਬਾਹਰ ਕੋ ਸੈਟਲ ਵਾਨੇ ਅੱਛਾ ਜਿਹਾ ਉੱਥੇ ਆਪਣਾ ਇਹ ਕੰਮ ਆ। ਉਹ ਨਹੀਂ, ਉਹ ਜਿਹੜਾ ਕੰਮ ਸਹੀ ਹੈਗਾ ਵਾ ਬਿਜ਼ਨਸ ਵਾਲੀ ਸਾਈਡ ਤੇ ਹੋ ਕਿਉਂ? ਇਹ ਕੰਮ ਸਹੀ। ਮੈਂ ਕਹਿੰਦਾ ਐਕਸਪੈਰੀਮੈਂਟ ਕਰੋ ਉਸਤਾਦ ਜੀ। ਇੱਕ ਪਾਸੇ ਨਿੰਬੂ ਰੱਖੋ, ਇੱਕ ਪਾਸੇ ਟਮਾਟਰ ਰੱਖੋ, ਇਹਨਾਂ ਦੋਵਾਂ ਦਾ ਜਨਾਬ ਵਾਲੀ ਬੀਜ ਬੋਵੋ, ਅਲੱਗ ਹੀ ਇੱਕ ਫਲ ਨਿਕਲੇ। ਅਸੀਂ ਉਹਦਾ ਨਾਮ ਵੀ ਇੱਕ ਅਲੱਗ ਹੀ ਰੱਖੀਏ। ਲੀਮੂ ਤੇ ਟਮਾਟਰ ਦਾ ਆਏਗਾ ਬੀਜ ਲੀਟਰ, ਲਿਮੋਟਰ, ਲਿਮੋਟਰਾ ਇਹਦਾ ਨਾਂ ਰੱਖੋ, ਠੀਕ ਹੈ। ਨਹੀਂ, ਉਹ ਇੱਕ ਆਪਣੀ ਯਾਨੀ ਕਿ ਹੋਵੇ, ਸਿਰਫ ਇੱਥੋਂ ਹੀ ਸਜਾ ਜਾਣੀ, ਆਫੀਸ਼ੀਅਲ ਤੋਂ ਹੀ ਆਰਡਰ ਕਰੋ, ਛੱਡ ਦਿਓ ਅਚਾਰ ਚੂਰ ਸ਼ਾਇਦ ਸ਼ੁੱਧ। ਇਹ ਨਵਾਂ ਸਿਸਟਮ ਹੁੰਦਾ ਜੀ, ਮੈਂ ਕਹਿੰਦਾ ਕਿ ਆਉਣਾ ਚਾਹੀਦਾ ਵੇ ਸਿਸਟਮ। ਠੀਕ ਹੈ, ਮੂੰਗਰਿਆਂ ਦੇ ਨਾਲ ਮਟਰ ਬੀਜੋ। ਠੀਕ, ਮੈਂ ਕਿਹਾ ਸੀ ਨਾ ਫੈਸਲ ਭਾਈ ਦਾ ਬਹੁਤ ਹੈ। ਇਸ ਤਰ੍ਹਾਂ ਕੰਮ ਉਸਤਾਦ ਜੀ, ਅੰਬ ਹੀ ਬੀਜੋ। ਅੰਬਾਂ ਦੇ ਦਰਖਤ ਲੱਗੇ, ਹੁਣ ਤੁਸੀਂ ਆਪਣੇ ਅਚਾਰ ਦਾ ਅੰਬ ਇੱਥੋਂ ਹੀ ਤੋੜੋ। ਸਹੀ ਨਹੀਂ? ਉਹ ਕੱਲੇ ਅੰਬ ਨਹੀਂ, ਉਹਦਾ ਐਕਸਪੈਰੀਮੈਂਟ ਆਲੂ ਨਾਲ ਕਰਦੇ ਆ। ਹੋ ਗਈ ਨੀਂਦ ਪੂਰੀ? ਇੱਕੋ ਹੀ ਉਸਤਾਦ ਜੀ, ਆਲੂ ਤੇ ਅੰਬ ਬੀਜੋ। ਉਹਦਾ ਨਾਂ ਕੀ ਰੱਖਣਾ?
ਉਸਤਾਦ ਜੀ ਅਮਰੂਦ ਐਕਟ ਹੋਣ ਵਾਸਤੇ ਨਾ ਪੂਰੀ ਅੱਖ ਖੋਲ ਰਿਹਾ ਅਮਰੂਦ ਯਾਰ ਅਮਲੂਦ ਮੈਂ ਕਹਿੰਦਾ ਅਮਰੂਦ ਉਸਤਾਦ ਜੀ ਮੈਂ ਕਹਿੰਦਾ ਕਈ ਫਲ ਨੇ ਉਹ ਵਿਚਾਰੇ ਮਾੜੇ ਬੰਦਿਆਂ ਦੇ, ਅਮਰੂਦ, ਹਾਂਜੀ ਹਾਂਜੀ ਕਈ ਸਟ੍ਰਾਬੇਰੀ, ਇਹਦਾ ਦਰਮਿਆਨਾ ਵਰਜਨ ਕੱਢੋ। ਸਟ੍ਰਾਬੇਰੀ ਤੇ ਅਮਰੂਦ ਇਕੱਠਾ ਜਿਹੜਾ ਨਿਕਲੇ ਨਾ ਉਹ ਦਰਮਿਆਨਾ ਜਿਹਾ ਰੇਟ ਹੋਏਗਾ, ਅਮੀਰ ਵੀ ਖਾ ਲੈਣਗੇ ਗਰੀਬ ਵੀ ਖਾ ਲੈਣਗੇ। ਮੈਂ ਕਹਿੰਦਾ ਅੰਗੂਰ ਵੀ ਢਾਡਾ ਹੋਣਾ ਚਾਹੀਦਾ, ਅੰਗੂਰ ਬੀਜੋ ਉੱਤੇ ਸਰਫ ਪਾਓ, ਢਾਡਾ ਫੁੱਲ ਤੇਰੇ ਕੋਲ ਐਡਾ ਜਿਹੜਾ ਬਹੁਤ ਮੁਸ਼ਕਲ ਚੁੱਕਿਆ ਜਾਂਦਾ, ਤੂੰ ਐਡਾ ਨਹੀਂ ਵੱਡਾ ਹੋਣਾ ਇਹਨਾਂ ਕੋ ਹੋਰ ਤੋਂ ਤੱਕ ਨਵਾਂ ਕੀਤਾ ਤੂੰ ਏਡਾ ਕਰ ਲੇਗਾ। ਅੰਗੂਰ ਏਡਾ ਵੱਡਾ ਹੋਵੇ ਉਹ ਇੰਜ ਕਰਕੇ ਸਿਰ ਤੇ ਚੜਾ ਕੇ ਖਾ ਕੇ ਫਿਰ ਲਾ ਕੇ ਰੱਖ ਦੇ। ਹਾਂਜੀ ਯਾਰ ਅੱਜ ਨਹੀਂ ਹੁੰਦਾ। ਅੰਗੂਰ ਲੈਵੇ ਪਾਣੀ ਕੱਢ ਕੇ ਚੈੱਕ ਕਰਾ ਕੇ ਲਓ ਅੰਗੂਰ ਲਾ ਠੀਕ ਆ ਸਹੀ। ਬਸ ਕਰਦੇ ਯਾਰ। ਨਹੀਂ ਉਸਤਾਦ ਜੀ ਕੋਈ ਸ਼ਾਇਦ ਬੀਜੋ ਪਾਰਕ ਆਪਣਾ ਫਿਲਹਾਲ ਪਹਿਲਾਂ ਹੀ ਡਾਊਨ ਨੂੰ ਉਸ ਪਾਸੇ ਲਾਓ ਉਸਤਾਦ ਜੀ, ਹਰ ਹਫਤੇ ਡੇਢ ਹਫਤੇ ਬਾਅਦ ਤੁਹਾਡੀ ਗੱਡੀ ਨਿਕਲਿਆ ਕਰੇ ਮੰਡੀ ਜਾਵੇ ਤੁਹਾਨੂੰ ਨਕਦ ਪੈਸੇ ਆਉਣੇ। ਇੰਨੇ ਕੁ ਤੋਂ ਹੀ ਲਾਓ ਉਸਤਾਦ ਜੀ ਇਹ ਚੈਨਲ ਨੂੰ ਦੇਖਿਆ ਨਹੀਂ ਉਸਤਾਦ ਜੀ ਸਭ ਤੋਂ ਮਹਿੰਗਾ ਫਲ ਕਿਹੜਾ ਵਾ ਉਹ ਗਾਉਨੇ ਆ, ਕਿਉਂਕਿ ਸਾਡੇ ਕੋਲ ਜਗ੍ਹਾ ਥੋੜੀ ਹੈ। ਸਭ ਤੋਂ ਮਹਿੰਗਾ ਉਹ ਮਾਈ ਫੁੱਟ ਚਲਗੋਜ਼ਾ ਗਾਉਨੇ, ਚਲਗੋਜ਼ਾ ਸਹੀ ਫਲ ਤੇ ਨਹੀਂ ਹੈ। ਚਲਗੋਜ਼ਾ ਗਾਉਨੇ 7-8 ਰੁਪਏ ਕਿਲੋ। ਉਹਦੇ ਬਾਅਦ ਡੀਜ਼ਲ ਲਾਉਣਾ ਪੈਣਾ ਤੁਹਾਨੂੰ, ਚਲੋ ਉਹਦੇ ਨੂੰ ਡੀਜ਼ਲ ਲੱਗਦਾ। ਪਹਾੜ ਵੀ ਇੱਥੇ ਗਾਣੇ ਪੈਣੇ ਆ। ਹਾਂ ਡੀਜ਼ਲ ਲੱਗਦਾ ਚਲੋ ਸਹੀ ਮਿੱਟੀ ਦਾ ਤੇਲ ਵੀ ਹਾਂਜੀ ਅੰਜੀਰ ਹਾਂ ਅੰਜੀਰ ਵੀ ਸਹੀ, ਲੇਕਿਨ ਸਹੀ ਅਗਰ ਅਸੀਂ ਕਾਜੂ ਕਰ ਲਈਏ ਨਾ, ਕਾਜੂ ਮੇਰਾ ਫੇਵਰਟ ਹੈਗਾ, ਠੀਕ ਹੈ। ਪਿਸਤਾ ਬਦਾਮ ਕਾਜੂ, ਠੀਕ ਹੈ। ਤੇ ਨਾਲ ਹੋ ਲੈ ਕੇ ਤੁਸੀਂ ਨਾ ਅੱਧਾ ਕਿਲੋ ਨਿੰਬੂ ਉਹ ਨਿਚੋੜ ਕੇ ਵਿੱਚ ਤੇ ਸਵੇਰੇ ਆਏ 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 ਹਾਂਜੀ ਸਾਜੀ ਬੜਾ ਭਾਈ ਬਣਦੀ ਸਾਜੀ ਮੇਰੇ ਪੇਟ ਹੈ, ਵੇਖੋ ਫਰਕ ਨਹੀਂ ਪਿਆ, ਬਹੁਤ ਫਰਕ ਪਿਆ। ਕਾਜੂ ਡੇਲੀ ਪੰਜ ਡੇਲੀ ਖਾਣੇ, ਸਵੇਰੇ ਰਾਤ ਨੂੰ 5 ਬਦਾਮ ਭਿਓ ਕੇ ਖਾਣੇ, ਇਹ ਫਰਕ ਪੈਣ ਦੇ। ਨਹੀਂ ਆਉਣੀ ਆ ਭਾਈ, ਦੋ ਪਾਸੇ ਸੈਲਰੀ ਆ ਰਹੀ ਹੈ, ਤੂੰ ਖਾ ਸਕਦਾ। ਸੜ ਗਏ ਨਾ ਚੈਨਾ ਦੇ ਵਿੱਚ ਉਹ ਦੋ ਬਾਵਾਂ ਦੇ ਫਰਕ ਦੇ ਨਾਲ ਨਾ ਛੱਤਾਂ ਜਿਹੀਆਂ ਬਣਾ ਕੇ ਉੱਤੇ ਦੇ ਉੱਤੇ ਫਲ ਬੀਜਦੇ ਆ ਤਾਂ ਜੀ, ਸਿਰ ਦੋ ਬਾਵਾਂ ਜਿਹਾ ਪੌਦਾ ਹੁੰਦਾ ਵਾ, ਹਾਂ ਉਹ ਕਰ ਲਓ ਆਰਟੀਫੀਸ਼ੀਅਲ ਮਿੱਟੀ ਟੈਪ ਲਿਆ ਕੇ। ਦੁਬਈ ਵੀ ਇਦਾਂ ਹੀ ਆ, ਉਹ ਕਰੋ। ਆ ਗੋਗਲੂ ਭਲਾ ਕਿਦਾਂ ਬੀਜਦੇ ਪਤਾ ਨਹੀਂ ਭਾਜੀ, ਇਹ ਸਟੈਗਰ ਨਹੀਂ ਹੁੰਦਾ ਬਿਲੀਅਰਡ ਦਾ ਚਿੱਟਾ, ਉਹ ਥੱਲੇ ਦੱਬ ਦਿੰਦੇ ਆ, ਉੱਤੇ ਭਾਈ ਦੁੱਧ ਰੋੜ ਦਿੰਦੇ, ਥੱਲੋਂ ਗੋਗਲੂ ਹਾਂ ਇੱਕ ਦੋ ਵਾਰੀ ਗਾਰਾ ਡਿੱਗ ਪਿਆ, ਫਿਰ ਕੁਈਨ ਉੱਗ ਪਈ ਸੀ। ਨਹੀਂ ਫਿਰ ਬਤਾਉਂ ਉੱਗਦੇ ਕੁਵੀਨ ਜਿਹੜੀ ਉਹ ਮਰੀਨਾ ਤੇ ਉਹਦਾ ਕਰਾਸ ਹੁੰਦਾ, ਉਹ ਸੰਘਾੜੇ ਦਾ ਕਰਾਸ ਵਾ। ਲੇਕਿਨ ਯਾਰ ਇੱਕ ਹੋਰ ਚੀਜ਼ ਹੈ, ਵੈਸੇ ਆਪਸ ਦੀ ਗੱਲ ਹੈ, ਮੈਂ ਉਸੇ ਗੱਲ ਤੇ ਆਵਾਂਗਾ ਯਾਰ, ਘਰ ਚ ਨਾ ਜਾਨਵਰ ਰੱਖੋ, ਜਾਨਵਰਾਂ ਦਾ ਕੰਮ ਕਰੋ, ਬੱਕਰੀਆਂ ਰੱਖੋ। ਅਸੀਂ ਲੋਕਾਂ ਦੀ ਔਲਾਦਾਂ ਦੇ ਨਾਲ ਨਹੀਂ ਸੌਦੇ ਕਰਨੇ। ਓਏ ਠੀਕ ਹੈ, ਜਾਨਵਰ ਦਾ ਵੀ ਬੱਚਾ ਜਿਹੜਾ ਉਹਦੀ ਅੱਖਾਂ ਦੀ ਠੰਡਕ ਹੁੰਦਾ ਵਾ, ਉਹਨਾਂ ਦੀ ਅੱਖਾਂ ਦੀ ਠੰਡਕ ਜੁਦਾ ਕਰਦੇ। ਉਹਨੂੰ ਉਸ ਸੂਜੀ ਨੂੰ ਕਿੰਨਾ ਦੁੱਖ ਹੁੰਦਾ ਹੈਗਾ ਜਦੋਂ ਤੇਰੀ ਬੁੱਢੀ ਸਹੇਲ ਨੂੰ ਪਿਆਰ ਕਰਦੀ ਹੋਏਗੀ ਤੇ ਉਹ ਲਾਗੇ ਬੈਠੀ ਆਪਣੇ ਪੁੱਤ ਨੂੰ ਯਾਦ ਕਰਦੀ ਹੋਏਗੀ। ਉਹਨੇ ਮਾਰ ਦੇਣਾ ਸੂਜੀ ਨੇ ਵੇ। ਉਹ ਤੇ ਜਿੰਦੇ ਜੀ ਮਰੀ ਪਈ ਆ। ਨਹੀਂ ਜੇ ਤਨਖਾਹ ਨੂੰ ਅੱਧੀ ਦਿਨਾ ਤੇ ਫਿਰ ਕੋਈ ਮਸਲਾ ਨਹੀਂ। ਕਿਹੜਾ ਯਾਰ ਹੈ ਉਹਦਾ ਤਲਾਕ ਲਾਇਰ ਬਣਿਆ ਵਾ, ਸੂਜੀ ਲੱਤਾਂ ਚੱਕ ਕੇ ਰੋਂਦੀ ਹੋਣੀ ਵਿਚਾਰੀ। ਇੰਜੀ ਹੁੰਦੀ ਆ। ਦੇਖੋ ਖਿਆਲ ਕਰੋ, ਦੇਖੋ ਸਹੀ ਕਹਿੰਦੇ ਯਾਰ ਉਸਤਾਦ ਜੀ ਨੇ ਵੀ ਤੇ ਵੇਚੀ ਆ, ਫਿਰ ਏਡੀ ਗੱਲ ਯਾਰ ਮੈਂ ਵੇਚੀ ਤੇ ਮੈਂ ਕਿਹੜਾ ਉਹਦੇ ਬੱਚੇ ਵੇਚਤੇ ਨਾ, ਉਹ ਬੱਚਾ ਹੀ ਵੇਚਿਆ ਸੀ, ਤੁਸੀਂ ਛੋਟਾ ਜਿਹਾ। ਨਹੀਂ ਯਾਰ ਛੋਟਾ ਜਿਹਾ ਕਿਤੇ ਯਾਰ ਬੱਕਰੀ ਰੱਖੋ, ਦੇਸੀ ਬੱਕਰੀ, ਠੀਕ ਹੈ, ਮਾਸ਼ਾਅੱਲਾ ਬਹੁਤ ਅੱਛਾ ਕੰਮ ਜੇ। ਤੇ ਵੱਡੀ ਤੇ ਤੁਸੀਂ ਉਹਦੇ ਬੱਚੇ ਵੇਚੋ, ਤੁਹਾਡਾ ਇਹ ਨਹੀਂ ਕਿ 6 ਮਹੀਨੇ ਬਾਅਦ ਬੱਕਰੀ, ਇਹ ਨਹੀਂ ਕਿ 2 3 4 5 6 ਅਗਰ ਤੁਸੀਂ ਖੋਲੀ ਕਿਸੇ ਦੀ ਬੱਕਰੀ ਯਾਰ। ਇਹਦੇ ਕੋ ਬੱਕਰੀ ਵਿਕਣੇ ਆਈ ਹੈ ਕੋਈ। ਅੱਛਾ ਜੀ, ਪੱਕੀ ਇਹ ਮੇਰਾ ਜ਼ੇਨ ਬਣਾ ਰਿਹਾ, ਫਿਰ ਮੇਰਾ ਜ਼ੇਨ ਬਣਾ ਰਿਹਾ ਔਰ ਮੇਰਾ ਬਣ ਵੀ ਰਿਹਾ। ਸਾਡੇ ਮਹੱਲੇ ਕਿੰਨੇ ਦੀ ਗਿਫਟ ਮਿਲ ਜੇਗੀ ਤੇ ਫਿਰ ਤੂੰ ਕਿੰਨੇ ਦੀ ਲੈ ਲੇਗਾ? ਦੁੱਧ ਦਿੰਦੀ ਹੈ ਦੁੱਧ ਦਾ ਪੁੱਛ ਨੂੰ ਪਤਾ ਕੀ ਗੱਲ ਸਾਜੀ, ਤੁਸੀਂ ਉੱਥੋਂ ਹੀ ਲਿਆਉਣਾ ਨੁੱਕਰ ਦੁਕਾਨ। ਸਾਜੀ ਬੱਕਰੀ ਇੱਕ ਬਹੁਤ ਅੱਛੀ, ਠੀਕ ਹੈ, ਘਰੇਲੂ ਰਾਜਨਪੁਰ ਉਥੋਂ ਬੱਕਰੀ, ਠੀਕ ਹੈ, 35,000 ਰੁਪਏ ਦੀ ਬੱਕਰੀ ਹੈਗੀ। ਵੈਸੇ 60-70 ਹਜ਼ਾਰ ਦੀ ਹੋਣੀ। ਨਹੀਂ ਨਹੀਂ ਸਾਜੀ 35,000 ਰੁਪਏ ਦੀ ਸਾਜੀ ਤੁਹਾਡੀ। ਤੂੰ ਕਿੰਨੇ ਦੀ ਲਏਗਾ? ਮੈਂ ਤੁਹਾਡੇ ਕੋਲ ਉਹੀ 25 ਦੀ। ਤੁਹਾਡੇ ਕੋਲ ਪੈਕੇਜ ਹੀ ਹੈ ਜੀ, 10,000 ਲੈ ਤੇ 25 ਕੋਲੋਂ ਆ ਕੇ ਬੱਕਰੀ ਲੈ ਲਾ, ਐਡਾ ਬਲਾ ਕੇ ਨਾ ਆਪੇ ਦੀ ਬੰਦੇ। ਅੱਛਾ ਬੱਕਰੀ ਦੀ ਉਮਰ ਕਿੰਨੀ ਹੈ ਮਤਲਬ? ਸਹੀ ਆ ਉਹਦੀ। ਨਹੀਂ ਉਸਤਾਦ ਜੀ ਸੱਚੀ ਮੁੱਚੀ ਅਹਿਮਦ ਖਾਨ ਕਾਕੜ ਸਾਹਿਬ ਯਾਰ ਇੱਕ ਮਿੰਟ ਠਹਿਰ ਜਾ ਯਾਰ, ਉਸਤਾਦ ਜੀ ਨੂੰ ਸੱਚੀ ਮੁੱਚੀ ਯਾਰ ਮੈਂ ਕੰਮ ਕਰਾਉਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਮੇਰੇ ਉਸਤਾਦ ਜੀ ਆਪਣਾ ਬਿਜ਼ਨਸ ਕਰਨ। ਉਸਤਾਦ ਜੀ 2-3 ਬੱਕਰੀਆਂ ਰੱਖ ਲਈਏ, ਠੀਕ ਹੈ, ਈਦ ਤੇ ਅਸੀਂ ਜੋ ਮੰਡੀ ਦੇ ਵਿੱਚ ਸ਼ੋਅ ਕਰਨ ਜਾਂਦੇ ਬੱਕਰੇ ਨਿਕਲ ਲੈਂਦੇ ਆ, ਤੇ ਸਾਡੇ ਆਪਣੇ ਮਾਸ਼ਾਅੱਲਾ ਇੰਨੇ ਜੀ ਹੈਗੇ ਨੇ, 2-2 ਵੀ ਬੱਕਰੇ ਲੈਣ,
ਠੀਕ ਹੈ। ਤੁਹਾਡੇ ਕੋ ਕਿੰਨੀਆਂ ਵਾ ਉਹ ਯਾਰ 2 ਬੱਕਰੀਆਂ ਲੈਣੀਆਂ ਨੇ ਉਸਤਾਦ ਜੀ ਦੋ ਨੂੰ, ਹੀ ਸਿਰਫ ਹੈ। ਇੱਥੇ ਲੈ ਕੇ ਦੇਣੇ ਤੇ ਪਾਰਕ ਵੀ ਹੈ ਵੇ। ਮੈਂ ਤੈਨੂੰ ਹੋਰ ਤਰੀਕਾ ਦੱਸਦਾ ਹਾਂਜੀ ਅਗਰ ਸਰ। ਕਮਾਈ ਕਰਨੀ ਤੇ ਹਾਂ ਉਸਤਾਦ ਜੀ ਸਾਦੇ ਤੋਤੇ ਲਿਆਓ ਹਾਏ ਤੇ ਉਹਨਾਂ ਨੂੰ ਬੋਲਣਾ ਸਿਖਾ ਕੇ ਅੱਗੋਂ ਵੇਚੀ ਜਾਓ, ਇਹ ਵੀ ਸਹੀ ਰਾਹ ਬਣਾ ਕੇ ਡਰਾ ਬਣਾ ਕੇ ਹਾਏ ਉਹਨਾਂ ਦੇ ਉੱਤੇ ਨਿਜ਼ਾਮ ਕਰਕੇ। ਉਹ ਨਹੀਂ ਉਸਤਾਦ ਜੀ, ਉਹਨਾਂ ਨੂੰ ਰਾਹ ਕਿਸ ਤਰ੍ਹਾਂ ਬਣ ਸਕਦਾ ਬਣ ਦੱਸੋ? ਜਾਂਦੇ ਬਣ ਜਾਂਦੇ ਭਾਈ। ਕਾਲੂ ਨੇ ਇੱਕ ਤੋਤਾ ਉਸਤਾਦ ਜੀ ਸਾਦਾ ਲਿਆ, ਉਹਨੂੰ ਬੋਲਣਾ ਸਿਖਾਇਆ। ਇੱਕ ਦਿਨ ਕੰਮ ਤੋਂ ਆਇਆ ਤੇ ਇਹਨੂੰ ਕਹਿਣੇ ਓਕੇ ਫਿਰ ਹੈ ਅੱਲਾ ਹਾਫਿਜ਼, ਉਹ ਨਿਕਲ ਗਿਆ। ਨਹੀਂ ਤੇ ਕੁਕੜੀ ਲੈ ਕੇ ਨਾ, ਕੁਕੜੀ ਤੇ ਉਹਦੇ ਉੱਤੇ ਉਹ ਡਰੋਨ ਕੈਮਰੇ ਵਾਲੀ ਬੈਟਰੀ ਲਾ ਕੇ ਉਹਨੂੰ ਬਾਜ਼ ਬਣਾ ਕੇ ਵੇਚ ਲਓ। ਇਹ ਵੀ ਇੱਕ ਬੜਾ ਵੱਡਾ ਲੱਗੇ ਹੋਣ। ਹਾਂ। ਯਾਰ ਡਰੋਨ ਕਿੱਡਾ ਮਹਿੰਗਾ ਇੱਕ ਹੋਦਾ। ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ, ਇਹ ਦੁਬਾਰਾ ਗੱਲ ਕਰੀ ਕੀ ਕਿਹਾ? ਯਾਰ ਕੁਕੜੀ ਉਹ ਕਹਿ ਰਿਹਾ ਕਿ ਕੁਕੜੀ ਜ਼ਿਆਦਾ ਉੱਡਦੀ ਨਹੀਂ ਨਾ, ਕੁਕੜੀ ਥੋੜਾ ਜਿਹਾ ਉੱਡਦੀ ਹੈ ਤੇ ਬਾਜ਼ ਉੱਡਦਾ ਵਾ ਤੇ ਬਾਜ਼ ਮਹਿੰਗਾ ਹੁੰਦਾ ਵਾ। ਉਸਤਾਦ ਜੀ ਮੈਂ ਮਹਿੰਗਾ ਹੁੰਦਾ ਨਾ। ਹੁਣ ਗੱਲ ਤੇ ਸੁਣ ਲੈ, ਜਿਹੜਾ ਜਿਹਦੀ ਤਫਸੀਲ ਮੰਗੀ ਉਹ ਤੇ ਮੈਂ ਸੁਣ ਰਿਹਾ ਤੇ ਕੁਕੜੀ ਦੇ ਉੱਤੇ ਡਰਾਉਣ ਲਾ, ਉਹ ਬਾਜ਼ ਦੀ ਹਾਈਟ ਜਿੰਨਾ ਉੱਡੇਗਾ ਤੇ ਥੱਲੇ ਕਹਿ ਜੀ ਇਹ ਮੇਰਾ ਬਾਜ਼ ਆ ਮੈਂ ਵੇਚਣਾ। ਹਾਏ ਹਾਏ ਹਾਏ। ਓਏ ਉਹਦੇ ਕੋਲ ਪੈਸੇ ਫੜ ਲਾ, ਜਿੰਨੀ ਦੇਰ ਬਸ ਇਹ ਹਿਸਾਬ ਰੱਖੀ ਬੈਟਰੀ ਡਾਊਨ ਹੋਣ ਤੋਂ ਪਹਿਲੇ ਤੂੰ ਬਾਜ਼ ਵੇਚਣਾ। ਹਾਂ ਜਦੋਂ ਬਾਜ਼ ਔਕਾਤ ਬੈਟਰੀ ਡਾਊਨ ਹੋ ਜਾਂਦੀ। ਉਸਤਾਦ ਜੀ ਕੁਕੜੀਆਂ ਦੀ ਗੱਲ ਸੁਣ ਲਓ, ਕੁਕੜੀ ਵੀ ਬੜੀ ਬੜੀ ਮਹਿੰਗੀ। ਇੱਕ ਮੀਆਂ ਵਾਲੀ ਦੀ ਨਸਲ ਹੈਗੀ ਏ ਅਯਾਮ ਸਮਾਨੀ, ਠੀਕ ਹੈ, ਮੁਰਗੀ ਹੈ ਕਿਹੜੀ? ਅਯਾਮ ਸਮਾਨੀ। ਆਹੋ ਉਹਦੇ ਤੇ ਕਾਲਰ ਤੇ ਮੋਹਰ ਵੀ ਲੱਗੀ ਹੁੰਦੀ ਹੈ। ਸਲਮਾਨ ਅਰਮਾਨੀ ਤੋਂ ਬਾਅਦ ਆਈ ਹੈ। ਨਹੀਂ ਨਹੀਂ, ਅਯਾਮ ਸਮਾਨੀ ਉਹ ਇੱਕ ਮੁਰਗੀ ਹੈਗੀ ਏ, ਉਹ ਸਾਰੀ ਬਲੈਕ ਕਲਰ ਦੀ ਹੁੰਦੀ ਹੈ। ਉਹ ਮਾਫੀ ਦੇ ਦੇ ਬਲੈਕ ਕਲਰ ਦੀ ਨਹੀਂ ਹੁੰਦੀ, ਉਹਦਾ ਗੋਸ਼ਤ ਵੀ ਬਲੈਕ ਹੁੰਦਾ ਹੈ। ਹਾਂਜੀ ਅਯਾਮ ਸਮਾਨੀ ਜਿਹੜੀ ਆ ਉਹ ਗ੍ਰੇ ਕਲਰ ਦੀ ਹੁੰਦੀ ਹੈ, ਹਲਕੀ। ਸਮਾਨੀ ਕਲਰ ਦੀ ਹੁੰਦੀ ਯਾਰ ਹੈ, ਇੱਥੇ ਉਹਦੀ ਮੇਨ ਨਿਸ਼ਾਨੀ ਗੁੱਡ ਵੱਜਿਆ ਹੁੰਦਾ ਹੈ। ਨੈਕੀ ਵਾਲਾ ਹਾਂ ਠੀਕ ਹੈ, ਅਯਾਮ ਉਹ ਸਮਾਨੀ। ਨਹੀਂ ਹੈਗੀ। ਨਹੀਂ ਉਹਦੇ ਇੱਥੇ ਘੋੜਾ ਬਣਿਆ ਹੁੰਦਾ, ਘੋੜਾ। ਹਾਂ ਹਾਂ ਗੋਲਫ ਵਾਲਾ। ਉਹ ਯਾਰ ਕੀ ਸੁਣਦੇ ਲਵੋ ਯਾਰ, ਮੈਂ ਉਹਦੀ ਰਿਸਰਚ ਕੀਤੀ ਹੈ। ਯਾਰ ਬਲੈਕ ਮੁਰਗੀ ਹੁੰਦੀ ਮੈਂ ਦੇਖੀ YouTube ਤੇ, ਉਸਤਾਦ ਜੀ। ਔਰ ਬਲੈਕ ਵੀ ਉਹ ਚਮਕ ਵਾਲਾ ਰੰਗ ਹੁੰਦਾ, ਹਾਂ ਔਰ ਸਾਰਾ ਬਲੈਕ ਹੁੰਦੀ ਹੈ, ਅਯਾਮ ਔਰ ਉਹਦਾ ਗੋਸ਼ਤ ਵੀ ਬਲੈਕ ਹੁੰਦਾ ਹੀ। ਬਿਲਕੁਲ ਠੀਕ ਹੋ ਗਿਆ। ਆਂਡਾ ਵੀ ਚੌਰਸ ਦਿੰਦੀ ਹੈ ਉਸਤਾਦ ਜੀ। ਆਂਡਾ ਚੌਰਸ ਦਿੰਦੀ ਉਸਤਾਦ ਜੀ। ਅਯਾਮ ਸਲਮਾਨੀ ਜਿਹੜੀ ਉਹ ਹੈ ਨਾ ਸਮਾਨੀ, ਉਹ ਮੁਰਗੀ ਜਿਹੜੀ ਉਸਤਾਦ ਜੀ ਉਹ ਕਿੰਨੇ ਦੀ? 87000 ਰੁਪਏ ਦੀ। ਅੱਛਾ ਜੋ 80 ਕਹਦੇ, 90 ਕਹਦੇ, 85 ਕਹਦੇ। 87000 ਰੁਪਏ ਦੀ ਮੁਰਗੀ ਲਾਊਡ ਫਿਗਰ ਨਾ ਦੱਸਣਾ, ਅਸਲ ਵੱਡੀ ਬਗੈਰਤੀ ਹੁੰਦੀ ਉਹ ਆ। ਕਾਗਜ਼ ਕੂਗਜ਼ ਕਸਟਮ ਪਾ ਕੇ 87 ਦਾ ਕੀ ਤੁਕ ਬਣਾ, ਮਤਲਬ ਫਿਕਸ ਰੇਟ ਆ। 87 90000 ਰੁਪਏ ਮੰਗਣਗੇ, 3000 ਰੁਪਏ ਤੁਹਾਡੇ ਕੋਲ ਲੈਸ ਕਰ ਦੇਣਗੇ, ਠੀਕ ਹੈ। ਅਗਰ ਉਹਦੇ ਆਂਡੇ, ਉਹਦਾ ਇੱਕ ਆਂਡਾ 12 ਤੋਂ 13000 ਰੁਪਏ ਦਾ ਉਸਤਾਦ ਜੀ। ਇੱਕ ਆਂਡਾ ਰੋਜ਼ ਦੇ ਕਿੰਨੇ ਦਿੰਦੀ? ਰੋਜ਼ ਦੇ 2, ਇੱਕ ਸਵੇਰ ਦੁਪਹਿਰ ਸ਼ਾਮ 2। ਸੁਬਾਹ ਦੁਪਹਿਰ ਸ਼ਾਮ ਤੋਂ ਨਹੀਂ 2 ਆਂਡੇ ਦਿੰਦੀ ਯਾਰ ਮੁਰਗੀ, 2 ਆਂਡੇ ਦੇ ਯਾਨੀ ਕਿੰਨੇ ਦਾ? 10 ਤੋਂ 12000 ਰੁਪਏ ਦਾ। 10000 ਰੁਪਏ ਦਾ ਵੀ ਅੰਡਾ ਵੇ, 20000 ਦੇ ਅੰਡੇ, ਮਹੀਨੇ 'ਚ 6 ਲੱਖ ਰੁਪਏ ਦੇ ਅੰਡੇ ਦੇਦੀ ਤੇ 87000 ਦੀ ਮੁਰਗੀ। ਲੇਕਿਨ ਅਗਲੀ ਗੱਲ ਇਹਨਾਂ ਦੱਸ ਰਿਹਾ, 2 ਅੰਡੇ ਦੇ ਕੇ ਮਰ ਜਾਂਦੀ ਹੈ। ਨਹੀਂ ਨਹੀਂ ਮਰਦੀ ਨਹੀਂ, 50000 ਰੁਪਏ ਦਾ ਨੁਕਸਾਨ ਹੁੰਦਾ ਤਾਂ। ਮਰਦੀ ਨਹੀਂ, ਠੀਕ ਹੈ ਨਾ ਉਸਤਾਦ ਜੀ। ਉਸ ਤੋਂ ਬਾਅਦ ਇੱਕ ਕੁੱਕੜ ਹੈਗਾ ਸੀਲ। ਨਾਮ ਕੀ ਹੈ ਜੀ? ਸੀਲ, ਨਾਮ ਕੀ ਆ? ਸੀਲ ਕੁੱਕੜ। ਇਹ ਸਮਾਨੀ ਜਿਹੜਾ ਸੀ ਜਾਂ ਉਹ ਬਿਜ਼ਨਸ ਕਰੋ ਉਸਤਾਦ ਜੀ, ਮੈਨੂੰ 87000 ਰੁਪਏ, ਮੈਂ 2 ਮੁਰਗੀਆਂ ਲਿਆ ਦੇਣਾ ਉਹਨਾਂ ਨੂੰ। 80 ਦੀ ਅਯਾਮ ਸਲਮਾਨ ਇੱਕ ਦੀ ਕੀਮਤ 2। ਹਾਂ 2 ਮੁਰਗੀਆਂ ਲਿਆ ਕੇ ਦੇਣਾ, ਬੱਚੇ ਛੋਟੇ ਛੋਟੇ, ਠੀਕ ਹੈ। ਉਹਨਾਂ ਨੂੰ ਪਾਲੋ, ਉਹਨਾਂ ਦੇ ਆਂਡੇ ਵੇਚੋ, ਸਾਰੀ ਜ਼ਿੰਦਗੀ ਦੁਆਵਾਂ ਦੋਗੇ ਸਾਨੂੰ। 10000 ਦਾ ਅੰਡਾ ਹੋਵੇ, 2 ਮੁਰਗੀਆਂ 40000 ਦੇ ਅੰਡੇ ਦੇਣ ਰੋਜ਼ ਦੀਆਂ, 1,20,40,000 ਰੁਪਇਆ ਹੋ ਗਿਆ ਤੇ ਇਹ ਬਣ ਗਿਆ 12 ਲੱਖ ਰੁਪਏ ਮਹੀਨਾ। 12 ਲੱਖ ਰੁਪਏ ਤੇ ਮਹੀਨੇ। ਅਗਰ ਮੁਰਗੀਆਂ 4 ਹੋਣ ਤੇ 24 ਲੱਖ, ਮੁਰਗੀਆਂ 8 ਹੋਣ ਤੇ 48 ਲੱਖ, ਤੇ ਮੁਰਗੀਆਂ 16 ਹੋਣ ਤੇ 96 ਲੱਖ ਰੁਪਏ। ਤੇ 32 ਹੋਣ ਅਗਰ, ਇਹ ਤੇ ਗਿਣਤੀ ਇੰਨੀਆਂ ਨਾ ਵਧਾਓ, ਵਿੱਚੋਂ ਮਰ ਵੀ ਜਾਂਦੀ ਕੋਈ। ਜੇ ਮਰਨੇ ਆਪਣਾ ਪਹਿਲੇ ਬਾਤ ਸਹੀ ਪੋਲਟਰੀ ਫਾਰਮ, ਆਪਣਾ ਪੋਲਟਰੀ ਫਾਰਮ ਪਾਓ ਆਪਣਾ, ਠੀਕ ਹੈ। ਮੈਂ ਕਹਿੰਦਾ ਬਿਜ਼ਨਸ ਕਰੋ ਸਾਈ, ਦੁਨੀਆ ਚੰਨ ਤੇ ਪਹੁੰਚ ਗਈ ਹੈਗੀ। ਯਾਰ ਨਹੀਂ ਪਰ ਪੈਸੇ ਤੇਰੇ ਵਿਚਾਰ ਅੱਛੇ ਨੇ, ਅੱਗੇ ਜਾ ਕੇ ਨਾ ਉਹਦਾ ਨਾਮ ਹੀ ਦੁਨੀਆ ਪੋਲਟਰੀ ਫਾਰਮ ਹੋ ਜਾਣਾ। ਯਾਰ ਸਾਡੇ ਆ ਸੁਣਿਆ ਇੰਡੀਆ ਚੰਦ ਤੇ ਗਿਆ। ਹਾਂਜੀ ਸਾਹ ਜੀ, ਮਾਸ਼ਾਅੱਲਾ, ਹੈ ਬੜੀ ਅੱਛੀ ਗੱਲ ਹੈ ਸਾਹ ਜੀ। ਯਾਰ ਮੁਬਾਰਕ ਹੋਵੇ ਫਿਰ ਤੇ ਯਾਰ। ਸਾਜੀ ਬੜੀ ਗੱਲ ਆ ਉਹਨੂੰ ਯਾਰ ਜੋ ਵੀ ਐਪਰੀਸ਼ੀਏਟ ਕੀਤਾ ਉਸਤਾਦ ਹੋਰਾਂ ਨੇ। ਨਹੀਂ ਯਾਰ, ਇਹ ਚ ਕਿਹੜੀ ਗੱਲ ਹੈ? ਐਪਰੀਸ਼ੀਏਟ ਕਰਨਾ। ਇਹ ਚ ਗੱਲ ਉਹ ਕਿਹੜਾ ਸਾਡੇ ਪੱਲਿਓਂ ਗਏ ਨੇ? ਹਾਂਜੀ ਆਪਣੀ ਬੰਦਾ ਗਿਆ ਵਾ ਇੱਕ ਇੱਕ ਮੈਨੂੰ ਹਿਸਾਬ। ਸਮਝ ਨਹੀਂ ਆਈ, ਜੋ ਵੀਡੀਓ ਮੈਂ ਵੇਖੀ ਵਿੱਚ ਮਨਠਾਰ ਦਾ ਹਰਨ ਵੱਜਣ ਦਿਆ। ਉਹ ਨਹੀਂ ਉਹ ਨਹੀਂ। ਲਾਰੀ ਅੱਡੇ ਉਹ ਉਹਨਾਂ ਨੂੰ ਗਲਤੀ ਹੋ ਗਈ। ਨਹੀਂ ਉਹ ਤੇ ਮੀਮਸ ਬਣੀਆਂ, ਲੇਕਿਨ ਸਰ ਹਾਂ ਜੈਨੂਇਨ ਗੱਲ ਇਹ ਹੈ ਕਿ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕ ਹੋਵੇ। ਹਾਂਜੀ ਸਰ। ਔਰ ਯਾਰ ਦੇਖੋ, ਉਹ ਸਾਡੇ ਮੁਲਕ ਵਾਸਤੇ ਦੁਆ ਕਰਦੇ ਨੇ। ਬਹੁਤ ਸਾਰੇ ਕਮੈਂਟਸ, ਬਹੁਤ ਸਾਰੀਆਂ ਮੇਲਸ ਹੁੰਦੀਆਂ ਨੇ। ਆ 14 ਅਗਸਤ ਤੇ ਆਈਆਂ ਕਿ ਤੁਹਾਨੂੰ ਆਜ਼ਾਦੀ ਮੁਬਾਰਕ ਹੋਵੇ, ਔਰ ਤਾਂ ਅਸੀਂ ਦੁਆ ਤੇ ਯਾਰ ਤੁਸੀਂ ਇੰਨਾ ਕਿਤੇ ਬੰਦਾ ਜਿਗਰਾ ਦਿਲ ਵੱਡਾ ਹੋਣਾ ਚਾਹੀਦਾ ਨਾ। ਬੰਦਾ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਹਮਸਾਇਆ ਦਾ ਹੈ ਸਾਏ ਨੀਆਂ ਵਿੱਚ ਕੋਈ ਬੰਦਾ ਨਹੀਂ 10 ਗੱਲ
ਉਸਤਾਦ ਜੀ ਉਹੀ ਅੱਜ ਵੀ ਬਾਰਡਰ ਜਿਹੜਾ ਸੀ ਨਾ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲੇ ਜ਼ਮੀਨ ਥੱਲੇ ਜ਼ਮੀਨ ਉਹੀ ਹੈ। ਕਿਤੇ ਜ਼ਮੀਨ ਤੇ ਦੇਖਿਆ ਕਿਤੇ ਲੀਕ ਵੱਜੀ, ਠੀਕ ਹੈ ਜੀ, ਕਿਤੇ ਦੇਖੀ ਲੀਕ ਵੱਜੀ। ਉਸਤਾਦ ਜੀ ਉਹੀ ਹੈ ਸਾਰਾ। ਸਿਰਫ ਉਹਨਾਂ ਨੇ ਕਹਿਤਾ ਕਿ ਯਾਰ ਇਹ 9 ਮੇਰੀ ਦਾ ਆਇਆ ਕਮਰਾ ਵਾ, ਬੇਟਾ ਤੂੰ ਇੱਧਰ ਨਹੀਂ ਆਉਣਾ, ਤੂੰ ਆਪਣੀ ਪਕਾਉਣੀ ਆਪਣੀ ਖਾਣੀ, ਵੱਖਰੇ ਕਰਤੇ ਤੇ ਘਰ ਉਹੀ ਆ। ਸਮਝ ਆ ਰਹੀ? ਜਿਵੇਂ ਹੁੰਦਾ ਨਾ ਬਿੱਲ ਵੀ ਉਹੀ ਆ ਰਿਹਾ, ਖੇਤਾ ਵੀ ਉਹੀ ਆ, ਬਸ ਨਕਸ਼ਾ ਵੀ ਉਹੀ ਆ, ਰੰਗ ਰੂਪਾ ਡਿਜ਼ਾਈਨ ਸਾਰੇ ਉਹੀ ਆ, ਕੱਦ ਕਾਠ ਹਰ ਚੀਜ਼ ਉਹੀ ਆ। ਤੇ ਉਹਨੇ ਕਿਹਾ ਵੀ ਪੁੱਤਰ ਤੂੰ ਲੈਦਾ ਹੋ ਜਾ, ਤੂੰ ਲੈਦਾ ਹੋ ਜਾ, ਠੀਕ ਹੈ ਨਾ, ਤੂੰ ਉੱਤੇ ਕਮਰੇ ਚ ਆਪਣੀ ਲੈਦਾ ਪਕਾਓ, ਲੈਦਾ ਖਾਓ। ਤੇ ਉਹ ਲੈਦਾ ਬਣ ਗਿਆ। ਹੁਣ ਹੋ ਕੀ ਰਿਹਾ, ਇੱਕ ਪੁੱਤਰ ਆਪਣਾ ਰਾਸ਼ਨ ਚੁੱਕ ਕੇ ਲਿਆ ਰਿਹਾ ਆਪਣੇ ਘਰ ਚ, ਦੂਜਾ ਪੁੱਤਰ ਆਪਣਾ ਰਾਸ਼ਨ ਚੁੱਕ ਕੇ ਲਿਆ ਰਿਹਾ, ਠੀਕ ਹੈ ਨਾ ਸਾਜੀ। ਲੇਕਿਨ ਉਹ ਤੇ ਫਿਰ ਵੀ ਚਲੋ ਘਰ ਚ ਨਾ ਸਾਡਾ ਤੇ ਕਿਸੇ ਨੂੰ ਨਹੀਂ ਕੋਈ ਫਰਕ ਪਿਆ। ਫਰਕ ਪਿਆ ਉਸਤਾਦ ਜੀ ਸਿਰਫ ਪੰਜਾਬ ਨੂੰ। ਪੰਜਾਬ ਉਹ ਅੱਜ ਤੱਕ ਕਸਮੇ ਯਾਰ ਕੈਸੀ ਗੱਲ ਆ, ਭੈਣਾਂ ਉਧਰ ਨੇ, ਭਰਾ ਇੱਧਰ ਨੇ, ਭਰਾ ਇੱਧਰ ਨੇ, ਭੈਣਾਂ ਉਧਰ ਨੇ, ਸਾਰੀ ਫੈਮਿਲੀ ਉਧਰ ਹੈ, ਇੱਕ ਪੁੱਤਰ 2 ਪੁੱਤਰ ਇੱਧਰ ਆ ਗਏ, ਦਾਦਾ ਦਾਦੀ ਉਧਰ ਨੇ, ਪੋਤੇ ਇੱਧਰ ਨੇ, ਯਾਰ ਬਾਬੇ ਯਾਰ ਮਿਲਣ ਵਾਲੇ ਉਹ ਇੱਧਰ ਨੇ, ਉਹ ਉੱਧਰ ਚਲੇ ਗਏ ਨੇ। ਹਾਂਜੀ ਬੜੇ ਲੋਕ ਕਰਦੇ ਪਏ ਨੇ ਅੱਜ, ਮਤਲਬ ਉਹ ਮਿਲਾ ਰਹੇ ਨੇ, ਲੇਕਿਨ ਕਿੱਥੇ ਸਾਰੇ ਮਿਲਦੇ ਨੇ ਯਾਰ। ਨਹੀਂ ਉਸਤਾਦ ਜੀ ਯਾਰ ਮਤਲਬ ਇੱਕ ਤੁਸੀਂ ਅੱਜ 70 ਸਾਲ ਹੋ ਗਏ ਨੇ ਇਸ ਗੱਲ ਨੂੰ। ਹਾਂਜੀ 70 ਸਾਲ ਦੇ ਵਿੱਚ ਛੋਟੇ ਛੋਟੇ ਬੱਚੇ 2 ਲੈਦਾ ਹੋ ਗਏ, ਭਰਾ ਸਕੇ। ਉਹਨੇ ਆਪਣੀ ਜ਼ਿੰਦਗੀ ਉਸ ਭਰਾ ਤੋਂ ਬਗੈਰ ਯਾਦ ਕਰ ਕਰਕੇ 70 ਸਾਲ ਗੁਜ਼ਾਰਤੇ। ਉਹਨੇ ਆਪਣੇ 70 ਸਾਲ ਗੁਜ਼ਾਰਤੇ। 70 ਸਾਲ ਬਾਅਦ 2 ਬੰਦੇ ਮਿਲੇ, ਉਹਨਾਂ ਨੇ ਲੱਭ ਕੇ ਨਾਲ ਬਾਤਾ। ਸਾਜੀ ਉਹ ਕਿੱਥੇ ਉਹ ਗੱਲ, ਉਹ ਜਿਹੜਾ 70 ਸਾਲ ਲੰਘ ਗਏ ਨੇ ਉਹ ਤੋਂ ਬਗੈਰ ਸਰ ਉਹ ਪੂਰਾ ਨਹੀਂ ਹੋਣਾ। ਅੱਧਾ ਘੰਟਾ ਮਿਲਾ ਦੋਗੇ, ਘੰਟਾ ਮਿਲਾ ਦੋਗੇ, 2 ਦਿਨ ਰਹਿ ਲੂਗਾ, ਫਿਰ ਉਹਨੇ ਕਹਿੰਦਾ ਲੈ ਵੀ ਪੁੱਤ ਫਿਰ ਹੈ ਲੈ ਵੀ ਭਰਾਵਾ ਚੱਲੀਏ ਯਾਰ। ਸਰ ਉਹ ਫਾਸਲਾ ਨਹੀਂ ਜੋੜ ਸਕਦਾ, ਉਹ ਨਹੀਂ ਜੋੜ ਸਕਦਾ ਫਾਸਲਾ। ਤੇ ਖੈਰ ਜੀ ਉਹਨਾਂ ਨੂੰ ਕਹਿ ਦਿਓ ਜੇ ਸੈੱਟ ਹੋ ਗਏ ਤੇ ਫਿਰ ਸਾਨੂੰ ਵੀ ਬੁਲਾ ਚੰਦ ਤੇ ਲੈ। ਮੈਂ ਸੁਣਿਆ ਜਦੋਂ ਤੁਸੀਂ ਚੰਦ ਤੇ ਗਏ ਹੋ, ਅੱਗੇ ਜਾਂਦੇ ਹੀ ਸਾਹਮਣੇ ਸਾਡੇ ਤੇ ਕੀਮਤ ਫੈਲ ਸਾਹਿਬ ਦਾ ਇਸ਼ਤਿਹਾਰ ਲੱਗਾ ਸੀ ਕੰਨ ਤੇ। ਕੋਈ ਨਹੀਂ ਉਸਤਾਦ ਜੀ ਵੈਸੇ ਇਹ ਦੁਆ ਕਰੋ ਕਿ ਫਾਸਲੇ ਖਤਮ ਹੋਣ, ਅਸੀਂ ਮਿਲ ਜੁਲ ਕੇ, ਜਿਵੇਂ ਉਹ ਕ੍ਰਿਕਟ ਖੇਡ ਲੈਂਦੇ ਆ ਅਸੀਂ ਪਾਕਿਸਤਾਨ ਇੰਡੀਆ ਦਾ ਮੈਚ, ਅੱਜ ਅਸੀਂ ਮਿਲ ਕੇ ਅਸੀਂ ਵੀ ਪ੍ਰੋਗਰਾਮ ਕਰੀਏ ਉਹਨਾਂ ਨਾਲ। ਉਹ ਸਾਡੇ ਇੱਥੇ ਆ ਕੇ ਕਪਲ ਭਾਜੀ ਕਰਨ, ਟੀ ਟਾਈਮ ਕਰਨ, ਠੀਕ ਹੈ। ਇੱਥੇ ਅਸੀਂ ਦਲੀਪ ਸਾਹਿਬ ਨੂੰ ਭਾਇਆ ਹੋਵੇ ਨਾਲ, ਹੈ ਯਾਰ। ਅਸੀਂ ਮੇਰੀ ਖਵਾਇਸ਼ ਹੈ ਯਾਰ, ਪਰ ਉਧਰ ਨਹੀਂ ਚੱਲਦਾ, ਉਧਰ ਅੱਬੂ ਵਾਲਾ ਸੀਨ ਉਧਰ ਕੰਮ ਲੇਕਿਨ ਮੈਂ ਉਹੀ ਤਾਂ ਕਹਿਣ ਡਿਆ ਨਾ ਕਿ ਅੱਜ ਇਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਹੁੰਦਾ ਅਗਰ ਸਾਲ ਪਹਿਲੇ, ਤੇ ਇਹੀ ਇੰਡੀਆ 'ਚ ਕੁਕੜੀਆਂ ਭੇਜਦੇ ਆਪਣੀ। ਯਾਦ ਕਰਨਾ ਸੀ ਲੋਕਾਂ ਨੇ ਯਾਰ, ਮੁਰਗੀਆਂ ਭੇਜੀਆਂ, ਅਸੀਲ ਕੁੱਕੜ ਆਏ ਨੇ, ਆਂਡੇ ਆਏ ਨੇ। ਮੈਂ ਇਹੀ ਕਹਿੰਦਾ ਉਸਤਾਦ ਜੀ ਕੁਛ ਕਰੋ ਦੁਨੀਆ ਲਈ, ਕੁਛ ਕਰੋ ਬੱਚਿਆਂ ਲਈ। ਮੈਂ ਕਹਿੰਦਾ ਵਾ ਕਿ ਕੁਛ ਨਹੀਂ ਹੋ ਸਕਦਾ ਭਾਜੀ। ਕੀ ਅੱਛੇ ਵੀ ਹੁਣ ਮੈਂ ਟੀ ਟਾਈਮ ਕਰਾਂ ਕਿ ਦੁਨੀਆ ਸਿੱਧੀ ਕਰਾਂ? ਟੀ ਟਾਈਮ ਦੇ ਜ਼ਰੀਏ ਦੁਨੀਆ ਸਿੱਧੀ ਕਰੋ ਉਸਤਾਦ ਜੀ। ਉਸਤਾਦ ਜੀ ਦੇਖੋ ਕਰ ਤੇ ਲਈ ਆ, ਹੋਰ ਕਿੱਦਾਂ ਕਰਾਂ? ਥੱਲੇ ਕਮੈਂਟਸ ਪੜ੍ਹੇ ਆ ਕੀ ਸਾਹਿਬ? ਆ ਸਾਡੇ ਜਿਹੜੇ ਭਰਾ ਨੇ, ਹਾਂਜੀ ਸਾਡੇ ਇੰਡੀਅਨ, ਮਾਸ਼ਾ ਹਰ ਜ਼ਾਤ ਦਾ, ਹਰ ਧਰਮ ਦਾ ਕਮੈਂਟ ਪੜ੍ਹੇ ਕਦੀ ਥੱਲੇ? ਹਾਂਜੀ। ਹੋਰ ਮੈਂ ਕੀ ਕਰਾਂ? ਕਰ ਤੇ ਦਿੱਤਾ ਮੈਂ। ਯੂਨਿਟੀ ਹੋ ਗਈ। ਯੈਸ, ਸਹੀ ਗੱਲ ਹੈ। ਕੀ ਬਾਤ। ਉੱਥੇ ਦੀਆਂ ਜਿਹੜੀਆਂ ਸਾਡੀਆਂ ਮਾਵਾਂ, ਉਹ ਸਾਨੂੰ ਪੁੱਤਰਾਂ ਨੂੰ ਪੈਗਾਮ ਦਿੰਦੀਆਂ ਵੀ ਜਾਨੀ ਪੁੱਤਰ ਨੂੰ ਮੇਰਾ ਪੈਗਾਮ ਦੇ ਦੀ ਕਿ ਇੰਜ ਇੰਜ ਨਾ ਕਰਿਆ ਕਰ, ਇੰਜ ਇੰਜ ਨਾ ਸਾਨੂੰ। ਯਾਰ ਮੈਂ ਹੋਰ ਕਿੰਨਾ ਕੁ ਮੈਂ ਤੇ ਆਪਣਾ ਜੋੜ ਦਿੱਤਾ, ਹੁਣ ਕੋਈ ਹੋਰ ਵੀ ਤੇ ਤੁਰੇ ਨਾ। ਜੀ ਕਮੈਂਟਸ ਦੇ ਵਿੱਚ ਲੋਕੀ ਆਪਸ ਵਿੱਚ ਵੀ ਪਿਆਰ ਦਾ ਇਜ਼ਹਾਰ ਕਰ ਰਹੇ ਨੇ। ਸਾਜ ਜੀ ਤੁਸੀਂ ਕਦੀ ਕਮੈਂਟਸ, ਮੇਰੇ ਥੱਲੇ ਕਮੈਂਟਸ ਦੇ ਵਿੱਚ ਤੁਸੀਂ ਕਦੀ ਉਹ ਦੇਖੀ ਆ, ਉਹਨੂੰ ਕੀ ਕਹਿੰਦੇ ਨੇ, ਮੁਤਸਬ, ਕਦੀ ਦੇਖਿਆ ਤੁਸੀਂ? ਕਦੇ ਕੋਈ ਚਵਲ ਮਾਰ ਕਿ ਕਿਸੇ ਨੇ ਉਹ ਛੱਡ ਦੇ ਦੂਗਾ। ਉਹ ਤਾਂ ਮੈਂ ਇੱਕ ਵਾਰੀ ਨਾ, ਮੈਨੂੰ ਇੱਕ ਇੰਡੀਆ ਪੰਜਾਬ ਦੇ ਵਿੱਚੋਂ ਨਾ ਸਿੱਖ ਸੀ, ਉਹਦੇ ਨਾਲ ਮੈਂ ਨਾ WhatsApp ਤੇ, ਉਹਨੇ ਮੈਨੂੰ ਬੜੇ ਪਿਆਰ ਨਾਲ ਨਾ, ਮੇਰੇ ਕੋਲ ਉਦੋਂ ਬਹੁਤ ਪੁਰਾਣੀ ਗੱਲ ਆ, 3-4 ਸਾਲ ਪੁਰਾਣੀ, ਮੈਂ ਰੋਡ ਸ਼ੋਅ ਕਰਦਾ ਹੁੰਦਾ ਸੀ 24 ਤੇ। ਉਹਨਾਂ ਨੇ ਨਾ ਮੈਨੂੰ ਬੜੇ ਪਿਆਰ ਨਾਲ ਮੇਰੇ ਕੋਲ ਨੰਬਰ ਲੈ ਲਿਆ। ਮੈਂ ਨੰਬਰ ਦੇ ਦਿੱਤਾ। ਉਹ ਨੰਬਰ ਜਦੋਂ ਮੈਂ ਦਿੱਤਾ ਤੇ ਉਹਨੇ ਦੇ ਗਾਲਾਂ, ਤੇਰੀ ਭੈਣ ਦੀ, ਤੇਰੀ ਮਾਂ ਦੀ, ਫਲਾਣਾ। ਉਹਨੂੰ ਇਹ ਪਤਾ ਸੀ ਕਿ ਇਹਨੇ ਮੈਨੂੰ ਬਲੌਕ ਕਰ ਦੇਣਾ ਉਹਨੇ ਸਪੀਡ 'ਚ, ਤੇ ਪਤਾ ਨਹੀਂ ਉਹਨੂੰ ਕੀ ਹੈ, ਨੰਬਰ ਵੀ ਇੰਡੀਆ ਦਾ ਸੀ ਸਾਰਾ। ਅੱਛਾ, ਉਹਨੇ ਕਰ ਦਿੱਤਾ, ਬੰਦ ਕਰ ਦਿੱਤਾ। ਮੈਂ ਹਲੇ ਵੀ ਸੇਵ ਰੱਖਿਆ ਨੰਬਰ ਉਹਦਾ। ਤੇ ਮੈਂ ਕਿਹਾ ਯਾਰ ਇਹ ਕੀ ਰੌਲਾ ਨੇ, ਕਿਉਂ ਆ, ਕੋਈ ਜੈਲਸੀ ਹੋਏਗੀ ਜਾਂ ਕੋਈ ਗੱਲਬਾਤ ਹੋਏਗੀ ਜਾਂ ਕੋਈ ਹੋਏਗਾ ਸਾਹਿਬ। ਲੇਕਿਨ ਸਾਜੀ ਹੁਣ ਦੇਖੋ
ਅੱਛਾ ਮੈਨੂੰ ਇਹ ਵੀ ਨਹੀਂ ਯਾਦ ਕਿ ਉਹ ਸਿੱਖ ਸੀ ਜਾਂ ਮੁਸਲਮਾਨ ਸੀ ਜਾਂ ਹਿੰਦੂ ਸੀ, ਮੈਨੂੰ ਇਹ ਵੀ ਨਹੀਂ ਯਾਦ। ਨਹੀਂ ਮੁਸਲਮਾਨ ਨਹੀਂ ਸੀ, ਜਾਂ ਸਿੱਖ ਸੀ ਜਾਂ ਹਿੰਦੂ ਸੀ, ਇਹਨਾਂ ਦੋਵਾਂ 'ਚੋਂ ਇੱਕ ਸੀ। ਲੇਕਿਨ ਇਹ ਹੈ ਕਿ ਸਾਹ ਜੀ ਮੈਂ ਉਸ ਤੋਂ ਇਲਾਵਾ ਹਜ਼ਾਰਾਂ ਲੋਕ ਇੰਨੀ ਮੁਹੱਬਤ ਕਰਦੇ ਸੀ, ਤੇ ਮੈਂ ਕਿਹਾ ਯਾਰ ਇਹਨੂੰ ਇੱਕ ਨੂੰ ਮੈਂ ਕੀ ਸੋਚਾਂ ਜਾਂ ਸਮਝਾਂ ਜਾਂ ਗੱਲਬਾਤ। ਹੋ ਸਕਦਾ ਵਿਚਾਰਾ ਜ਼ਹਿਨੀ ਤਵਾਜ਼ਨ ਇੰਨਾ ਠੀਕ ਹੋਵੇ ਜਾਂ ਕੋਈ ਉਹਦਾ ਕੋਈ ਰੌਲਾ ਹੋਵੇ ਜਾਂ ਕੋਈ ਗੱਲਬਾਤ ਹੋਵੇ। ਲੇਕਿਨ ਸਾਹ ਜੀ ਇੱਕ ਗੱਲ ਆ ਕਿ ਸਾਡੇ ਚੈਨਲ ਦੇ ਜਿਹੜੇ ਕਮੈਂਟਸ ਅੱਜ ਵੀ ਹੁਣ ਵੀ 1000 800 900 800 900 1000 ਕਮੈਂਟ ਹੁੰਦਾ ਸਾਡਾ, ਠੀਕ ਆ। ਹਰ ਬੰਦਾ ਪੂਰੀ ਰਾਏ ਦਿੰਦਾ ਆਪਣੀ ਥੱਲੇ, ਸਹੀ ਗੱਲ ਕੋਈ ਵੀ ਗੱਲਬਾਤ ਹੋਵੇ ਰਾਏ ਦਿੰਦਾ, ਯਾਨੀ ਅਹਿਸਾਸ ਦਿਵਾਉਂਦੇ ਨੇ ਕਿ ਅਸੀਂ ਹਰ ਕਦਮ ਹਰ ਸ਼ੋਅ 'ਚ ਹਰ ਗੱਲ ਤੇ ਅਸੀਂ ਤੁਹਾਡੇ ਨਾਲ ਆ। ਕਿਸੇ ਚੈਨਲ ਦੇ ਕਮੈਂਟਸ ਦੇ ਵਿੱਚ ਉਹ ਮੈਂਸ਼ਨ ਨਹੀਂ ਕੀਤੇ ਹੁੰਦੇ ਟਾਈਮ ਜਿੱਦਾਂ ਸਾਡੇ ਮੈਂਸ਼ਨ ਹੁੰਦੇ, ਔਰ ਮੈਂ ਉਹ ਮੈਂਸ਼ਨ ਵਾਲੇ ਟਾਈਮ ਮੈਂ ਆਪ ਵੇਖਦਾ ਹੁੰਦਾ ਕਿ ਯਾਰ ਕੀ ਗੱਲ ਐਸੀ ਹੋਈ ਜਿਹੜੀ ਲੋਕਾਂ ਨੇ ਮਤਲਬ ਇਸ ਤਰ੍ਹਾਂ ਗੱਲਬਾਤ ਕੀਤੀ। ਤੇ ਉਸਤਾਦ ਜੀ ਇਹ ਮੈਂ ਮਲਾਜ ਮੈਂ ਇੰਨਾ ਹੀ ਕਰ ਸਕਦਾ ਸੀ ਨਾ, ਹੁਣ ਹਜ਼ਾਰਾਂ ਲੱਖਾਂ ਲੋਕ ਮਿਲ ਗਏ ਨੇ। ਸਮਝ ਆ ਰਹੀ ਗੱਲ ਦੀ? ਮਤਲਬ ਕਮੈਂਟਸ ਦੇ ਵਿੱਚ ਜਿਹੜੇ ਆਪਣੇ ਪਾਕਿਸਤਾਨੀ ਨੇ ਉਹ ਸਿੱਖਾਂ ਭਰਾਵਾਂ ਨਾਲ ਇਜ਼ਹਾਰੇ ਮੁਹੱਬਤ ਕਰ ਰਹੇ, ਉਹਨਾਂ ਨਾਲ ਕਰ ਰਹੇ, ਹਾਂਜੀ ਉਹਨਾਂ ਨਾਲ ਕਰ ਰਹੇ ਨੇ। ਸਹੀ ਗੱਲ ਹੈ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਬਹਰਹਾਲ ਤਾਰੀਫ ਜਿਹੜੀ ਨਾ ਉਹ ਕਰਨੀ ਚਾਹੀਦੀ ਆ ਕਿ ਉਹਨਾਂ ਨੂੰ ਮੁਬਾਰਕ ਹੋਵੇ। ਔਰ ਗੱਲ ਕਿ ਅੱਛਾ ਬੰਦਾ ਕਹਿੰਦਾ ਨਾ ਸਾਨੂੰ ਸਾੜ ਕਿ ਕਈਆਂ ਬੰਦਿਆਂ ਨੂੰ ਕਿ ਯਾਰ ਮਤਲਬ ਅਸੀਂ ਸਾਨੂੰ ਜਾਂ ਮਤਲਬ ਜ਼ਿਆਦਾਤਰ ਅਗਰ ਕੋਈ ਹੁੰਦਾ ਨਾ ਬੰਦੇ ਨੂੰ ਕਿ ਜਦੋਂ ਸੁਣਦਾ ਯਾਰ ਇੰਡੀਆ ਤਰੱਕੀ ਕਰ ਗਿਆ, ਤਾਂ ਉਦੋਂ 2 4 5 7 ਲਹਿਦਾ ਸੋਚਾਂ ਨੇ ਕਿ ਇਹ ਕਿਉਂ ਕਰ ਰਿਹਾ। ਤੇ ਇੱਕ ਕੁਛ ਬੰਦੇ ਐਸੇ ਵੀ ਨੇ ਜਿਹੜੇ ਕਹਿੰਦੇ ਯਾਰ ਅੱਲਾ ਸਾਨੂੰ ਵੀ ਇਸ ਤਰ੍ਹਾਂ ਹੋਵੇ ਨਾ, ਤੇ ਇਹ ਤੇ ਸਾਡਾ ਹੱਕ ਬਣਦਾ ਨਾ ਕਿ ਅਸੀਂ ਇਹ ਕਹੀਏ ਕਿ ਯਾਰ ਸਾਡੇ ਵੀ। ਤੇ ਉਹ ਸਾਡੇ ਕਈ ਭਰਾ ਸਾਨੂੰ ਦੁਆਵਾਂ ਦੇ ਰਹੇ ਨੇ ਕਿ ਵੀ ਇਹ ਜਿਹੜਾ ਹੋਵੇ। ਸਾਡੇ ਔਰੇਂਜ ਟ੍ਰੇਨ ਬਣ ਰਹੀ ਹੈ, ਅਸੀਂ ਉਹਦੇ ਤੇ ਚੰਦ ਤੇ ਜਾਣਾ, ਨਾਲ 2 ਥੈਲੇ ਲੂਣ ਦੇ ਰੱਖ ਲੈਣੇ ਮੈਂ, ਕਿਉਂਕਿ ਔਰੇਂਜ ਟ੍ਰੇਨ ਬਣ ਰਹੀ। ਮੈਨੂੰ ਪਤਾ ਲੱਗਾ ਜਿੱਥੋਂ ਟ੍ਰੇਨ ਲੰਘਣੀ ਹੈ ਥੱਲੇ ਬੀ ਡਿੱਗਿਆ ਕਰਨਾ ਮਾਲ ਟ੍ਰੇਨ। ਇਹ ਨਹੀਂ ਕਹਿਣਾ ਵੀ ਔਰੇਂਜ ਟ੍ਰੇਨ ਦੇ ਡੱਬੇ ਘੱਟ ਆ, ਉਹਨੇ ਕਹਿਣਾ ਫਾੜੀਆਂ ਘੱਟ ਆ। ਆਹੋ ਇਹ ਔਰੇਂਜ ਟ੍ਰੇਨ ਜਾ ਹੀ ਨਹੀਂ ਰਹੀ। ਉਹਨੇ ਕਹਿਣਾ ਤੂੰ ਓਏ ਫੋਨ ਕਰਨਾ, ਓਏ ਤੂੰ ਕਿੱਥੇ ਆ? ਉਹਨੇ ਕਹਿਣਾ ਉਸਤਾਦ ਜੀ ਮੈਂ ਇੰਜਨ ਤੋਂ ਪਿਛਲੀ ਫਾੜੀ 'ਚ। ਸਾਜੀ ਇੱਕ ਕਹਿੰਦਾ ਮੈਂ ਐਗਜ਼ੈਕਟਿਵ ਫਾੜੀ 'ਚ ਬਹਿਣਾ। ਲੋਕਾਂ ਨੇ ਕਹਿਣਾ ਯਾਰ ਇਕੋਨਮੀ ਫਾੜੀ ਤੇ ਐਗਜ਼ੈਕਟਿਵ ਵੀਆਈਪੀ ਫਾੜੀ, ਪਾਰਲਰ ਫਾੜੀ। ਔਰੇਂਜ ਟ੍ਰੇਨ 'ਚ ਬੈਠਾ ਤੇ ਦਰਵਾਜ਼ਾ ਖੋਲਿਆ ਤੇ ਅੱਖਾਂ ਬੰਦ ਕਰਨ ਕਹਿੰਦਾ ਕਰਤਨ ਪੈਣੀ। ਉਹ ਜਦੋਂ ਉਹਨਾਂ ਨੇ ਬੰਦ ਕੀਤਾ ਨਾ ਕਹਿੰਦਾ ਕਰਤਨ ਪੈਣੀ। ਸਾਜੀ ਇਦਾਂ ਦੇ ਹੋਰ ਫਲਾਨੀਆਂ ਵੀ ਨਿਕਲਣੀਆਂ ਚਾਹੀਦੀਆਂ। ਸਾਜੀ ਇੱਕ ਕਬੂਤਰ ਟ੍ਰੇਨ ਹੈ, ਲੋਕ ਸੌਂ ਕੇ ਬੈਠਦੇ ਨੇ ਮਿੱਟੀ। ਲੋਕਾਂ ਨੇ ਕਹਿਣਾ ਯਾਰ ਮੇਰਾ ਡੱਬਾ ਫਿੱਕਾ ਨਿਕਲਿਆ ਯਾਰ। ਉਹਨੇ ਕਹਿਣਾ ਯਾਰ ਇੱਕ ਟਿਕਟ ਹੈਗੀ ਆ ਯਾਰ, ਮਿੱਠੇ ਡੱਬਿਆਂ ਦੀ ਸਾਰੀ ਟਿਕਟ ਹੋ ਗਈ ਆ, 2 ਪਿੱਕਿਆਂ ਦੀ ਹੈਗੀ ਜੇ ਚ ਬਹਿਣਾ। ਸਾਜੀ ਇੱਕ ਕਰੇਲਾ ਟ੍ਰੇਨ ਚੱਲਣ ਲੱਗੀ, ਉਹਦੇ ਕੋਲ ਝੁੱਗੀਆਂ ਸਿੱਧੀ ਗਾਜ਼ੀਆਬਾਦ ਲਾਓ। ਉਹਦੇ ਚ ਲੋਕੀ ਕੀ ਮਾਰਿਆ ਕਿ ਚੜਿਆ ਕਰਨਗੇ। ਫੈਸਲਾਬਾਦ ਤੋਂ ਲਾਹੌਰ, ਇੱਥੋਂ ਮਾਈ ਦੀ ਝੁੱਗੀ ਤੋਂ ਸਿੱਧੀ ਗਾਜ਼ੀਆਬਾਦ ਜਾਣੀ ਕਰੇਲਾ ਟ੍ਰੇਨ। ਅੱਛਾ ਜੀ। ਹਾਂ, ਤੇ ਉਹਦੇ ਵਿੱਚ ਹਰ ਸਵਾਰੀ ਇੰਜ ਹੈ। ਰਸਤੇ 'ਚ ਕਿਆਮਤ ਤੋਂ ਆਮ ਸਿਰਫ ਕਸਾਈਆਂ ਦੀ ਦੁਕਾਨ ਆਣੀ ਜਿਹਨੇ ਗੋਸ਼ਤ ਲੈਣਾ, ਕਰੇਲੇ ਦੇਣਾ। ਉੱਥੇ ਇਹਦਾ ਮਤਲਬ ਆਹ ਲੋਕ ਹੀ ਬੈਠਣਗੇ। ਹਾਂ, ਗੁਨੀ ਲੋਕ ਸਾਰੇ। ਅੱਜ ਗੰਨਾ ਟ੍ਰੇਨ ਵੀ ਆ ਰਹੀ ਹੈ। ਓਹ ਹੋ ਗੰਨਾ ਟ੍ਰੇਨ ਖਲੋਤੀ ਤੇ ਮੱਖੀਆਂ ਹੀ ਮੱਖੀਆਂ ਟ੍ਰੇਨ ਦੀ। ਇੰਜ ਕਰਕੇ ਗੰਨਾ ਟ੍ਰੇਨ ਇੱਕ ਟਨਲ 'ਚ ਵੜੀ, ਅਗਲੀ ਸਾਈਡ ਤੋਂ ਰੋਹ ਨਿਕਲ ਰਿਹਾ। ਟ੍ਰੇਨ ਵਿੱਚੋਂ ਨਿਕਲੀ ਜਾ ਰਹੀ ਹੈ, ਅੱਗੋਂ ਰੋਹ ਨਿਕਲੀ ਜਾ ਰਹੀ। ਸੀਟ ਛਿੱਲ ਕੇ ਬਹਿਣਾ ਪੈਣਾ। ਇੱਕ ਮੈਂਗੋ ਟ੍ਰੇਨ ਆ ਰਹੀ ਹੈ। ਹਾਏ ਮੈਂਗੋ ਟ੍ਰੇਨ ਉਹ ਚ ਬਹਿ ਕੇ ਤੁਸੀਂ ਜਿਹੜੀ ਅਗਲੀ ਸੀਟ ਆ ਉਹਨਾਂ ਨੂੰ ਇੰਜ ਕਰੀ ਜਾਣਾ। ਹਾਏ ਉਹ ਪੋਲੀ ਕਰੋਗੇ ਤੇ ਤੁਸੀਂ ਉਤਰਨਾ, ਨਹੀਂ ਤੇ ਨਹੀਂ ਉਤਰਨਾ। ਸਵਾਰੀ ਨੇ ਚੜ੍ਹਨ ਲੱਗਿਆ ਪੁੱਛਿਆ ਕਰਨਾ ਸੀ ਅਨਬਲ ਲਟੋਰਾ ਡੱਬਾ ਕਿਹੜਾ ਵਾ। ਇਦਾਂ ਤੇ ਫਿਰ ਇੱਕ ਜਾਮ ਨੂੰ ਟ੍ਰੇਨ ਆਂਦੀ, ਉਹ ਚਰਨ ਤੋਂ ਪਹਿਲੇ ਡੱਬਾ ਖੜਕਾਣਾ ਪੈਂਦਾ। ਫੇਰ ਪੂਰਾ ਡੱਬਾ ਫੜ ਕੇ ਸਵਾਰੀਆਂ ਵਿੱਚ ਨਰਮ ਹੋ ਜਾ ਕਰੇ ਸੀ। ਇੱਕ ਸੰਘਾੜਾ ਟ੍ਰੇਨ ਵੀ ਆ ਰਹੀ ਹੈ ਜੀ। ਆਹ ਉਹ 6 ਸੀਟਾਂ ਛਿੱਲ ਕੇ ਰੱਖਣੀਆਂ ਪੈਂਦੀਆਂ ਕਿ ਮੇਰੀ ਸੀਟ। ਅੱਛਾ, ਜਿਹੜੀ ਸੀਟ ਦੀ ਨਿਸ਼ਾਨੀ ਨਾਲ। ਹਾਂਜੀ, ਉਹ ਤੇ ਫਿਰ ਕੋਈ ਬਿੰਦਾ ਸਾਜੀ ਇੱਕ ਆ ਰਹੀ ਅਜਵਾ ਟ੍ਰੇਨ। ਅਜਵਾ ਖਜੂਰ ਨਹੀਂ ਦੀ ਬਗੈਰ ਗੁਠਲੀ ਤੋਂ। ਵਾਹ, ਅਜਵਾ ਟ੍ਰੇਨ ਆ ਰਹੀ ਆ। ਉਹਦੇ ਚ ਉਹ ਕਹਿੰਦੇ ਨੇ ਜਿਹੜਾ ਬੰਦੇ ਨੂੰ ਜ਼ਰਾ ਕਮਜ਼ੋਰੀ ਫੀਲ ਹੁੰਦੀ ਨਾ, ਉਹ ਸਿਰਫ 20 ਰੁਪਏ ਦੀ ਟਿਕਟ ਤੇ ਸਫ਼ਰ ਕਰ ਲਵੇ, ਉਹ ਥੋੜਾ ਠੀਕ ਹੋ ਜਾਏਗਾ। ਤਾਕਤਵਰ ਟ੍ਰੇਨ। ਕਿਉਂ ਕਹਿੰਦੇ ਸਾਜ ਇੱਕ ਹਰੀਮ ਟ੍ਰੇਨ ਆਉਂਦੀ ਆ, ਕਸਟਮਰ ਨਿੰਬੂ ਲੈ ਕੇ ਚੜਦਾ ਉਹਦੇ। ਹਾਂ, ਲੇਕਿਨ ਅਗਰ ਨਾਨ ਲੈ ਕੇ ਚੜਦਾ ਜ਼ਿਆਦਾ ਅੱਛਾ। ਨਹੀਂ, ਨਾਨ ਅੰਦਰ ਲੱਗਦੇ ਛੱਤ ਤੋਂ ਲਾਉਂਦੇ। ਹਲੀਮ ਟ੍ਰੇਨ ਵਾਲੀ ਸਾਜੀ ਉਹਦੀ ਗੱਲ ਸਹੀ ਹੈ। ਪਹਿਲੋਂ ਹਲੀਮ ਟ੍ਰੇਨ ਲੰਘਦੀ ਹੈ, ਮਗਰ ਹੀ ਗ੍ਰੇਪੀ ਟ੍ਰੇਨ ਆ ਰਹੀ। ਮਗਰ ਛੋਟੀ ਗ੍ਰੇਵੀ ਟ੍ਰੇਨ ਵੀ ਆ ਰਹੀ। ਇੱਕ ਡੱਬਾ ਆਂਦੇ ਹੁੰਦਾ, ਉਹਦੇ ਚ ਕਾਲਾ ਪਿਆਜ਼। ਆਹੋ, ਜਿਹੜਾ ਬਰਾਊਨ। ਹਾਂ,
ਇਹਨੇ ਉਸੇ ਟ੍ਰੇਨ 'ਚ ਚੜ੍ਹ ਕੇ ਲੋਕਾਂ ਨੂੰ ਬੁਰਗਲਾਇਆ ਕਰੇ। ਜੇ ਤੁਸੀਂ ਇਹੀ ਸਫ਼ਰ ਕੂਜ਼ੀ ਵਾਲਿਆਂ ਦੇ ਕਰਦੇ ਨਾ ਬੜਾ ਇਹ ਵੀ ਮਜ਼ਾ ਸਾਡਾ ਹਲੀਮ ਟ੍ਰੇਨ ਫੈਸਲਾਬਾਦੋਂ ਚੱਲੀ ਉਹਦਾ ਨਾਂ ਹਾਸ਼ਮ ਟ੍ਰੇਨ, ਹਾਸ਼ਮ ਐਕਸਪ੍ਰੈਸ। ਹਾਸ਼ਮ ਪੂਰਾ ਕਰਮ। ਇੱਕ ਦਵਾਨਾ ਟ੍ਰੇਨ ਵੀ ਆ ਜਾਣੀ ਚੜਨ ਤੋਂ ਪਹਿਲੇ ਬੰਦੇ ਨੇ ਡੱਕੀ ਕੱਢ ਕੇ ਵਾਹ ਵੇਟ ਕਰਨਾ ਪਹਿਲੇ ਸਹੀ ਗੱਲ ਆ, ਸਹੀ ਲੋਕਾਂ ਨੇ ਗੱਲ। ਟ੍ਰੇਨ ਕੱਢ ਕੇ ਬਰਫ਼ ਤੇ ਲਾਈ ਹੋਣੀ ਸੀ। ਆਹੋ ਇੱਕ ਮਿੱਠਾ ਟ੍ਰੇਨ ਆਉਣੀ ਸੀ, ਤੁਸੀਂ ਸਿਰਫ ਜਿਗਰ ਦੇ ਮਰੀਜ਼ ਚੜਿਆ ਕਰੇ ਉਹ ਟ੍ਰੇਨ ਚੂਪਿਆ ਕਰੇ ਯਾਰ। ਸਾਜੀ ਟ੍ਰੇਨਾਂ ਇੱਕ ਬਿੱਲੀ ਦੀ ਟ੍ਰੇਨ ਵੀ ਹੈ। ਕਿਹੜੀ? ਬਿੱਲੀ ਟ੍ਰੇਨ ਉਹ ਜਮਾਈ ਨਹੀਂ ਹੋਣਾ, ਉਹ ਨੱਸ ਜਾਣੀ ਸੀ। ਉਹਦੇ ਚ ਕਿਸੇ ਨੇ ਵੱਜਣਾ ਹੀ ਨਹੀਂ, ਜੇ ਤੋਂ ਟ੍ਰੇਨ ਸਾਹਮਣੇ ਆ ਰਹੀ ਹੋ ਕਰਨਾ ਭੱਜ ਜਾਏਗਾ। ਦਿੱਲੀ ਟ੍ਰੇਨ ਆ ਰਹੀ, ਜਦੋਂ ਲੇਟ ਹੋ ਰਹੀ ਤਾਂ ਲੋਕਾਂ ਨੇ ਟ੍ਰੇਨ ਦੇ ਇੰਜਨ ਨਾਲ ਕਰਿਆ ਕਰਨਾ ਤੇ ਟ੍ਰੇਨ ਨਾਲ ਦੱਸ ਯਾਰ ਆ ਕਿਹੜੀ ਯਾਰ। ਟ੍ਰੇਨ ਲੇਟ ਹੋ ਜਾਏਗਾ ਸੀ, ਲੋਕਾਂ ਨੇ ਕਹਿਣਾ ਯਾਰ ਛਿੱਟੜੇ ਸੁੱਟੋ, ਦੇਖੀ ਟ੍ਰੇਨ ਆਉਂਦੀ। ਆਹੋ ਇਹ ਜੋੜਾ ਸੀ। ਸਿੱਟੜੇ ਸਿੱਟੋ। ਟ੍ਰੇਨ ਦਾ ਹਾਰਨ ਹੋਣਾ ਸੀਗਾ। ਰਾਤ ਨੂੰ ਟ੍ਰੇਨਾਂ ਨੇ ਬਹੁਤ ਖੱਪ ਪਾਇਆ। ਰਾਤ ਨੂੰ 5 ਟ੍ਰੇਨਾਂ ਖੜੀਆਂ ਨੇ ਤੇ ਦੂਰ ਘਰਾਂ ਨੂੰ ਆਵਾਜ਼ ਆ ਰਹੀ ਯਾਰ। ਇੱਕ ਤਾਂ ਰਾਤ ਨੂੰ ਟ੍ਰੇਨ ਪੈਸੇਂਜਰ ਦੇ ਬਿਆਨ ਦੇ ਤੇ ਰਾਤ ਨੂੰ ਟ੍ਰੇਨ ਰੋਂਦੇ ਹੀ ਤੇ ਹੁਣ ਉਹਨਾਂ ਨੂੰ ਉਹਨਾਂ ਟ੍ਰੇਨਾਂ ਨੂੰ ਚੁੱਪ ਕਰ ਰਹੇ ਨੇ। ਕੁੱਤਾ ਟ੍ਰੇਨ ਲਿਆਉਣੀ ਸੀ, ਜਿਹਨਾਂ ਨੂੰ ਵੇਖ ਕੇ ਬਿੱਲੀ ਟ੍ਰੇਨ ਵਾਲਿਆਂ ਨੇ ਕਰਨ ਬਹਿ ਜਾਣਾ ਸੀ। ਲੋਕਾਂ ਨੇ ਟ੍ਰੇਨ ਦੇ ਮਾਲਕ ਨੂੰ ਕਿਹਾ ਕਰਨਾ ਸੀ ਤੇਰੀ ਟ੍ਰੇਨ ਦੀ ਪੂਛ ਨਹੀਂ ਸਿੱਧੀ ਹੋ ਸਕਦੀ। ਇੱਕ ਅੰਗੂਰ ਟ੍ਰੇਨ ਵੀ ਹੋਣੀ ਆ, ਡੱਬਾ ਖੋਣਾ ਵਿੱਚ ਭੂੰਡ ਨਿਕਲਣਾ ਆਏਗਾ। ਬਿੱਲ ਕਿੰਨਾ? ਤੈਨੂੰ ਬਿੱਲ ਕਿੰਨਾ ਆਇਆ? ਉਸਤਾਦ ਜੀ ਮੇਰਾ ਜਿਹੜਾ ਜਿੱਥੇ ਮੈਂ ਹੈਗਾ ਵਾ ਉੱਥੇ 26,000 ਰੁਪਏ ਬਿੱਲ ਆਇਆ। ਮੇਰੇ ਇੱਧਰਲੇ ਘਰ ਨੂੰ 52,000 ਰੁਪਏ ਬਿੱਲ ਆਇਆ। 52,000? ਹਾਂਜੀ ਸਰ। ਕਿੰਨੇ ਏਸੀ ਲੱਗੇ? ਏਸੀ ਖੁਦਾ ਦੀ ਕਿਸਮੇ ਕੋਈ ਨਹੀਂ ਲੱਗਾ। ਇੰਨਾ ਬਿੱਲ ਉਹਨਾਂ ਨੂੰ ਵੇਖਿਆ ਹੀ ਨਹੀਂ ਆਉਂਦਾ ਜਿਨ੍ਹਾਂ ਨੇ ਗਾਣਾ ਨਹੀਂ ਗਾਇਆ ਬਿਜਲੀ ਭਰੀ ਹੈ ਮੇਰੇ ਅੰਗਾਂ। ਨਹੀਂ ਠਹਿਰ ਜਾ, ਬਿੱਲ ਕੋਈ ਨਹੀਂ ਆਇਆ? 52,000 ਮੈਂ ਤੁਹਾਨੂੰ ਏਸੀ ਕੋਈ ਵੀ ਨਹੀਂ ਹੈਗਾ ਉਸਤਾਦ ਜੀ। ਧੰਨਵਾਦ। ਜਿਹੜਾ ਉਰਲਾ ਮੀਆਂ ਦਾ ਘਰ, ਹਾਂਜੀ ਉੱਥੇ 52,000 ਬਿੱਲ ਹੈ। ਹੋ ਨਹੀਂ ਸਕਦਾ। ਸਨੋਕਰ ਕਲੱਬ ਬਣਾਇਆ 52,000 ਰੁਪਏ ਕਿੰਨੇ ਮਹੀਨਿਆਂ ਦਾ? ਕਿੰਨੇ ਮਹੀਨਿਆਂ ਦਾ? ਮੈਂ ਉਹਨੂੰ ਮੈਂ ਹੁਣ ਕਿਹਾ ਨਾਮ ਪੜਨਾ ਜ਼ਰਾ ਬਾਲ ਸਾਹਿਬ ਦਾ ਬਾਤ। ਆ ਲੋ ਭੈਣ, ਆ ਬਕਾਇਆ ਬਿੱਲ ਜਿਹੜਾ ਨਾ 25,185 ਪਹਿਲਾ ਵਾ ਉਹ ਨਹੀਂ ਮਹੀਨੇ ਦਾ ਹੀ ਹੈ ਉਸਤਾਦ ਜੀ। ਭਾਈ ਜਾਨਾ 25,000। ਬਾਕੀ ਟੈਕਸ ਟੁਕਸ ਨੇ ਸਾਰੇ ਹੀ। ਉਹ ਨਹੀਂ ਭੈਣ, ਆਰ ਏਜ ਹਾਂ 25,185 31,100 ਕਰੰਟ ਬਿੱਲ ਤੁਹਾਡਾ ਹੈਗਾ 31,142। ਉਹ ਉਸਤਾਦ ਜੀ ਥੱਲੇ ਲਿਖਿਆ ਹੋਇਆ ਹੈ ਇਹ ਵਾਲਾ। ਤੇ ਯਾਰ ਠਹਿਰ ਜਾਣਾ, ਕਰੰਟ ਬਿੱਲ ਲਿਖਿਆ 31,142। ਉਸ ਤੋਂ ਬਾਅਦ ਬਿੱਲ ਐਡਜਸਟਮੈਂਟ 490। ਉਸ ਤੋਂ ਬਾਅਦ ਟੋਟਲ FPA 118। ਉਸ ਤੋਂ ਬਾਅਦ ਪੇਏਬਲ ਵਿਦ ਡਿਊ ਡੇਟ 57,967 ਤੇ LP ਸਰਚਾਰਜ 2,600 ਤੇ ਪੇ ਆਫਟਰ ਡਿਊ ਡੇਟ 60,500 ਤੇ 58। ਇਹ ਕੀ ਇੱਕ ਮਹੀਨੇ ਦਾ ਵਾ? ਹਾਂਜੀ ਉਸਤਾਦ। ਤੇ ਕਰੰਟ ਬਿੱਲ ਤੇ ਹੈਗਾ ਤੁਹਾਡਾ 31,142। ਬਾਕੀ ਸਾਡੀ ਟੈਕਸਸ ਵਗੈਰਾ ਦੇ ਚਾਰਜ ਟੈਕਸ ਬਹੁਤ ਪਾਉਂਦੇ ਉਸਤਾਦ ਜੀ ਤੁਸੀਂ ਇੱਧਰ ਆਓ ਨਾ, ਇਹ ਚੀਜ਼ਾਂ ਪੜੋ, ਇਹ ਵਾਲੀਆਂ ਚੀਜ਼ਾਂ ਪੜੋ। ਉਹੀ ਯੂਨਿਟ ਕੰਜ਼ਿਊਮ 615 ਯੂਨਿਟ ਚੱਲੇ ਤੁਹਾਡੇ। ਹਾਂਜੀ ਉਸਤਾਦ ਜੀ। ਕਾਸਟ ਆਫ ਇਲੈਕਟ੍ਰਿਕ ਹੈਗਾ 23,247 ਰੁਪਏ ਦੀ ਤੁਹਾਡੀ ਬਿਜਲੀ ਚੱਲੀ ਹੈ। ਬਾਕੀ ਅੱਛਾ, ਉਸ ਤੋਂ ਬਾਅਦ ਆਈ ਥਿੰਕ ਅੰਗੂਠਾ ਆ ਗਿਆ ਕਿ ਯਾਰ ਇਹ ਅੰਗੂਠਾ ਲਾ ਕੇ ਮੈਂ ਕਿਹਾ ਜੀ ਮੈਂ ਨਹੀਂ ਲੈਣਾ। ਅੱਛਾ ਨਹੀਂ ਯਾਰ, ਵਾਕਈ ਸਹੀ ਗੱਲ ਹੈ ਯਾਰ। ਇੰਨੇ ਟੈਕਸ ਨੇ ਫੈਸਲਾ ਕਿਸ ਤਰ੍ਹਾਂ ਦੇ ਤੁਹਾਡਾ ਘਰ ਆ? ਓਏ 57,998 ਯਾਨੀ 58,000 ਰੁਪਏ ਬਿੱਲ ਆ ਤੇ ਆਫਟਰ ਡਿਊ ਡੇਟ ਤੋਂ ਬਾਅਦ 60,598। ਇਹ ਕੀ ਬਿਜਲੀ ਘਰ ਦੀ ਪਰੋਣੇ ਲੰਮੇ ਪਾਉਂਦਾ ਰਿਹਾ ਇੰਨਾ ਟੈਕਸ। ਹਾਂਜੀ ਇਹਨੇ ਲੋਕ ਖੁਦਕੁਸ਼ੀ ਮੈਂ ਜਮਾ ਕਰਾਤਾ ਹੈ। ਸੋਚ ਆ ਜਮਾ ਕਰਾਤਾ ਸਰ। 9 ਯੂਨਿਟ ਇੱਕ ਬੰਦੇ ਦੇ ਉਸਤਾਦ ਜੀ ਨੂੰ 13,000 ਰੁਪਏ ਬਿੱਲ ਹੈ 9 ਯੂਨਿਟਾਂ ਦਾ। ਨੂੰ ਯੂਨਟਾਂ ਉਹੀ ਲੈ 40 ਕਿਲੋ ਦਾ ਯੂਨਿਟ ਸੀ। ਅੱਜ ਤੋਂ ਤਕਰੀਬਨ 20 ਸਾਲ ਪਹਿਲੇ ਹੈ ਨਾ, ਮੈਂ ਸ਼ੌਕੀ ਖਾਨ ਸਾਹਿਬ ਦੀ ਗੱਲ ਸੁਣਦਾ ਹੁੰਦਾ ਸੀ, ਅੱਲਾ ਜਨਤਾ ਜੀ ਘਰ ਦੇ। ਉਹ ਇੱਕ ਜੁਗਤ ਕਰਦੇ ਹੁੰਦੇ ਸੀਗੇ ਕਿ ਯਾਰ ਇੰਨਾ ਬਿੱਲ ਅਸੀਂ ਤੇ ਬੱਤੀ ਉਦੋਂ ਬਾਲਦੇ ਹਾਂ ਜਦੋਂ ਲਾਲਟੈਨ ਲੱਭਣੀ ਹੋਵੇ। ਇਹ ਜੁਗਤ ਕਰਦੇ ਹੁੰਦੇ ਸੀ। ਇਹ ਉਹ ਦੋ ਰਹਿਣਾ ਹੈ ਕਿ ਬੱਤੀ ਸਿਰਫ ਉਦੋਂ ਅਸੀਂ ਯੂਜ਼ ਕਰਨੀ ਜਦੋਂ ਅਸੀਂ ਕੋਈ ਲਾਲਟੈਨ ਲੱਭਣੀ ਹੈ ਜਾਂ ਮੋਮਬੱਤੀ ਲੱਭਣੀ ਹੈ। ਅਦਰਵਾਈਜ਼ ਇਹ ਕੰਮ ਬੜਾ ਖਰਾਬ ਹੈ ਯਾਰ। ਕਿੰਨੀਆਂ ਫੈਮਲੀਆਂ ਦਾ ਤੁਹਾਡਾ ਬਿੱਲ? ਉਹ ਯਾਰ ਫਰੀ ਤੂੰ ਘਰ ਵੇਖਿਆ ਹੀ ਆ ਸਾਡਾ ਪਹਿਲਾ ਘਰ ਯਾਰ, ਜਿੱਥੇ ਮੈਂ 2 ਭਰਾ ਰਹਿੰਦੇ ਨੇ ਯਾਰ। ਜਿੰਨੀਆਂ ਵੀ ਫੈਮਲੀਆਂ ਹੋਣ, ਕਿੰਨੇ ਕਮਰੇ ਨੇ ਉਸ ਘਰ 'ਚ? 3 ਕਮਰੇ ਨੇ। 3 ਕਮਰੇ ਨੇ। ਇੱਕ ਬਾਹਰ ਸੇਨ ਲਾ ਲਓ, 4 ਪੱਖੇ 24 ਘੰਟੇ ਪੂਰਾ ਮਹੀਨੇ ਚੱਲਦੇ ਰਹਿਣ ਤਾਂ ਵੀ 57,000 ਰੁਪਏ ਬਿੱਲ ਨਹੀਂ ਆਉਂਦਾ। 13 ਘੰਟੇ ਇੱਕ ਪੱਖਾ ਚੱਲੇ ਨਾ 13 ਘੰਟੇ ਤੇ 7 ਯੂਨਿਟ ਲੱਗਦੇ ਆ।
13 ਘੰਟੇ ਦਾ ਉਹਦੀ ਕੰਜ਼ੰਪਸ਼ਨ ਘਰ ਕੋਈ ਗਿਲੂ ਤਾਂ ਨਹੀਂ ਬਣਾਉਂਦੇ ਕਿਤੇ ਕੋਈ ਏਦਾਂ ਦਾ? ਯਾਰ ਮੈਂ ਫ੍ਰੀ ਤੁਹਾਨੂੰ ਟੈਕਸ ਕਹਿੰਦੇ ਆ, ਬਹੁਤ ਪਾਉਂਦੇ ਉਸ ਤੋਂ ਬਾਅਦ ਆ। ਹਾਂ ਤੁਹਾਨੂੰ ਇੱਕ ਹੋਰ ਗੱਲ, ਜਿਹੜਾ ਇੱਕ ਕਮਰਾ ਹੈ ਨਾ ਮੇਰੇ ਵਾਲਾ ਉਸਤਾਦ ਜੀ, ਉਹ ਤੇ ਬੰਦ ਪਿਆ, ਜਿਹਦੇ 'ਚ ਮੈਂ ਰਹਿੰਦਾ ਸੀ ਉੱਥੇ ਮੇਰਾ ਸਮਾਨ ਪਿਆ, ਉਹਨੂੰ ਸੀ ਤਾਲਾ ਪਿੱਛੇ ਲਾਇਆ। 2 ਕਮਰੇ ਨੇ। ਪਿੱਛੇ ਸਿਰਫ 2 ਕਮਰੇ। ਬਸ ਫਿਰ ਉਹਦੇ ਚ ਫ੍ਰਿਜ ਚੱਲਣ ਦੀ ਜੀ ਉਹ ਯਾਰ ਚੱਲਦੀ ਹੋਵੇ ਫ੍ਰਿਜ ਵੀ ਯਾਰ। ਉਹ ਭਰਾਵਾ ਮੈਂ ਤੁਹਾਨੂੰ ਕਹੀ ਜਾਣਾ, ਚੰਦ ਤੇ ਬਹੁਤ ਔਖਾ ਵਾ ਜਾਣਾ। ਇਹ ਹੁਣ ਘਰ ਨਹੀਂ ਜਾਇਆ ਜਾਂਦਾ, ਲੀਟਰ ਤੇਲ ਲੱਗਣ ਡਿਆ ਵਾ, ਚੰਦ ਤੇ ਕਿਹਨੇ ਜਾਣਾ? ਚੱਲ ਮੈਨੂੰ ਤੇ ਇਹ ਬੜੀ ਖੁਸ਼ੀ ਆ, ਵਾਸ਼ਰੂਮ ਤੋਂ ਇਲਾਵਾ ਕਿਤੇ ਗਿਆ ਏ। ਪੈਟਰੋਲ ਦੇ ਨਾਲੇ ਯਾਰ ਤੇਰਾ ਕੀ ਤਲਕ ਆ? ਤੁਸੀਂ ਸਿਰਫ ਸਾਲ ਬਾਅਦ ਮੂੰਹ ਚੋਂ ਅੱਗ ਕੱਢਣ ਲਈ ਲੈਣਾ ਹੁੰਦਾ, ਹੋਰ ਨਾ ਗੱਡੀ ਨਾ ਕੋਈ ਗੱਲ ਨਾ ਇੱਥੋਂ ਰਕਸ਼ਾ ਫੜ ਕੇ ਜਾਂਦਾ ਯਾਰ, ਇੱਥੋਂ ਅੱਧਾ ਰਾਹ ਉਹ ਆ ਫੜੇ ਜਾ ਮੈਂ ਜਾਣਾ ਜਿੱਦਾਂ ਕਹਿੰਦਾ ਹੁੰਦਾ। ਉਸਤਾਦ ਜੀ ਤੁਸੀਂ ਯਕੀਨ ਮੰਨੋ ਲੀਟਰ ਤੇਲ ਇੱਥੋਂ ਘਰ ਦਾ ਲੱਗ ਜਾਂਦਾ ਜਾਣ ਲੱਗਾ, ਔਰ ਅਗਲੇ ਮਹੀਨੇ 350 ਰੁਪਏ ਲੀਟਰ ਤੇਲ ਕਰਦਾ ਨੋਟਿਸ ਆ ਗਿਆ ਵਾ। ਨੋਟਿਸ ਆ ਗਿਆ। ਮੈਂ ਆਪ ਪੜਿਆ ਵਾ। ਸਹੀ ਗੱਲ ਤੇ ਤਨਖਾਹ ਹੋਣੀ ਹੈ ਸਾਡੀ। ਅੱਛਾ ਤੂੰ ਨਾ ਖਬਰਾਂ ਭਾਵੇਂ ਸਹੀ ਵੀ ਦਿੰਦਾ, ਤੂੰ ਇਸ ਗੱਲ ਤੋਂ ਵੀ ਕਤਲ ਹੋ ਜਾਣਾ ਕਿਸੇ। ਉਹ ਯਾਰ ਉਹ ਭਾਈਜਾਨ ਤਨਖਾਹ ਤੁਹਾਡੀ ਉਨੀ ਨਹੀਂਗੀ, ਤਨਖਾਹ ਮੈਂ ਤੁਹਾਡੀ, ਮੈਨੂੰ ਪਤਾ ਸੀ ਇਹ ਕੰਮ ਹੋਣਾ, ਮੈਂ ਤੁਹਾਡੀ ਪਹਿਲੇ ਹੀ ਵਧਾਤੀ ਸੀ। ਉਹੀ ਤਾਂ ਮੈਂ ਐਵੇਂ ਕਹਿੰਦਾ ਤਾਂ ਨਹੀਂ ਤੂੰ 60,000 ਰੁਪਏ ਲਾਇਆ ਤੂੰ ਤਾਰ ਕੇ ਆ ਕੇ ਕਹਤਾ ਮੈਂ ਤਾਰ ਵੀ ਦਿੱਤਾ, ਜਾਣਦਿਆ ਕਰ ਯਾਰ। ਸਹੀ ਗੱਲ ਐ ਨਹੀਂ ਹੈ। ਦੇਖੋ ਨਾ ਹੁਣ 1.5 ਲੀਟਰ ਪੈਟਰੋਲ ਇਹਦਾ ਲੱਗਦਾ ਡੇਲੀ ਦਾ, ਕਿਹਦਾ? ਗਰੀਬ ਦਾ। ਕਿਉਂ? ਠੀਕ ਹੈ, ਲੀਟਰ 1.5 ਲੀਟਰ ਉਹਦਾ ਲੱਗਦਾ, ਉਹਦਾ 2 ਲੀਟਰ ਲੱਗਦਾ। ਇਹ 1.5 ਲੀਟਰ ਦਾ ਕਿੱਦਾਂ ਲੱਗਦਾ? ਉਸਤਾਦ ਜੀ ਆਣ ਜਾਣ ਕਿੱਥੋਂ ਆਣ ਜਾਣ 1.5 ਲੀਟਰ? ਕਿੰਨਾ 60 ਕਿਲੋਮੀਟਰ ਵੀ ਕਰਦੀ ਹੋਵੇ ਨਾ 70 1 ਲੀਟਰ ਚ, ਹਾਂਜੀ। 50 ਕਿਲੋਮੀਟਰ ਵੀ ਕਰਦੀ ਹੋਵੇ ਹਾਂਜੀ। ਤੇ ਕਿੰਨਾ ਘਰ ਆਉਂਦਾ ਆਉਣ ਜਾਣ ਦਾ? ਉਹ ਕਿਤੇ ਨੂੰ ਲਾ ਕੇ ਆਉਂਦਾ ਵਾ। 50 ਕਿਲੋਮੀਟਰ 70 ਕਰਦੀ, ਉਹਦੀ ਨਵੀਂ ਗੱਡੀ ਆ। ਨਹੀਂ ਸਹੀ, ਉਹਨੇ ਸਿਲੰਡਰ ਕਢਾਇਆ। ਚਲੋ 50 ਕਿਲੋਮੀਟਰ ਵੀ ਕਰਦੀ ਹੋਵੇ ਨਾ, ਇੱਥੋਂ ਇਹਦਾ ਘਰ 7-8 ਕਿਲੋਮੀਟਰ। ਐਦਾਂ ਹੀ ਸਾਹਿਬ ਹਾਂ ਤੇ ਕਿੱਦਾਂ 1.5 ਲੀਟਰ ਲੱਗ ਜਾਂਦਾ? ਉਸਤਾਦ ਜੀ ਉਹ ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗੀ। ਜੀ ਇਹ ਸਿੱਧਾ ਦਫ਼ਤਰ ਆਵੇ ਤੇ ਇਹਨਾਂ ਨਹੀਂ ਲੱਗਣਾ। 28 ਕਿਲੋਮੀਟਰ ਜਾਣਾ ਬਣਦਾ। ਮਤਲਬ ਉਸਤਾਦ ਜੀ ਤੁਹਾਡਾ ਸਿੱਧਾ ਦਫ਼ਤਰ ਹੀ ਅੰਦਰ ਚਾਰਾ। ਉਸਤਾਦ ਜੀ ਹੁਣ 70 1 ਲੀਟਰ ਚ 50 ਲੀਟਰ ਨਹੀਂ ਕਰਦੀਆਂ। ਨਹੀਂ ਉਸਤਾਦ ਨਹੀਂ ਨਾਲੇ ਕਰਦਾ। ਮਿੱਠੇ ਤੂੰ ਕਿੱਥੋਂ ਆਉਣਾ ਵਾ? ਕਿੰਨਾ ਤੇਰਾ ਸਫ਼ਰ ਆ? ਤੇਰਾ ਕਦ ਹੈ ਕੈਕਸ਼ਾ ਕਲੋਨੀ ਤੈਨੂੰ ਕਹਿ ਕਿੰਨੇ ਦਿੱਤਾ ਹੈ? ਅੱਛਾ ਯਾਰ 1 ਮਿੰਟ, ਲੀਟਰ 28 ਕਿਲੋਮੀਟਰ, 1 ਮਿੰਟ 28 ਕਿਲੋਮੀਟਰ ਮੇਰਾ ਸਫ਼ਰ ਆ, 32 ਕਿਲੋਮੀਟਰ ਤੇਰਾ ਵਾ। ਠੀਕ ਹੈ, ਆਣ ਜਾਣ ਜੇ ਪਾਈਏ ਤੇ 84 ਕਿਲੋਮੀਟਰ ਮੇਰਾ ਵਾ ਆਉਣ ਜਾਣ ਦਾ। ਸਹੀ ਗੱਲ ਆ। ਹੁਣ ਦੇਖੋ ਨਾ ਉਸਤਾਦ ਜੀ, ਦੇਖੋ ਲੀਟਰ 1.5 ਲੀਟਰ ਉਹਦਾ ਲੱਗਦਾ, ਲੀਟਰ 1.5 ਲੀਟਰ ਉਹਦਾ ਲੱਗਦਾ। ਕੰਮ ਦਾ ਕੰਮ, ਚਲੋ ਤਨਖਾਹ ਨਹੀਂ ਵਧਾਣੀ, ਸਾਡੇ TAD ਵਧਾ ਦਿਓ। ਕੀ ਕਰਦਾ? TAD ਠੀਕ ਹੈ ਨਾ? ਪੈਟਰੋਲ ਸਾਨੂੰ ਫਿਊਲ ਦੇ ਦਿਓ ਉਸਤਾਦ ਜੀ। ਦੇਖੋ ਹਰ ਚੈਨਲ ਦੁਨੀਆ ਦਾ ਫਿਊਲ ਦੇ ਰਿਹਾ ਆਪਣੇ ਮੁਲਾਜ਼ਮਾਂ ਨੂੰ, 50 ਲੀਟਰ ਕਿਸੇ ਨੂੰ 100 ਲੀਟਰ ਬੈਲੈਂਸ ਦੇ ਰਹੇ ਆ, ਮੋਬਾਈਲ ਦੇ ਰਹੇ ਨੇ, ਇੱਥੇ ਤੱਕ ਰਾਸ਼ਨ ਤੱਕ ਦੇ ਰਹੇ ਨੇ। ਅਗਰ ਇਹ ਨਹੀਂ ਕਰਨਾ, ਫ੍ਰੀ ਅਲਾਉਂਸ ਐਡਜਸਟਮੈਂਟ ਜਿਹੜਾ ਹੁੰਦਾ ਲਿਖਿਆ ਉਹ ਕਰ ਲਓ। ਫਿਊਲ ਪ੍ਰਾਈਸ ਉਹ ਕੀ ਹੁੰਦਾ ਵਾ? TAD ਮਤਲਬ ਟਰੈਵਲ ਅਲਾਉਂਸ, ਡੇਲੀ ਅਲਾਉਂਸ। ਕਈ ਦਾਰੇ 3 ਮਿੰਟ ਜਿਹੜਾ ਹੁੰਦਾ ਵਾ। ਕਈ ਦਾਰੇ ਬੇਟੇ ਰੁਜ਼ੈਨ ਵੀ ਦੇ ਦਿੰਦੇ ਆ। ਭੁੱਲ ਗਈ ਅੱਖ ਜਾ ਕੇ ਟੂਰ ਕੱਲਾ ਇਹ ਫੈਸਿਲਿਟੀਆਂ ਤੇ ਨਾ ਰਹਿ। ਨਹੀਂ ਅੱਖ ਖੋਲ। ਬੜੇ ਅੱਛੇ ਤਰੀਕੇ ਨਾਲ ਸੈਂਪਲ ਆਇਆ, ਕਹਿੰਦੇ ਬੇਟੇ ਨਿਕਲੋ। ਤੇ ਬੰਦਾ ਭਾਈ ਕਹਿੰਦਾ ਜੀ ਮੈਂ ਤਾਂ ਵੈਸੇ ਹੀ ਗੱਲ ਕੀਤੀ। ਮੈਂ ਤੇ ਇhtਜਾਜਨ ਤੌਰ ਕੇ ਆਇਆ। ਬਸ ਕਰਦੇ ਯਾਰ, ਸਾਰਾ ਕੁਝ ਹੀ ਪਾਈ ਹੁੰਦਾ। ਫੇਰ ਕਿਹੜਾ ਆਪਣੇ ਹੱਕ ਦੀ ਗੱਲ ਵੀ ਨਹੀਂ ਕਰ ਸਕਦੇ। ਉਹ ਕਹਿ ਰਿਹਾ ਮੈਂ 84 ਕਿਲੋਮੀਟਰ ਤੋਂ ਆਉਣਾ, ਹਿਸਾਬ ਲਾ। ਉਹ ਹੁਣ ਲੋੜ ਕੇ ਹੁੰਦੇ ਨਾ ਤਾਂ ਤੇ ਲੋੜ ਦੇ ਵਿੱਚ ਪਾਈ ਜਾਂਦੇ। ਹਾਂਜੀ ਨਹੀਂ 84 ਨਹੀਂ, ਮੇਰਾ ਲੱਗਦਾ ਡੇਲੀ ਦਾ। ਉਹ ਯਾਰ ਛੱਡਦਾ, ਤੂੰ ਜਿੱਥੋਂ ਹੋਣਾ ਨਾ ਹਾਂਜੀ। ਤੇਰਾ 2 ਕਿਲੋਮੀਟਰ ਹੋਣਾ, 2-2.5 ਕਿਲੋਮੀਟਰ ਕਿਹੜਾ? ਤੇਰੇ ਘਰ ਤੋਂ ਆ ਦਫ਼ਤਰ 3 ਕਿਲੋਮੀਟਰ ਹੋਏਗਾ। ਤੇ ਪੈਟਰੋਲ ਨਹੀਂ ਲੱਗਦਾ। ਚਲੋ 6 ਕਿਲੋਮੀਟਰ ਲੱਗ ਗਿਆ, ਤੇ ਗੱਡੀ ਕਿੰਨਾ ਕਰਦੀ ਆ? ਗੱਡੀ ਮੇਰੀ 10 ਕਿਲੋਮੀਟਰ ਕਰਦੀ ਹੈ 1 ਲੀਟਰ ਚ। ਇੰਜਨ ਹੈਵੀ ਬਾਈਕ ਹੈ ਨਾ, ਸਵਿਕ ਰੱਖੀ ਹੈ। ਹੈਵੀ ਬਾਈਕ ਇਹ ਨਹੀਂ। ਲੀਟਰ ਚ ਨਹੀਂ ਲਿੱਤਰ ਚ ਕਰਦੀ ਹੈ, ਚਿੱਤਰ ਮਾਰਦਾ ਉਹ ਡੁਰ ਪੈਂਦੀ ਹੈ। ਤੁਸੀਂ ਯਕੀਨ ਮੰਨ ਲਓ ਉਸਤਾਦ ਜੀ, ਮਾਹਾਂ ਦੀ ਦਾਲ ਜਿਹੜੀ ਆ ਲੈ 370 ਰੁਪਏ ਦੀ ਅੱਧਾ ਕਿਲੋ ਆਈ ਆ। ਕਿੰਨੇ ਦੀ ਪੈ ਗਈ ਉਸਤਾਦ ਜੀ? 700 ਰੁਪਏ ਦੀ ਕੁਝ ਪੈਸੇ। 740 ਰੁਪਏ। 740 ਰੁਪਏ ਦੀ ਕਿਲੋ ਦਾਲ ਮਾਹਾਂ ਦੀ, ਕਿਹਦੇ ਗਰੀਬ ਨੇ ਕਿੱਧਰ ਜਾਣਾ? ਯਾਰ ਏਦਾਂ ਦਾ ਤਾਂ ਜੰਗਾਂ ਚ ਹੁੰਦਾ ਸੀ, ਸਿਰਫ ਇੰਨੀ ਗੱਲ ਕਰਨੀ, ਉਹਨਾਂ ਨੇ ਹਮਲਾ ਕਰ ਦਿਆ। ਕਿੰਨੇ ਸ਼ਾਇਦ ਕਿੰਨੇ ਦੀ ਦਾਲ ਆ? 740 ਰੁਪਏ ਦੀ ਕਿਲੋ ਮਾਹਾਂ ਦੀ ਦਾਲ ਚਿੱਟੀ। ਅੱਧੀ ਕਿੰਨੇ ਦੀ ਲਿਆਂਦੀ? ਅੱਧਾ ਕਿਲੋ ਪੱਕ ਜਾਂਦੀ ਹੈ। ਹਾਂਜੀ ਹਾਂ। 370 ਰੁਪਏ ਦੀ। ਹਾਂ 370 ਦੀ, 400-500 ਦੀਆਂ ਰੋਟੀਆਂ ਲਾ ਲਾ, ਨਾਸ਼ਤਾ ਲਾ ਲਾ, 3500 ਰੁਪਏ ਰੋਜ਼ ਦੀ ਤੇਰੀ ਸੈਲਰੀ ਹੈ। ਕੀ ਤੈਨੂੰ ਤਕਲੀਫ ਆ? ਉਸਤਾਦ ਜੀ ਜਿਹੜੇ ਇਹੀ ਤੇ ਗੱਲਾਂ ਵਾ, ਅਸੀਂ ਤੁਸੀਂ ਤਾਂ ਗਰੀਬਾਂ ਨੂੰ ਮਾਰਨ ਦੇ ਵੀ, ਅਸੀਂ ਤਾਂ ਚਲੋ ਸਾਹ ਪਿਆ ਸੀਗੇ ਤਾਂ ਅਸੀਂ ਤਾਂ ਚਲੋ ਮਾੜਾ ਮੋਟਾ ਸ਼ੁਕਰ ਮੰਨ ਗਿਆ ਕਿ ਆਇਆ ਕਿ ਨਹੀਂ ਸਿੱਧਾ? ਤੇਰਾ ਟੋਟਲ ਹੀ ਸ਼ਜਰਾ ਸਲਾਨੀ ਵਾਲਿਆਂ ਤੇ ਵੱਡਾ ਹੋ ਗਿਆ। ਕਹਿੰਦਾ ਜੀ ਅੱਧਾ ਕਿਲੋ ਇੰਨੇ ਦੀ ਆ। ਉਹਨਾਂ ਦੇ ਮਾਵੇਂ ਦਾ ਤੁਹਾਡੇ ਬਾਂਦਰਾ ਸਾਰੇ ਤਾਂ ਗੁਰਦਿਆਂ ਦੇ ਮਰੀਜ਼ ਆ, ਪੱਥਰੀ ਮਾਮੇ ਦੇ ਪੱਥਰੀ ਤਾਂ ਨਹੀਂ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੋ, ਇੰਜ ਨਾ ਕਰਿਆ ਕਰੋ। ਉਸਤਾਦ ਜੀ ਜਿਹੜੇ ਥੱਲੇ ਬਿਹਤਰੀਨ ਆਪਣੇ ਰਿਜ਼ਕ ਵਧਾਉਣ ਦਾ ਬਿਹਤਰੀਨ ਜ਼ਰੀਆ ਹੈ ਕਿ ਖਾਲਸ ਨੀਅਤ ਨਾਲ ਅੱਲਾਹ ਦਾ ਸ਼ੁਕਰ ਅਦਾ ਕਰਿਆ ਕਰੋ। ਜਿਸ ਹਾਲ ਚ ਜਦੋਂ ਰੋਈ ਪਿੱਟੀ ਜਾਓਗੇ ਨਾ, ਬੇੜੇ ਗਰਕ ਹੀ ਹੋਣਾ। ਇੰਨਾ ਖਾਂਦੇ ਸਲਾਨੀ ਵਾਲਿਆ, ਕੋਈ 1-2 ਮੁੰਡੇ ਇਹਨਾਂ ਦੇ ਉੱਥੇ ਲੱਗ ਗਏ ਆ, ਹੁਣ ਉਹ ਫੋਨ ਕਰਦੇ ਆਇਓ।
ਫੇਰ ਚੱਲ ਪਤਾ ਸੋਸ਼ਲ ਮੀਡੀਆ ਦੌਰ ਆ, ਤੁਸੀਂ ਟਿਕਟੋਕ ਦੇਖੋ, ਤੁਸੀਂ ਫੇਸਬੁੱਕ ਤੇ ਦੇਖੋ, ਲੋਕ ਕਿੰਨਾ ਸੁਸਾਇਡ ਕਰਨ ਡਏ ਆ, ਕਿੰਨੀਆਂ ਖੁਦਕੁਸ਼ੀ ਹੋਣੇ, ਬਜ਼ੁਰਗ ਗਰੀਬ ਵਿਚਾਰੇ ਮਾਰ ਯਾਰ ਗੱਲ ਇਹ ਹੈ ਸੋਸ਼ਲ ਉਸਤਾਦ ਜੀ ਮੇਰੀ ਗੱਲ ਸੁਣੋ, ਕਿਸੇ ਦਿਨ ਨਾ ਸਲਾਨੀ ਵਾਲਿਆਂ ਦੇ ਜਾ ਕੇ ਰੋਟੀ ਖਾਣੇ ਤਾਂ ਕਿ ਜਿਹੜੇ ਨਾਲ ਬੈਠੇ ਨੇ ਉਹਨਾਂ ਦੀ ਫੀਲ ਆਵੇ ਕਿਦਾਂ ਦਾ ਲੱਗਦਾ ਇੱਥੇ। ਹਾਂਜੀ ਸਹੀ ਗੱਲ। ਠੀਕ ਹੈ ਜੀ, ਉੱਥੇ ਕਿਸੇ ਦਿਨ ਰੋਟੀ ਖਾਣਾ ਜਾ ਹੁਣ ਆਪਣੇ ਆਉਣੇ ਫੀਲ ਆਉਣੇ ਤੇਰੇ ਜਦੋਂ ਵਰਗੇ ਨਾ ਸਿਰਫ ਜੇਲਾਂ 'ਚ ਇੰਨੀ ਗੱਲ ਕਰਨ ਲਈ ਹੁੰਦੇ ਆ, आपको फांसी सुबह फांसी का ऐलान कर दिया बस कोई चंगी खबर नहीं ਨਹੀਂ देनी। ਨਹੀਂ ਇਹਦੇ ਕਰਕੇ ਸਿਰਫ ਜੇਲਾਂ 'ਚ ਇਹ ਪੁੱਛਦੇ ਹੁੰਦੇ ਤੂੰ ਕਿੱਧਰ ਆਇਆ ਅੰਦਰ, ਉਹ ਦੱਸਦਾ ਅੱਛਾ 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 ਤੁਸੀਂ ਭਾਜੀ, ਉਹ ਕਹਿੰਦਾ ਜੀ ਮੈਂ ਬਸ ਮੇਰੇ ਤੇ ਚੋਰੀ ਦਾ ਮਤਲਬ। ਫਲਾਣੇ ਆਂਦੇ ਸਾਈ ਰੋਟੀ ਖਾਣ ਗਿਆ, ਲੇਟ ਹੋ ਗਿਆ, ਕਹਿੰਦਾ ਕਰਾਂ ਫੂਡ ਵਾਲੇ ਨੂੰ ਫੋਨ। ਜੇਲ੍ਹ 'ਚ ਹੁੰਦੇ ਇਹੋ ਜਿਹੇ ਉਹ ਬੰਦੇ। ਯਾਰ ਖਾ ਰੋਟੀ ਜਾ, ਤੂੰ ਫੂਡ ਵਾਲੇ ਕੀ ਤੇ ਕਰਨਾ ਗਿਆ। ਮੈਨੂੰ ਇਹ ਬੜੀ ਫੂਡ ਇੰਸਪੈਕਟਰ ਨੂੰ ਫੂਡ ਇੰਸਪੈਕਟਰ ਨੂੰ ਉਹਨੂੰ ਡਰਾਵੇ ਦੇਣ ਦਿਆ, ਉਹ ਵਿਚਾਰੇ ਤਾਂ ਖਿਦਮਤ ਹੀ ਖਲਕ ਕਰਨ ਦੇ, ਤੂੰ ਆਪਣੇ ਹਿਸਾਬ ਲਾਈ ਬੈਠਾ। ਅੱਛਾ ਜੂਤ ਕਰਦਾ ਪੂਰੀ ਅੱਗ ਕੋਲੜਿਆ ਵੀ ਸਤਾਰ ਬਲੇ ਕੇ ਮੈਂ ਜਾਗੜਿਆ ਟਿੱਕੀ ਪਤਲੀ ਦਾਲ ਖਾ ਕੇ ਉਤੋਂ ਕੋਕ ਪੀਂਦੇ ਟਿੱਕੀ ਹੁੰਦੀ ਲੋੜ ਵੀ ਨਹੀਂ ਤੇ ਟਿੱਕੀ ਪਤਲੀ ਉਤੋਂ ਕੋਕ ਪੀ ਕੇ ਸਿਗਰਟ ਪੀ ਬੋਲਦਾ ਮਰੇ ਮਰਹਬਾ ਲੱਭਾ ਏਦਾਂ ਦੇ ਬੰਦੇ ਟੈਨਸ਼ਨ ਚ ਕੁਲਫੇ ਨਾਲ ਛੋਰਾ ਪੀ ਜਾਂਦੇ, ਬਾਤ ਕੁਲਫੇ ਨਾਲ ਛੋਰਾ, ਉਹ ਚਣੇ ਚਲਾ ਮੇਰੇ ਬੱਚਿਆਂ ਤੈਰ ਹੋਏ ਯਾਰ। ਕੋੜੇ ਵਾਲੀ ਰੇੜੀ ਚਲਾਉਂਦੇ ਆ, ਪਿੱਛੇ ਲਿਖਿਆ ਕਹਿੰਦਾ ਡਰਾਈਵਿੰਗ ਕੇ ਮੁਤਲਕ ਇਸ ਨੰਬਰ 'ਤੇ ਰਾਬਤਾ ਯਾਰ ਮਿੱਠੇ ਲੱਗਾ ਹੀ ਮੇਰਾ ਤੀਫਾ ਨਹੀਂ ਨਹੀਂ ਯਾਰ ਠੀਕ ਹੈ, ਕੂੜੇ ਵਾਲੀ ਰੇੜੀ ਦੇ ਪਿੱਛੇ ਲਿਖਿਆ ਡਰਾਈਵਿੰਗ ਕੇ ਮੁਤਲਕ ਇਸ ਨੰਬਰ ਪਰ ਆਏ ਨੇ। ਇਹੋ ਜਿਹੇ ਬੰਦੇ ਦਾ ਮਰੀਜ਼ ਉਦੋਂ ਮਰ ਜਾਂਦਾ ਜਦੋਂ ਨਾਲ ਦੇ ਬੈੱਡ ਵਾਲੇ ਲਈ ਜੂਸ ਲੈਣ ਗਿਆ ਇਹੋ ਜਿਹੇ ਬੰਦੇ ਮਰੀਜ਼ਾਂ ਨੂੰ ਕਹਿੰਦੇ ਹੁੰਦੇ ਉਹ ਦੁਬਈ ਸਾਰਾ ਖਰਚਾ ਚੱਕਦਾ ਮਰੀਜ਼ ਦਾ। ਆਹੋ ਉਹ ਪਾਕਿਸਤਾਨ ਜਾ ਰਿਹਾ, ਤੂੰ ਦੁਬਈ ਉਹਦੇ ਕਿੱਥੇ ਵਾੜੀ ਜਾਂਦੇ ਆ ਮੇਰੀ ਅਗਲੇ ਇਹੋ ਜਿਹੇ ਚੰਗੇ ਭਲੇ ਮਰੀਜ਼ ਨੂੰ ਜਿਹੜਾ ਥੋੜਾ ਜਿਹੀ ਤਬੀਅਤ ਸੰਭਲੀ ਹੁੰਦੀ ਹੈ, ਲਾਗੇ ਬਹਿ ਕੇ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਕੇ ਆ ਜਾਂਦੇ, ਉਹਦੀ ਪਹਿਲਾਂ ਨੂੰ ਵੀ ਤਬੀਅਤ ਖਰਾਬ ਹੋ ਜਾਂਦੀ ਹੈ। ਗਾਰੇ ਕਰ ਦਿਆ ਐਵੇਂ ਜਾ ਕੇ ਪਹਿਲੇ ਜਾਂਦੇ ਹੀ ਕਹਿਣਗੇ ਇਸ ਹਸਪਤਾਲ ਚ ਕਾਤੋਂ ਲੈਣ ਦਾ, ਇੱਥੇ ਤਾਂ ਮਰੀਜ਼ ਜਾਂਦਾ ਹੀ ਨਹੀਂ ਦਿੰਦਾ ਬਾਹਰ। ਫੈਸਲਾਬਾਦ ਚ ਹੈ ਕਿਦਾਂ ਦਾ ਹਸਪਤਾਲ, ਮਸ਼ਹੂਰ ਹੈ ਇਸ ਕੰਮ, ਜਦੋਂ ਮੈਂ ਨਾਂ ਨਹੀਂ ਲੈਣਾ, ਬੜਾ ਅੱਛਾ ਹਸਪੀਟਲ, ਲੇਕਿਨ ਉਹਦੇ ਬਾਰੇ ਚ ਕਿਹਾ ਜਾਂਦਾ ਕਿ ਭਾਈ ਇੱਥੇ ਤੁਸੀਂ ਮਰੀਜ਼ ਸ਼ਾਜ਼ੋ ਨਾਜ਼ਰੀ ਹੈ ਵੀ ਤੁਸੀਂ ਸਹੀ ਵਾਪਸ ਲੈ ਕੇ ਆਓ। ਇਦਾਂ ਦੇ ਬੰਦੇ ਸਿਰਫ ਹਸਪਤਾਲਾਂ 'ਚ ਇੰਨੀ ਗੱਲ ਕਰਨ ਦੇ, ਜਿਹੜੇ ਮਰੀਜ਼ ਨੂੰ ਬੋਤਲ ਲੱਗੀ ਨਾ ਉਹਨੂੰ ਕਹਿਣਗੇ ਆ ਖਾਲੀ ਬੋਤਲ ਬਾਅਦ ਮੈਨੂੰ ਦੇ ਬੋਤਲਾਂ ਇਕੱਠੀਆਂ ਕਰ। ਪਤਾ ਲੈਣ ਗਿਆ ਇੱਕ ਮਰੀਜ਼ ਦਾ, ਉਹ ਭਾਈ ਉਹ ਮਰੀਜ਼ ਬਾਹਰ ਭੱਜਿਆ, ਆਪ ਦੀ ਗੱਲ ਆਂਦੇ ਆ ਬੈੱਡ ਤੇ ਇੰਨਾ ਡਰਾਤਾ। ਅਗਲੇ ਮਹੀਨੇ ਦੀ 15 ਤਰੀਕ ਤੱਕ ਆ ਦਹੀਂ ਜਿਹੜਾ ਤੁਸੀਂ ਖਾਣੇ 370 ਰੁਪਏ ਕਿਲੋ ਨਾ ਹੋਇਆ, ਅੱਲਾ ਦੇ ਜਾਣ। ਇੱਥੇ ਮੈਂ ਵੀ ਹਸਪੀਟਲ ਐਮਰਜੈਂਸੀ ਵਾਰਡ ਚ ਕੋਈ ਇਹਦਾ ਤਲਕ ਨਹੀਂ ਹੁੰਦਾ, ਬਾਹਰ ਆਈਡੀ ਕਾਰਡ ਦੇ ਕੇ ਫੜਾਇਆ ਹੁੰਦਾ ਤਾਂ ਫਿਰ ਉਹ ਅੰਦਰ ਜਾਣ ਦਿੰਦੇ, ਤੇ ਅੰਦਰ ਜਾ ਕੇ ਪੁੱਛਦਾ ਕਿੱਦਾਂ ਕੋਈ ਟੈਨਸ਼ਨ ਤਾਂ ਨਹੀਂ ਇੱਥੇ ਸਾਲਿਆ, ਆਪਣਾ ਤੇਰਾ ਆਈਡੀ ਕਾਰਡ ਲੈ ਕੇ ਉਹਨਾਂ ਨੇ ਤੈਨੂੰ ਅੰਦਰ ਆਉਣ ਦਿੱਤਾ, ਤੂੰ ਸਕਿਉਰਟੀ ਗਾਰਡ ਦੇ ਪੈਰੀ ਪੈ ਕੇ ਅੰਦਰ ਗਿਆ ਤੂੰ। ਮਾਮਾ ਉਹਦੇ ਰੌਲਾ ਤੇ ਨਹੀਂ, ਕੋਈ ਟੈਨਸ਼ਨ ਤਾਂ ਨਹੀਂ, ਐਵੇਂ ਡਾਕਟਰ ਕਿਹੜਾ ਇੱਥੇ, ਉਹ ਡਾਕਟਰ ਅੱਛਾ ਐਵੇਂ ਉਹਦੇ ਕੋਲ ਜਾ ਕੇ ਭਾਜੀ ਉਹ ਮਰੀਜ਼, ਉਹਨੇ ਕਿਹਾ ਯਾਰ ਓਕੇ ਹੈ ਠੀਕ ਹੈ, ਪਰ ਤੇ ਫਿਰ ਜਾ ਕੇ ਉਹਨੂੰ ਕਹਿਣਗੇ ਮੈਂ ਕਹਿ ਆਨੂੰ। ਆਹ ਮੈਂ ਕਹਿੰਦਾ ਇਹ ਜੈਨੂਇਨ ਗੱਲਾਂ ਨੇ, ਜੈਨੂਇਨ ਗੱਲਾਂ। ਅੱਛਾ ਐਵੇਂ ਜਾ ਕੇ ਦਵਾਈਆਂ ਦੇਖ ਲੈ ਪੈਣਗੇ, ਦਹਾ ਕੀ ਲਿਖੇ ਤਾਂ ਡਾਕਟਰ ਨੇ ਅੜਕ, ਅੱਛਾ ਇਹ ਤਾਂ ਗੁਰਦਿਆਂ ਵਾਸਤੇ ਹੁੰਦੀ ਮੇਰੇ ਹਾਲ, ਅੱਛਾ ਤੇ ਦਵਾਈ ਮਿਲ ਜਾਂਦੀ ਇੱਥੋਂ, ਉਹ ਕਹਿੰਦੇ ਹਾਂਜੀ ਬਸ ਮਿਲ ਜਾਂਦੀ, ਠੀਕ ਚਲੋ ਮੇਰਾ ਨੰਬਰ ਹੈਗਾ ਹੀ ਨਾ ਤੁਹਾਡੇ ਕੋਲ, ਕੋਈ ਮਸਲਾ ਹੋਵੇ ਤਾਂ ਮੈਨੂੰ ਦੱਸਣਾ। ਆਹੋ ਨਹੀਂ ਜੇ ਨਜਾਇਜ਼ ਤੇ ਬਾਹਰ ਜਾ ਕੋਈ ਬੰਦਾ ਲੱਭਦੇ ਹੁੰਦਾ, ਯਾਰ ਇੱਥੇ ਬੰਦਾ ਮੈਨੂੰ ਸ਼ਨਾਖਤੀ ਕਾਰਡ ਫੜਾਇਆ ਸੀ, ਕਿੱਥੇ ਗਿਆ, ਜਦੋਂ ਚਾਹ ਪੀਣ ਗਿਆ ਤਾਂ ਉੱਥੇ ਖਲੋਤੇ ਹੁੰਦੇ ਵੇਟ 'ਚ, ਤੇ ਅੰਦਰ ਜਾ ਕੇ ਫੁੱਲ ਕਹਾਣੀ ਪਾਈ ਹੁੰਦੀ ਇਹ ਜਣ। ਸਿਰਫ ਚਿੱਟੇ ਮੋਤੀਏ ਦਾ ਕਿਸੇ ਨੂੰ ਹੋਵੇ ਨਾ ਬਿਮਾਰੀ, ਤੇ ਇਹੋ ਜਿਹਾ ਜਾ ਕੇ ਕਹਿੰਦਾ ਬਸ ਯਾਰ ਮੁਸ਼ਕਲ ਹੁਣ ਬਸ ਸਿਰਫ ਚਿੱਟਾ ਮੋਤੀਆ। ਤੇਰੇ ਵਰਗੇ ਬੰਦੇ ਨੇ ਨਾ ਬੱਸ ਦੇ ਡਰਾਈਵਰ ਦੇ ਨਾਲ ਬੈਠੇ ਹੁੰਦੇ ਅਕਸਰ, ਤੇ ਇਹ ਕਹੀ ਜਾਣ ਧਿਆਨ ਕਰੀ ਅੱਗੋਂ ਆਇਆ ਉਹ ਆਇਆ ਹੀ, ਉਹ ਇਸ ਗੱਲੋਂ ਲਾ ਦਿੰਦਾ ਵੀ ਫਿੱਟੇ ਤੇਰਾ, ਤੂੰ ਖਿੱਚ ਚ ਵੀ ਮਾਰ ਦਿੰਦਾ ਨਿੱਕੀ ਜੀ ਭੁੰਡੀ ਲੜੀ ਆ ਤੇ ਲੱਤ ਲਾਉਣੀ ਪੈਣੀ ਕਹਿੰਦਾ ਉਹ ਸੋਚ ਪੈਂਦੀ ਆ ਯਾਰ, ਤੂੰ ਕਿਹੜਾ ਕੈਂਸਰ ਵਾਲੀ ਲੜ ਗਈ ਉਹਨੂੰ। ਮਾਰਾ ਇਹ ਭਾਈ ਬਿਮਾਰ ਹੋਇਆ, ਬਾਹਰ ਚ ਵਕਤ ਪਾਇਆ, ਲਾਈਟਾਂ ਬੰਦ ਕਰੋ ਮੈਂ ਸੋਣਾ ਵਾ। ਨਹੀਂ ਇਹੋ ਜਿਹਾ ਨਾ ਵਾਲਾ ਸਾਹਿਬ ਦਾਖਲ ਇਹੋ ਜਿਹਾ ਪੁੱਤਰ ਲਾਗੇ ਖਲੋ ਤਾਂ ਵਾਲਾ ਸਾਹਿਬ ਦੇਖਦੇ ਕਿ ਨਾਲ ਦੇ ਵਾਲੇ ਦਾ ਮੁੰਡਾ ਜੂਸ ਵੀ ਲੈ ਕੇ ਆ ਰਿਹਾ, ਫਲ ਵੀ ਕੱਟ ਦੇ ਰਿਹਾ, ਇਹ ਸਾਲਾ ਨੇ ਤਾਂ ਲੱਤਾਂ ਹੀ ਘੁੱਟੀ ਜਾਂਦੇ ਆ। ਯਾਰ ਹੋਰੀ ਜੀ ਕਹਿਣਗੇ ਪੁੱਤਰ ਮੈਂ ਤਾਂ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ, ਲੇਕਿਨ ਗੱਲ ਇਹ ਆ ਕਿ ਖਿਦਮਤ ਤੁਸੀਂ ਕੋਈ ਨਹੀਂ ਕੀਤੀ ਮੇਰੀ, ਇਹ ਦੁੱਖ ਲੈ ਕੇ ਹੀ ਜਾਵਾਂਗਾ ਮੈਂ। ਇਹ ਤੇਰੇ ਵਰਗੇ ਸਿਰਫ ਲਾਰੀ ਅੱਡੇ ਉਹ ਚਨੇ ਨਹੀਂ ਆਪਣੇ ਰੋਡ ਕਿਤੇ ਉਹ ਮਦਦ ਮੰਗਦੇ, ਉਦਾਂ ਦੇ ਕੰਮ ਜਾਣ ਕੇ ਚਨੇ ਰੋਡ ਦੇਣੇ ਵੀ ਲੋਕੀ ਮੇਰੀ ਗੱਲ। ਇਹ ਵੀ ਇੱਕ ਟ੍ਰਿਕ ਆਇਆ ਸੀ ਉਸਤਾਦ, ਐਸਾ ਟ੍ਰਿਕ ਸੀ ਇਹ। ਭਾਜੀ ਸ਼ਵਾਰਮਾ
ਅਗਰ 400 ਰੁਪਏ ਦਾ ਅਗਲੇ ਮਹੀਨੇ ਨਾ ਹੋਵੇ, ਸਾਦਾ ਚਿਕਨ ਵਾਲਾ ਨਾ ਹੋਵੇ ਤੇ ਮੈਨੂੰ ਫੜ ਲੈ। ਲਓ ਜੀ, ਤੂੰ ਨਾ ਖਾਈ। ਅੱਛਾ ਕਈਆਂ ਨੂੰ ਇੰਨਾ ਚਾਹ ਹੁੰਦਾ ਵਾ ਬਿਮਾਰ ਹੋਣ ਤੋਂ ਬਾਅਦ ਨਾ, ਹਸਪਤਾਲ ਜਾਣ ਤੋਂ ਬਾਅਦ ਉਹਨਾਂ ਨੂੰ ਹੁੰਦਾ ਕਿ ਹੁਣ ਸਾਡੀ ਘਰ ਤੇ ਸੁਣਦਾ ਕੋਈ ਨਹੀਂ ਸੀ, ਲਾੜਾ ਟੈਪ ਅਸੀਂ ਆ ਹੁਣ ਸਾਰੇ ਹੁਣ ਐਵੇਂ ਉਹਨਾਂ ਨੂੰ ਕਹੀ ਜਾਣਗੇ। ਉਦੋਂ ਫਿਰ ਲਾਦ ਨੂੰ ਵੀ ਜਿਹੜੀ ਅੱਗੋਂ ਪਿੱਛੋਂ ਗੱਲ ਨਹੀਂ ਸੁਣਦੀ ਉਹਨੂੰ ਵੀ ਕਹੀ ਜਾਣਗੇ ਐਵੇਂ ਲੰਮੇ ਪਏ ਨੇ, ਓਏ ਅਮਰ ਅਸਰਾਣਾ ਰੱਖ ਕੇ ਕੋਰ ਪਿੱਛੇ ਲੈ ਆਹੋ ਓਏ ਆ ਘਮਾ ਥੋੜਾ ਦੇਰ ਲੱਤਾਂ ਉੱਤੇ ਕਰ ਲੈ। ਇਹੋ ਜਿਹੇ ਮਰੀਜ਼ ਡਾਕਟਰ ਨੂੰ ਕਹਿੰਦੇ ਆ ਬਚਣਾ ਬੁਝਤਾ ਹੈ ਨਹੀਂ, ਮਾੜਾ ਜਿਹਾ ਹੋਰ ਸਪੋਰਟ ਤੇ ਹੁਣ ਕਰ ਕੋਈ ਅੱਲਾ ਤੋਬਾ ਕਰ ਯਾਰ, ਤੂੰ ਕਿਹੜਾ ਫਿਰ ਮੇਰੇ ਚੱਚਾ ਨਾਲ ਮਾਰ ਦੂ ਚੜਾ। ਚੰਗਾ ਕੰਮ ਫੜਿਆ 2 ਯਾਰ। ਸਾਲ ਬਾਅਦ ਭਾਈ ਕੋਮੇ ਚੋਂ ਬਾਹਰ ਆਇਆ, ਘਰ ਆਂਦੇ ਰਾਜ ਡਾਕੂਆਂ ਨੇ ਫੇਰ ਮਾਰ ਕੀ ਫਾਇਦਾ ਹੋਇਆ ਬਦਲ 2-4 ਘੰਟੇ ਬੇਟੇ ਮੈਂ ਉੱਠਿਆ ਨਾ ਰਾਤ ਨੂੰ 12 ਵਜੇ ਜਾ ਕੇ ਰਾਤ ਦੇ 2 ਵਜੇ ਕੋਮੇ ਤੋਂ ਉੱਠਿਆ ਤੇ ਸਿੱਧਾ ਘਰ ਆ ਤੁਰ ਪਿਆ। ਮਾਮਾ ਸਵੇਰੇ ਚਲਾ ਜੀ ਤੂੰ, ਦਿਮਾਗ ਖਰਾਬ। ਬਾਹਰ ਜਾਂਦੇ ਲੁੱਟਿਆ ਉਹਨਾਂ ਨੇ, ਕੋਮਾ ਵੀ ਖੋ ਲਿਆ ਉਹਨਾਂ ਨੇ। 6 ਸਾਲ ਬਾਅਦ ਕੋਮੇ ਚ ਉੱਠਿਆ ਤੇ ਇਹੀ ਗੱਲ ਕਹਿੰਦੇ ਆ ਮੇਰੇ ਕੋਲ ਖਾ ਲਓ, ਅਗਲੇ ਸਾਲ ਤੇਲ ਇੰਨਾ ਮਹਿੰਗਾ ਹੋ ਜਾਣਾ। ਆਹੋ ਉਹ ਤੇਲ ਤੇ ਸੂਈ ਫਸੀ ਆ, ਤੂੰ ਕੋਮੇ ਚੋਂ ਆਇਆ ਵਾ, ਪੰਪ ਤੋਂ ਨਹੀਂ ਆਇਆ। ਅੱਛਾ ਇਹੋ ਜੇ ਕਈ ਨਾ ਕੱਖ ਨਹੀਂ ਪਤਾ ਹੁੰਦਾ ਤੇ ਉਹ ਪਰਸੈਪਸ਼ਨ ਨਹੀਂ ਹੁੰਦੀ ਜਿਹੜੀ ਉਹਨਾਂ ਦੀ ਡਾਕਟਰ ਦੀ, ਉਹ ਫੜ ਕੇ ਤੇ ਸਾਰਾ ਆਪੇ ਹੀ ਡਾਕਟਰ ਹੁੰਦੇ ਆ। ਇਹ ਨੀਂਦ ਦੀ ਗੋਲੀ ਦਿੱਤੀ ਉਹਨੇ, ਅੱਛਾ ਵੀ ਠੀਕ ਹੈ। ਅੱਛਾ ਇਹ ਥੱਲੇ ਵਾਲੀ ਉਹਨੇ ਇਹ ਜ਼ਖਮਾਂ ਦੀ, ਇਹ ਦਰਦ ਦੀ, ਇਹ ਵੀ ਠੀਕ ਹੈ, ਗੋਲੀ ਅੱਛੀ ਹੈ। ਅੱਛਾ ਉੱਥੇ ਤੇ ਉਹ ਮਰੀਜ਼ਾਂ ਦੇਖ ਰਿਹਾ ਹੁੰਦਾ ਉਹਦੇ ਵੱਲ ਤੇ ਉਹਨੂੰ ਕਹ ਰਿਹਾ ਇਹ 33 ਇਹ ਨਹੀਂ ਮੈਨੂੰ ਸਮਝੇ ਤੇ ਮਿਰਗੀ ਦੇ ਮਰੀਜ਼ਾਂ ਨੂੰ ਦੇਈਦੀ ਹੈ ਤੁਹਾਨੂੰ, ਉਹਨਾਂ ਨੇ ਕਹਤਾ ਉਹਨੇ ਕਹਾ ਜੀ ਨਹੀਂ, ਅੱਛਾ ਇਹ ਵੀ ਨੀਂਦ ਦੇ ਕੋਈ ਚੱਕਰ ਚ ਹੋਏਗੀ, ਠੀਕ ਹੈ, ਨਹੀਂ ਇਹ ਵੀ ਅੱਛੀ ਗੋਲੀ ਹੈ। ਅੱਛਾ ਸਾਰੀ ਪੜ੍ਹ ਕੇ ਰੱਖ, ਨਹੀਂ ਦਵਾਈ ਤੇ ਠੀਕ ਲਿਖੀ ਉਹਨੇ। ਲੈ ਉਹ ਤੂੰ ਮਾਮਾ ਲੱਗਦਾ ਠੀਕ ਲਿਖਣੀ ਨਹੀਂ, ਉਹ ਡਾਕਟਰ ਆ, ਤੂੰ ਚੈੱਕ ਕਰ ਇਹ ਦਵਾਈ। ਨਹੀਂ ਦਵਾਈ ਤੇ ਡਾਕਟਰ ਨੇ ਮਾੜੀ ਨਹੀਂ ਲਿਖੀ। ਅੱਛਾ ਕਈ ਇਹ ਕਹਿਣਗੇ ਦਵਾਈ ਉਹਨੇ ਮਾੜੀ ਨਹੀਂ ਲਿਖ ਕੇ ਦਿੱਤੀ। ਲੈ ਇਹ ਕਰਾ ਲਓ, ਜੁਗਤਾ ਕਰਾ ਲਓ। ਉਹ ਨਹੀਂ ਯਾਰ ਗੱਲ ਤੂੰ ਨਾ ਉਧਰ ਨੂੰ ਲੈ ਕੇ ਜਾ। ਨਾਲ ਦੇ ਬੈੱਡ ਤੇ ਮਰੀਜ਼ ਮਰਨ ਦੇ ਆਖਰੀ ਦਮਾਂ ਤੇ ਉਹਦੇ ਨੂੰ ਕਹਿਣ ਦਿੰਦਾ ਸੀ ਟੈਪ ਚਾਰਜਰ ਦੇ ਨਜ਼ਰ ਤੂੰ ਮਰਨ ਡਿਆ ਤੈਨੂੰ ਸੀ ਟੈਪ ਪੈਰ ਚ ਮਹਾਰਾਜਾ ਕੰਡਾ ਹੀ ਵੱਜਾ, ਡਾਕਟਰ ਨੂੰ ਕਹਿੰਦੇ ਤੇਰੇ ਹਿਸਾਬ ਨਾਲ ਮੈਂ ਬਾਜੂ ਉਹਨੂੰ ਵਕਤ ਪਿਆ ਉਹ ਕਹਿੰਦਾ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਬਹੁਤ ਬਹੁਤ, ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ ਤੇ ਇਨਸ਼ਾਅੱਲਾ ਤਾਲਾ। ਬਾਕੀ ਇਹ ਹੈ ਕਿ ਬਸ ਦੁਆਵਾਂ 'ਚ ਯਾਦ ਰੱਖੋ ਸਾਡੇ ਨਾਲ, ਸਾਡੇ ਕੋ ਜੋ ਮੂੰਹ ਜਾਵੇ ਅਸੀਂ ਬੋਲੀ ਜਾਂਦੇ ਹੁੰਦੇ ਆ ਤੇ ਇਹ ਮਾਰਜਨ ਰੱਖ ਕੇ ਸਾਡਾ ਪ੍ਰੋਗਰਾਮ ਦੇਖਿਆ ਕਰੋ ਕਿ ਯਾਰ ਇਹ ਕੋਈ ਸਕ੍ਰਿਪਟ ਲਿਖਿਆ ਪੜਿਆ ਨਹੀਂ ਹੁੰਦਾ, ਐਡਿਟ ਵੀ ਹੋ ਜਾਂਦੀਆਂ ਬਹੁਤ ਸਾਰੀਆਂ ਗੱਲਾਂ, ਲੇਕਿਨ ਅਗਰ ਫਿਰ ਵੀ ਕੁਝ ਰਹਿ ਜਾਏ ਤੇ ਦੇਖਿਆ ਕਰੋ ਕਿ ਯਾਰ ਇਹ ਮਾਰਜਨ ਰੱਖਿਆ ਕਰੋ ਜ਼ਰਾ ਥੋੜਾ ਜਿਹਾ ਨਾ, ਤੇ ਫਿਰ ਇਹ ਮਜ਼ਾ ਆਏਗਾ ਮਜ਼ੀਦ। ਫੈਸਲ ਸਾਹਿਬ ਹੁਣ ਤੁਸੀਂ ਸਿਰਫ ਇਹ ਦੱਸ ਦਿਓ ਕਿ ਤੁਸੀਂ ਹੁਣ ਛੁੱਟੀਆਂ ਫੇਰ ਕਰਨੀਆਂ। ਮੈਂ ਉਸਤਾਦ ਜੀ ਹੁਣ ਸ਼ਡਿਊਲ ਜਿਹੜੇ ਹੈਗੇ ਨੇ ਨਾ, ਹਫਤੇ ਦੇ ਵਿੱਚ 7 ਤਰੀਕ ਤੋਂ ਬਾਅਦ 3 ਦਿਨ ਲਾਹੌਰ ਆ ਤੇ 4 ਦਿਨ ਮੈਂ ਤੁਹਾਡੇ ਕੋਲ ਆ, ਠੀਕ ਹੈ ਨਾ। ਉਹ ਜਿਹੜੇ 4 ਦਿਨ ਮੈਂ ਤੁਹਾਡੇ ਕੋਲ ਮੰਗਾ, ਮੈਂ ਡੇ ਨਾਈਟ ਪਾਇਆ ਕਰਾਂਗਾ। ਓਕੇ ਓਕੇ ਠੀਕ ਹੈ ਚਲੋ, ਤੇ ਉਹ ਕਵਰ ਹੋ ਜਾਣਗੇ। ਸੈਲਰੀ ਇਹ ਯਾਰ ਕਹਿ ਸਕਦੇ ਹੋ ਯਾਰ, ਚਲੋ ਇੰਜ ਹੀ ਕਰ ਲੈਂਦੇ ਆ ਭਰਾ। ਯਾਰ ਸਾਡਾ ਕੀ ਕਸੂਰ ਹੈ ਕਿ ਤੁਹਾਡੀ ਵਜ੍ਹਾ ਤੋਂ ਅਸੀਂ ਵੀ ਨਾਈਟ ਆਈਏ? ਤੁਸੀਂ ਵੀ 3 ਛੁੱਟੀਆਂ ਕਰ ਲਓ ਕਿਉਂ? ਤੇ ਮੈਂ ਕਿਉਂ ਆਵਾਂ? ਚਲੋ ਨਾਜ਼ਰੀਨ ਓਕੇ, ਆਪਣਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਚਲੋ ਬਸ ਚੋਕਲੇਟ ਹੋ ਗਿਆ ਕੀ ਹੁਣ ਕੀ ਹੈ। ਅੱਲਾ ਹਾਫਿਜ਼ ਤੁਸੀਂ ਕਿਹਾ ਹੀ ਨਹੀਂ। ਅੱਲਾ ਹਾਫਿਜ਼। ਖੈਰ